ਮਾਗਰੀ ਡਗਮਗ ਖਾਦਾ ਜੇ ਕਦੀ? ਲੈ ਉਹ ਲੈ ਵਿੱਚ ਥੋੜਾ ਡੋਲ ਪਾ ਲਾ ਉੱਤੇ। ਰੋਸਟ ਖਾਦਾ ਕਰ ਨਹੀਂ ਅਸੀਂ ਝੂਠਾ ਨਹੀਂ ਕਰ ਸਕਦੇ ਉਂਝ ਤੁਸੀਂ ਹੈ ਗਲਤੀ ਆ ਜਾ ਉਹ 3-4 ਜਣੇ ਉਹਦੇ ਨਾਲ ਚੇਦਾ ਕਰ ਰਹੇ। ਵਕੀਲ ਮਛਲੀ ਦਾ ਇਹਦਾ ਵਕੀਲ ਮਛਲੀ ਦਾ ਉਹ ਵੇਲ ਮਛਲੀ। अस्सलाम वालेकुम जी। फैसल साहब पिछले शो ਦੇ ਵਿੱਚ ਪਿਛਲੇ ਸ਼ੋਅ ਦੇ ਵਿੱਚ ਲੋਕਾਂ ਨੇ ਕਿਹਾ ਯਾਰ ਤੁਸੀਂ ਡਰਾਤਾ ਫੈਸਲ ਨੂੰ। ਸਾਡੀ ਤੁਸੀਂ ਗਲਤ ਕੀਤਾ ਸੀ ਯਾਰ ਅਸੀਂ ਗਲਤ ਕੀ ਇੰਨੀ ਕੁ ਗੱਲ ਤੇ ਅਸੀਂ ਸਾਰੇ ਜਾਣੇ ਬੈਠੇ ਆ, ਸਾਰੇ ਇੱਧਰ ਬੈਠੇ ਨੇ, 13 ਜਾਣੇ ਇੱਥੇ ਬੈਠੇ ਨੇ ਤੇ ਤੂੰ ਤੇ ਇੰਜ ਵੀ ਜਿਵੇਂ ਅੱਲਾ ਮਾਫੀ ਦੇਵੇ ਪਤਾ ਨਹੀਂ ਅਸੀਂ ਤੇਰੇ ਤੋਂ ਕੋਈ ਸੱਪ ਸਿੱਟਦਾ ਤੇ ਆਪ ਅਸੀਂ ਦੌੜ ਗਏ ਤੈਨੂੰ ਕੁੰਡੀਆਂ ਲਾ ਕੇ ਅਸੀਂ ਬੂਹੇ ਲਾ ਲਏ। ਅਸੀਂ ਤੁਹਾਡੇ ਕੋਲ ਉੱਥੇ ਸਾਰੇ ਬੈਠੇ ਆ, ਤੂੰ ਬੈਠਾ ਵਾ ਇੰਨੀ ਕੁ ਆਵਾਜ਼ ਚ ਸਾਹ ਪਤਾ ਸਪੀਕਰ ਤੇ ਉਸਤਾਦ YouTube ਤੇ ਪਲੇ ਕਰਨ ਦਿਆ ਵਾ। ਪਤਾ ਨਹੀਂ ਐਵੇਂ ਤੂੰ ਡਰਾਮੇ ਬਾਜ਼ੀ ਐਵੇਂ ਉਹ ਤੇਰਾ ਮੈਂ ਘਰ ਦੇਖਿਆ, ਤੇਰੇ ਘਰ ਦੇ ਵਿੱਚ ਤੇ ਈਦ ਵਾਲੇ ਦਿਨ ਵੀ ਡਰ ਲੱਗਦਾ ਹੁੰਦਾ ਜਦੋਂ ਫੁੱਲ ਰੋਸ਼ਨੀ ਹੋ। ਆਹੋ ਪਤਾ ਕੀ ਗੱਲ ਉਸਤਾਦ ਜੀ, ਮੈਂ ਬੜਾ ਉੱਥੇ ਤੇ ਸੂਰਜ ਸਵਾ ਹਨੇਰੇ ਤੇ ਹੁੰਦਾ ਵਾ। ਤੁਹਾਡਾ ਹਕੂਮਤ ਨੇ ਮਕਾਨ ਬੰਦ ਕੀਤਾ ਹੁਣ ਜਵਾਬ ਯਾਰ ਤੂੰ ਜਾ ਕੇ ਵੇਖੀ ਕਦੀ ਇੱਥੇ ਬੈਠਾ ਤੈਨੂੰ ਐਨੇ ਇੱਕ ਜਗ੍ਹਾ ਤੇ ਤੈਨੂੰ ਤੇ ਉੱਥੇ ਦੇਖੀ ਜਿੱਥੇ ਸਾਰੀ ਦਿਹਾੜੀ ਸਾਰੀ ਰਾਤ ਰਹਿੰਦਾ ਵਾ। ਮੰਤਰਾਂ ਵਾਲੀ ਜਗ੍ਹਾ ਉਹ ਵੈਸੇ ਹੀ ਉੱਥੇ ਲੱਗਦਾ ਵਾ ਕਿ ਇਹਦੇ ਪਿੱਛੇ ਕੋਈ ਹੈਗਾ, ਇਹਦੇ ਪਿੱਛੇ ਕੋਈ ਹੈਗਾ, ਆ ਕੋਈ ਚੀਜ਼ ਲੈਂਦੇ ਹੀ ਆ, ਕੋਈ ਇਦਾਂ ਹੋਣਾ ਵਾ, ਇਹਦੇ ਪਿੱਛੋਂ ਕੋਈ ਨਿਕਲ ਆਉਣਾ। ਉੱਥੇ ਇਦਾਂ ਦੀ ਉੱਥੇ ਠੀਕ ਆ। ਔਰ ਉੱਥੇ ਇੰਜ ਹੁੰਦਾ ਵੀ ਆ। ਔਰ ਜਿੱਦਾਂ ਦੇ ਚੀਜ਼ ਅੰਦਰ ਵੜਦੇ ਹਰ ਮਿੰਟ ਬਾਅਦ ਰਿਐਕਟ ਬਦਲਦਾ। ਹਾਂਜੀ ਇਹ ਹੁੰਦਾ ਨਹੀਂ ਉਸਤਾਦ ਜੀ, ਮੈਂ ਬੇਸਿਕ ਤੌਰ ਤੇ ਲਾਡਲਾ ਵਾਂ ਘਰ ਲਿਆਂ ਦਾ। ਮੈਨੂੰ ਤੇ ਯਾਰ ਇੱਕ ਤੇ ਹਾਂ ਜਿਹੜੀਆਂ ਗੱਲਾਂ ਮੈਨੂੰ ਛਿੰਦਾ ਕਹਿੰਦੇ ਹੀ। ਹਾਂਜੀ ਛਿੰਦਾ ਕਹਿੰਦੇ ਸੀ ਉਂਗਲੀ ਕਟਾਈ ਹੈ ਕਿ ਤੁਹਾਡੀ ਨਹੀਂ ਛਿਗਾ ਨਹੀਂ ਛਿੰਦਾ ਕਹਿੰਦੇ ਇਹਨੂੰ ਘਰ। ਅੱਲਾ ਲਓ ਜੀ। ਹਾਂਜੀ ਉਸਤਾਦ ਜੀ ਜੈਨਵਨ ਮੇਰਾ ਨਾਮ ਉਹ ਗੰਦਾ ਕਹਿੰਦੇ ਸੀ, ਉਹ ਕਹਿ ਕੇ ਉਹ ਛਿੰਦਾ ਬਣ ਗਿਆ। ਮੇਰੀ ਜੀ ਮੈਨੂੰ ਕਹਿੰਦੇ ਸੀ ਮੇਰੇ ਅੱਗੋਂ ਮੇਰਾ ਛਿੰਦਾ ਹੈ ਛਿੰਦਾ। ਉਹ ਸਾਰੇ ਇਦਾਂ ਕਹਿੰਦੇ, ਯਾਰ ਮਾਂ ਪਿਓ ਇਦਾਂ ਕਹਿੰਦੇ। ਮੇਰਾ ਨਾਂ ਹੀ ਆਇਆ ਸੀ। ਹੁਣ ਜਿਹੜਾ ਬੈੜਾ ਕਿਸ ਖੂਬੀਆਂ ਦੀ ਬਣਾ ਤੇ ਕਹਿੰਦੇ ਸੀ? ਕੀ ਸੀ ਤੁਹਾਡੇ 'ਚ? ਅੱਖਾਂ ਨੀਲੀਆਂ ਸੀ? ਜਿੱਦਾਂ ਬੰਦਾ ਕਈ ਬੰਦੇ ਨਾ ਵੈਬਸਾਈਟ ਤੇ ਚੀਜ਼ਾਂ ਵੇਚਦੇ ਨਾ, ਵੈਬਸਾਈਟ ਤੇ ਰੇਟ ਲਿਖਦੇ ਆ 1999 ਆਪੇ ਹੀ ਵੈਬਸਾਈਟ ਵੀ ਆਪਣੀ ਆ, ਲਿਖਣਾ ਵੀ ਪਿੱਛੇ ਬਹਿ ਕੇ ਉਹਦੀ ਜਾ ਕੇ ਆਪ 1999 ਲਿਖ ਕੇ ਤੇ ਗਾਹਕ ਆਏਗਾ ਕੈਸ਼ ਵਾਲਾ ਜਾਂ ਕੋਈ ਉਸ ਤਰ੍ਹਾਂ ਕੋਈ ਕਿ ਭਾਵੇਂ ਚਲੋ ਤੁਹਾਨੂੰ 1800 ਲਾ ਦਾਂਗੇ, ਦੇਖ ਲਓ ਵੈਬਸਾਈਟ ਤੇ 1999 ਲਿਖੇ। ਵੈਬਸਾਈਟ ਵੀ ਆਪਣੀ ਆ, ਉਹ ਵੀ ਆਪਣੀ ਆਪ ਹੀ ਲਿਖਿਆ ਵਾ। ਭਾਵੇਂ ਦੇਖ ਲਓ ਸਾਡੀ ਵੈਬਸਾਈਟ ਤੇ 3000 ਲਿਖਿਆ, ਅਸੀਂ ਤੁਹਾਨੂੰ ਹਾਂ ਵੈਸੇ 1800 ਦਾ ਦੇ ਰਹੇ ਯਾਰ। ਵੈਬਸਾਈਟ ਅੱਲਾ ਮਾਫੀ ਦੇ ਕੋਈ ਉਤੋਂ ਉਤਰੀ ਹੈ। ਵੈਬਸਾਈਟ ਕਿਹੜੀ ਐਸੀ ਮਤਲਬ ਕਿ ਕਲਾਮ ਆ ਵੀ ਜਿਹੜਾ ਆਪ ਹੀ ਲਿਖਿਆ ਤੂੰ? ਮੇਰੇ ਜਾਣ ਤੋਂ ਬਾਅਦ ਤੂੰ 200 ਹੋਰ ਵਧਾ ਲਾ। ਵੈਸੇ ਕਦੀ ਗੌਰ ਨਹੀਂ ਕੀਤੀ ਔਰ ਇਹ ਮਾਈਂਡ ਨਾਲ ਖੇਡਦੇ ਆ। ਆਹੋ ਯਾਰ ਕੁਝ ਕਦੀ ਗੌਰ ਹੀ ਕਰਾ ਭਾਵੇਂ ਤੁਸੀਂ ਵੈਬਸਾਈਟ ਤੇ ਰੇਟ ਦੇਖੋ, ਆ ਵੇਖੋ ਇੰਨਾ ਹੁੰਦੇ ਵਾ ਤੁਸੀਂ ਹਾਂ ਤੇ ਉਹਦਾ ਲਿੰਕ ਕਿਹੜਾ? ਮੈਂ ਜਿਹੜੀ ਗੱਲ ਕੀਤੀ ਤੇ ਉਹਦਾ ਲਿੰਕ ਮੈਨੂੰ ਬੁਲਾ ਕੇ ਵਿਖਾਓ। ਇਹ ਲਿੰਕ ਮੈਨੂੰ ਰੁਲਾ ਕੇ ਵਿਖਾਓ। ਮੈਂ ਤੇ ਕਹਿਣ ਡਿਆ ਮੈਨੂੰ ਛਿੰਦਾ ਕਹਿੰਦੇ ਤੇ ਮੈਂ ਤੈਨੂੰ ਕਿਹਾ ਕਿ ਕਿੱਥੇ ਏਡੇ ਕਿਹੜੀ ਕਨਫਰਮ ਲਿਖਿਆ ਵਿੱਚ ਸੁਣ ਲਾ ਤੈਨੂੰ ਮੈਂ ਲਿੰਕ ਉੱਥੇ ਮਲਾਈਦਾ ਵਾ ਜਿੱਥੇ ਥੋੜਾ ਜਿਹਾ ਕੋਈ ਰੌਲੇ ਵਾਲੀ ਗੱਲ ਹੋਵੇ ਤੇ ਮੈਂ ਮਲਾਵਾਂ। ਇਹ ਜੇ ਤੈਨੂੰ ਇਸ ਲਿੰਕ ਦੀ ਸਮਝ ਨਹੀਂ ਆ ਰਹੀ ਤੈਨੂੰ ਮੈਂ ਕਿਹਾ ਕਿ ਤੂੰ ਕਿਹਾ ਮੇਰਾ ਛਿੰਦਾ ਕਹਿੰਦੇ ਮੈਨੂੰ, ਮੈਂ ਕਿਹਾ ਹੁਣ ਛਿੰਦਾ ਜੇ ਤੈਨੂੰ ਕੋਈ ਕਹਿਣ ਦਿਆ ਛਿੰਦਾ ਤੇ ਆਪ ਹੀ ਨਾ ਰੱਖਿਆ, ਆਪ ਹੀ ਨਾ ਰੱਖਿਆ ਨਾ। ਤੇ ਵੈਬਸਾਈਟ ਤੇ ਵੀ 2000 ਲਿਖ ਕੇ ਆਪ ਹੀ ਕਹਿਣਾ ਕਿ ਭਾਜੀ ਆ ਦੇਖ ਲਓ ਤੁਹਾਨੂੰ 200 ਘੱਟ ਮਿਲੀ ਨਹੀਂ ਮਿਸਾਲ। ਉਹੀ ਹਿਸਾਬ ਰਲ ਗਈ ਯਾਰ ਉਹਨੇ ਕਹਿਣ ਦਾ ਮਤਲਬ ਸ਼ਿੰਦਾ ਨਾਮ ਆਪ ਹੀ ਰੱਖਿਆ ਵਾ ਮੇਰੇ ਤੇ ਕਹਿਣਾ ਮੈਨੂੰ ਇਹ ਕਹਿੰਦੇ ਆ ਸਾਰੇ, ਉਹ ਕਹਿੰਦੇ ਤਾਦਾ ਵੀ ਤੂੰ ਰੱਖਿਆ ਹੋਆ ਉਹੀ ਕਹਿਣਾ। ਮੈਂ ਨਹੀਂ ਰੱਖਿਆ, ਵੱਡਿਆਂ ਨੇ ਰੱਖਿਆ ਸੀ। ਤੇ ਵੱਡਿਆਂ ਨੇ ਰੱਖਿਆ ਨਾ ਤੇ ਛਿੰਦਾ ਹੀ ਕਹਿਣਾ ਸਾਰਿਆਂ ਨੇ। ਉਹਦਾ ਨਾਮ ਮਿੱਠਾ ਰੱਖਿਆ ਸਾਰਿਆਂ ਨੇ ਮਿੱਠਾ ਹੀ ਕਹਿਣਾ। ਇਹਨਾਂ ਦਾ ਸ਼ਰਮਿੰਦਾ ਰੱਖਿਆ ਸੀ, ਉਹ ਤੇਜ਼ੀ ਨਾਲ ਛਿੰਦਾ ਬਣ ਗਿਆ। ਹਾਂ ਉਹੀ ਉਹ ਮੇਰਾ ਸ਼ਰਮਿੰਦਾ ਆਇਆ ਛਿੰਦਾ। ਅੱਜ ਜਿਵੇਂ ਸ਼ਹਿਜ਼ਾਦ ਨੂੰ ਸ਼ਿਆਦ ਕਹਿਣ ਲੱਗ ਗਏ, ਬਾਬਰ ਨੂੰ ਬਾਬਰ ਦਾਦਾ ਨਹੀਂ ਰਲਿਆ, ਉਹ ਬਾਬਰ ਹੀ ਸੀ। ਬੇਸਿਕਲੀ ਇਹਨੂੰ ਰਫੀਕ ਨੂੰ ਫੀਕਾ ਹਨਾ, ਇਹਨੂੰ ਜੀਰ ਹੈ ਜੀਰ ਤਾਜੀ ਮੈਂ ਸੱਚੀ ਮੁੱਚੀ ਕਹਿਦਾ, ਅਗਰ ਔਨ ਸ਼ੋ ਔਨ ਇੱਥੇ ਉਸਤਾਦ ਦੇ ਨਾਲ ਉਸਤਾਦ ਦੇ ਨਾਲ ਅਗਰ ਮੇਰੇ ਨਾਲ ਕੋਈ ਹਬੀ ਨਬੀ ਹੋ ਜਾਂਦੀ, ਮੇਰਾ ਉਸਤਾਦ ਮੈਨੂੰ ਉੱਥੇ ਵੱਢ ਵੀ ਦੇਵੇ, ਮੈਨੂੰ ਕੁਛ ਵੀ ਕਹਿ ਦੇਵੇ, ਮੇਰੀ ਧੌਣ ਲਾ ਦੇਵੇ ਤੇ ਮੇਰੇ ਬੱਚੇ ਮੇਰੇ ਉਸਤਾਦ ਤੇ ਕੇਸ ਕਰਨਗੇ। ਅੱਛਾ ਮੈਂ ਕਿਹਾ ਕਿੰਨੀ ਕੁ ਵਾਰੀ ਸੁਣਿਆ ਸ਼ੋਅ ਦੇ ਵਿੱਚ? ਮੈਂ ਕਿਹਾ ਹੀ ਨਹੀਂਗਾ। ਇੱਕ ਮਿੰਟ ਬੜੀ ਕਿਹਾ ਅੱਛਾ ਬੱਚੇ ਨੇ ਰਕਸ਼ੇ ਦੀ ਹਾਰਨ ਦੀ ਆਵਾਜ਼ ਡਰਦੇ ਆ ਤੇ ਇਹਨੇ ਕੇਸ ਕਰਨਾ ਉਹਨਾਂ ਨੇ। ਉਸਤਾਦ ਜੀ ਤੁਹਾਨੂੰ ਇੱਥੇ ਵੱਢ ਕੇ ਵੀ ਸੁੱਟਦੇ ਹੋ ਨਾ, ਤੁਹਾਨੂੰ ਤੁਸੀਂ ਲੱਭਣਾ ਨਹੀਂ। ਇਹਨੂੰ ਮੈਂ ਵੱਢ ਕੇ ਵੀ ਸਿੱਟਦਾ ਇੱਥੇ, ਉਹ ਵੀ ਲੈ ਜਾਣਾ ਲੋਕਾਂ ਨੇ।
ਵਾਕਈ ਉਸਤਾਦ ਇਹ ਗੱਲ ਆ, ਬਹੁਤ ਫਨਕਾਰ ਇਹ ਗੱਲ ਬਣਦੀ। ਦਵਾਈ ਛੱਡਦੀ ਲੋ, ਦਵਾਈ ਛੱਡਦੀ ਆ। ਦਵਾਈ ਨਾਲ ਹੀ ਤਾਂ ਸਾਰੀਆਂ ਖੁਸ਼ੀਆਂ ਚੜੀਆਂ ਉਸਤਾਦ ਜੀ ਤੇ ਕਿਨੇ ਫਿਰ ਉਹ ਡਾਕਟਰ ਸਾਹਿਬ ਦੀ ਦਵਾਈ ਨਾਲ ਜਿਹੜੇ ਇਹਦੇ ਖੁਸ਼ੀ ਵਾਲੇ ਹਾਰਮੋਨੀਅਮ ਨਹੀਂ ਉਹ ਵੱਧ ਗਏ। ਉਹ ਵਧਾਤੇ ਹੈ। ਇਹਨੇ ਉਹਨੂੰ ਲੱਗਦਾ ਸੈਡ ਵਾਲੀ ਗੋਲੀ ਤੇ ਵੀ ਖੁਸ਼ੀ ਵਾਲੀ ਦੇਤੀ, ਆਹੋ ਵੀ ਸੈਡ ਖਬਰ ਤੇ ਵੀ ਹੱਸਣ ਡਏ ਆ। Laughter ਵਾਲੀ ਗੋਲੀ ਖਾਈ ਜਾਂਦੇ ਕਹਿੰਦਾ ਉਸਤਾਦ ਜੀ ਮੇਰੇ ਇੱਥੋਂ ਨਾ ਹਾਰਮੋਨੀਅਮ ਕੱਟ ਗਏ, ਖੋਲਤੇ। ਖੋਲਤੇ ਉਹਨਾਂ ਨੇ। ਇਹ ਦਵਾਈ ਦਾ ਕੋਈ ਵਾਧਾ ਘਾਟਾ ਹੈ, ਕਹਿੰਦਾ ਕਦੀ ਹੱਸੇ। ਅੱਛਾ ਇਹਨੂੰ ਪੁੱਛ ਲੈ, ਇਹਨੂੰ ਗੱਲ ਵੀ ਨਹੀਂ ਯਾਦ ਹੋਣੀ ਮੈਂ ਕੀ ਕਹੀ ਹੈ, ਲੇਕਿਨ ਉਹ ਇੱਥੇ ਜਾ ਰਿਹਾ। ਤੁਸੀਂ ਰਿਪੀਟ ਕਰ ਦਿਓ ਉਸਤਾਦ ਜੀ ਵਾਲੀ ਗੱਲ, ਤੁਹਾਨੂੰ ਮੰਨ ਜਾ। ਹਾਂ ਉਸਤਾਦ ਜੀ ਨੇ ਕਿਹਾ ਇਹਨੂੰ ਮੈਂ ਵੱਢ ਕੇ ਫਿਰਦਾ, ਲੋਕ ਨਹੀਂ ਲੈ ਗਏ। ਉਹ ਵੀ ਲੈ ਜਾਣਾ ਲੋਕਾਂ ਨੇ। ਲੇਕਿਨ ਮੇਰਾ ਉਸਤਾਦ ਮੈਨੂੰ ਅੱਲਾ ਜਾਣਦਾ, ਮੈਨੂੰ ਵੱਢ ਕੇ ਸਿੱਟ ਦੇਵੇ, ਮੈਨੂੰ ਮਾਰੇ, ਮੈਨੂੰ ਕੁੱਟੇ, ਮੇਰਾ ਤੇ ਮੇਰੇ ਉਸਤਾਦ ਦੇ ਮੁਹਤਰਮ ਦਾ ਮਾਮਲਾ ਹੈ। ਮੈਂ ਕਦੇ ਸੀ ਵੀ ਨਹੀਂ ਕਰਾਂਗਾ, ਤੇ ਮੈਂ ਕਹਿੰਦਾ ਕਦੇ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਵਕਤ ਨਾ ਆਵੇ ਯਾਰ। ਨਹੀਂ ਤੁਸੀਂ ਇੱਕ ਮਿਸਾਲ ਬਣੀ ਲਓ ਜੀ, ਤੁਸੀਂ ਮੈਨੂੰ ਥੱਲੇ ਨਾ ਕਮੈਂਟਸ 'ਚ ਮੈਨੂੰ ਉਹਦਾ ਦੱਸਣਾ ਜੈਨੂਇਨ। ਆੜਾ ਕਹਿੰਦੇ ਯਾਰ ਵੱਡੀ ਉਂਗਲ ਤੇ ਨਹੀਂ ਡੈਸ਼ ਦਾ, ਇਹਦਾ ਲਿੰਕ ਕੀ ਬਣਦਾ ਵਾ? ਵੱਡੀ ਉਂਗਲ ਤੇ ਕਾਹਤੋਂ ਡੈਸ਼ ਨਾ ਵਾ? ਉਸਤਾਦ ਜੀ ਜਿਵੇਂ ਜ਼ਖਮ ਤੇ ਨਮਕ ਨਹੀਂ ਪਾਈਦਾ, ਲੈ ਨਹੀਂ ਨਹੀਂ ਇਹਦੇ ਨਾਲ ਕੋਈ ਮਰਮ ਪੱਟੀ ਦਾ ਚੱਕਰ ਆ ਉਸਤਾਦ ਜੀ। ਉਸਤਾਦ ਜੀ ਤਾਂ ਕਹਿੰਦੇ ਮਰਦੇ ਮੂੰਹ ਸੱਟ ਤੇ ਡੈਸ਼ ਹੋ ਨਾ ਹਾਂ ਠੀਕ ਹੋ ਜਾਂਦੀ। ਅੱਛਾ ਜੀ, ਕਹਿੰਦੇ ਆ ਸੁਣਿਆ ਜਿਹਦਾ ਮਤਲਬ ਇਹ ਤਾਂ ਫਿਰ ਐਮਰਜੈਂਸੀ ਵਾਰਡਾਂ ਦੇ ਵਿੱਚ ਐਕਸੀਡੈਂਟ ਹੋਵੇ ਤੇ ਉੱਥੇ ਲੋਕੀ ਸਾਰੇ ਸ਼ੁਰੂ ਹੋ ਜਾਣ ਮਰੀਜ਼ ਦੇ ਉੱਤੇ। ਉੱਤੇ ਲੋਕੀ ਖੂਨ ਦਾ ਪੁੱਛਣਾ, ਉਹ ਪੋਜ਼ਿਟਿਵ ਡੈਸ਼ ਹੈ ਭਾਜੀ। ਆਹੋ ਉਹ ਵੀ ਕਹਿ ਰਿਹਾ ਨਾ, ਨਹੀਂ ਇਹ ਕੀ ਗੱਲ ਹੋਈ? ਜਿਹੜੇ ਬੱਚਿਆਂ ਦਾ ਹੁੰਦਾ ਸੀ ਸਾਰੀ ਕੋ ਬੱਚਿਆਂ ਦਾ ਬੱਚਿਆਂ ਦਾ ਹੁੰਦਾ ਜਿਹੜੇ ਬੱਚੇ ਦੁੱਧ ਪੀਂਦੇ ਸੀ ਨਾ, ਉਹਨਾਂ ਦਾ ਡੈਸ਼ ਦਾ ਅੱਛਾ ਵੱਡੀ ਉਂਗਲ ਕਿਉਂ ਗਿਆ? ਜ਼ਖਮੀ ਨਹੀਂ ਇਹਦੇ ਪਿੱਛੇ ਕੋਈ ਰਾਜ਼ ਆ, ਇਹਦੇ ਪਿੱਛੇ ਕੋਈ ਕਹਾਣੀ ਆ, ਮਿਸਟਰੀ ਹੈ। ਇਸ ਤਰ੍ਹਾਂ ਮਿਸਟਰੀ ਆ। ਉਸਤਾਦ ਜੀ ਭਲੇ ਤੌਰ ਤੇ ਮਸਾਲਾ ਵਾ। ਨਹੀਂ ਤੇ ਕਹਿਣਾ ਸੀ ਅਗਰ ਉਹ ਗੱਲ ਤੇ ਰਹਿ ਹੁੰਦੀ ਨਾ, ਫਿਰ ਕਹਿਣਾ ਸੀ ਇਹ ਤੇ ਜ਼ਖਮ ਦੇ ਉੱਤੇ ਨਹੀਂ ਡੈਸ਼ ਦਾ, ਇਹ ਤੇ ਵੱਡੇ ਜਿਸਮ ਦੇ ਉਂਗਲ ਕੱਲੀ ਕਿਉਂ ਕਰਾਈ ਸਾਨੂੰ? ਸਵਾਲ ਬੜਾ ਉਸਤਾਦ ਜੀ ਹੈ। ਸਮਝ ਆ ਰਹੀ? ਉਸਤਾਦ ਜੀ ਇਹ ਸੋਚਣ ਵਾਲੀ ਗੱਲ। ਹਾਂ ਨਹੀਂ ਤੁਹਾਨੂੰ ਅੱਜ ਪਤਾ ਲੱਗੀ ਸਾਜੀ ਮਿਸਾਲ ਇਹ ਕਿ ਪਹਿਲੇ ਨਹੀਂ ਮੈਂ ਛੋਟੇ ਹੁੰਦੇ ਤੋਂ ਸੁਣਦਾ ਆ ਰਿਹਾ ਵਾਂ। ਕੀਤੀ ਅੱਜ ਵਾ ਸਾਡੇ ਸਾਹਮਣੇ। ਇਹ ਕਿਆ ਭਲਾ ਕਿਦੋਂ ਜਾਂਦਾ ਵਾ? ਕਿਸ ਮੌਕੇ ਤੇ ਕਿਸ ਬੰਦੇ ਨੂੰ ਕਿਹਾ ਜਾਂਦਾ? ਕਿਸੇ ਬੰਦੇ ਦੀ ਉਸਤਾਦ ਜੀ ਜਿਹੜੀ ਠਹਿਰ ਜਾ ਇੱਕ ਮਿੰਟ, ਤੂੰ ਦੱਸ। ਕਿਸ ਮੌਕੇ ਤੇ ਕਹੇ ਹਾਂ ਕਿਸ ਮੌਕੇ ਤੇ ਕਿਹਾ ਜਾਂਦਾ? ਜਦੋਂ ਸਾਲੀਆਂ ਦੁੱਧ ਨਹੀਂ ਪਿਲਾਉਣ ਆਉਂਦੀਆਂ ਤੇ ਫਰੂਟ ਦਾ ਬੰਦਾ ਦੁੱਧ ਨਹੀਂ ਪੀਂਦਾ। ਉਦੋਂ ਕਹਿੰਦੇ ਵੀ ਇਹ ਤੇ ਹਾਂ ਉਦੋਂ ਵੱਡੀ ਉਂਗਲ ਤੇ ਨਹੀਂ ਡੈਸ਼ ਦਾ, ਸਾਰੀਆਂ ਕਹਿੰਦੀਆਂ। ਨਹੀਂ ਪਿੱਛੋਂ ਬਾਬਾ ਕਹਿੰਦਾ ਨਹੀਂ ਇਹਨਾਂ ਨੇ ਪੀਣਾ। ਅੱਛਾ ਅੱਛਾ ਉਹਦਾ ਸਿੱਧਾ ਸਿੱਧਾ ਵਾ ਤੂੰ ਦੱਸ। ਕਾਹਦਾ? ਹਾਂ ਤੂੰ ਗੱਲ ਸੁਣੀ ਹੈ? ਹਾਂਜੀ ਉਸਤਾਦ ਜੀ ਮੈਨੂੰ ਵੱਢ ਕੇ ਵੀ ਸਿੱਟ ਦੇਣ ਤਾਂ ਬੰਦਿਆਂ ਦੀ ਚੁੱਕ ਨਹੀਂ ਆ ਗੋਲੀ ਬੰਦ ਕਰਾਓ ਓਏ ਘੰਟੇ ਲਾਫਟ ਵਾਲੀ ਬੰਦਿਆਂ ਨੇ ਨਹੀਂ, ਲੋਕਾਂ ਨੇ। ਹਾਂ ਉਹ ਮੇਰੇ ਲੜੀ ਪਈ। ਮੈਂ ਕਿਹਾ ਇੱਥੇ ਮੈਂ ਫੈਸਲ ਵੱਢ ਕੇ ਵੀ ਸਿੱਟ ਦਿਆਂ ਤਾਂ ਵੀ ਲੋਕਾਂ ਨੇ ਲੈ ਜਾਣਾ। ਹਾਂ ਉਸਤਾਦ ਜੀ ਉਹ ਗਲੀ ਕਿਹੜੀ ਸੀ ਉਂਗਲ ਵੱਡੀ ਤੇ ਉੱਪਰ ਕਰਾਓ ਉਂਗਲ ਵੱਡੀ ਖੁਸ਼ੀ ਨਾ ਕਰੀਏ। ਉਂਗਲ ਬੜੀ ਤੇ ਖੁਸ਼ੀ ਰੱਖ ਕਰੀਏ। ਨਹੀਂ ਉਸਤਾਦ ਜੀ ਉਹ ਉਹੀ ਗੱਲ ਹੈ ਕਿ ਜ਼ਖਮੀ ਉਂਗਲ ਜਿਹੜਾ ਹੋ ਜਾਂਦੀ। ਹਾਂ ਵੱਡੀ ਉਂਗਲ ਤੇ ਨਹੀਂ ਡੈਸ਼ ਦਾ। ਮੈਂ ਹੁਣ ਤੁਹਾਨੂੰ ਦੱਸਣਾ ਉਸਤਾਦ ਦੇ ਮੁਹਤਰਮ, ਜਦੋਂ ਖਾਰਿਸ਼ ਪੈਂਦੀ ਹੈ ਨਾ, ਪੁਰਾਣੇ ਦੌਰ ਦੇ ਵਿੱਚ ਇਹ ਸੀਗਾ ਕਿ ਉਹਨੂੰ ਗੰਦੇ ਪਾਣੀ ਉਹਦੇ ਉੱਤੇ ਸਿੱਟਦੇ ਸੀਗੇ, ਜਾਂ ਗਾਲੇ ਦਾ ਪਾਣੀ ਉਹਦੇ ਵਿੱਚ ਉਹਨਾਂ ਹੁੰਦਾ ਸੀ, ਛੱਪੜ ਚ ਨਹਾਉਂਦਾ ਸੀਗਾ ਤੇ ਉਹ ਠੀਕ ਹੋ ਜਾਂਦਾ ਸੀਗਾ। ਐਸੇ ਤਰ੍ਹਾਂ ਕਿ ਅਗਰ ਕੋਈ ਖੁਦਾ ਨਾ ਹੱਥ ਚੀਰਾ ਆ ਜਾਏ, ਕੋਈ ਮਸਲਾ ਮਸਾਇਲ ਬਣ ਜਾਏ, ਤੇ ਉੱਥੇ ਯਾਨੀ ਕਿ ਨਾ ਤੁਸੀਂ ਗਾਰਾ ਜਾਂ ਕੋਈ ਸ਼ੈ ਯਾਨੀ ਕਿ ਲਗਾਓਗੇ ਨਾ ਤੇ ਉਹ ਠੀਕ ਹੋ ਜਾਏਗਾ। ਵੱਡੀ ਉਂਗਲ ਅਕਸਰ ਤੇ ਡੈਸ਼ ਦਾ ਜਿਹੜਾ ਐਂਡ ਤੇ ਕਿਹਾ ਉਹ ਹਾਂਜੀ ਉਸਤਾਦ ਜੀ, ਕਿਉਂਕਿ ਉਹ ਜਿਹੜਾ ਉਹੀ ਦਾਨਿਸ਼ ਵਾਲੀ ਗੱਲ ਹੈ। ਚਿੱਕੜ ਵੀ ਜ਼ਖਮ ਆਦੇ ਉਹਦੇ ਉੱਤੇ ਉਹ ਜਿਸ ਤਰ੍ਹਾਂ ਕੋਈ ਹਾਂਜੀ। ਬੈਕਟੀਰੀਆ ਐਸੇ ਹੁੰਦੇ ਨੇ ਕਿ ਜਿਹੜੇ ਉਹਨੂੰ ਠੀਕ ਕਰ ਦਿੰਦੇ ਨੇ। ਹਾਂਜੀ ਹਾਂ ਲੇਕਿਨ ਮੈਨੂੰ ਨਹੀਂ ਮੰਨਣ ਚਾਹੁੰਦੀ, ਮੈਨੂੰ ਇੱਕ ਖਸੂਸੀ ਬੱਚੇ 30% ਮੰਨਣ ਚਾਹੁੰਦੀ, ਲੇਕਿਨ ਇਹਦੇ ਪਿੱਛੇ ਕੋਈ ਗੇਮ ਹੋਏਗੀ। ਉਸਤਾਦ ਜੀ ਜਿਹੜੇ ਸੰਗਤੀ ਲੋਕ ਆ ਨਾ ਉਹਨਾਂ ਨੂੰ ਕਿਹਾ ਗਿਆ ਵਾ ਆਹੋ ਹੁਣ ਇੱਕ ਹੋਰ ਵੀ ਕਿਹਾ ਗਿਆ, ਅਨਾੜੀ ਦਾ ਸੋਚਣਾ ਤੇ ਇਹ ਸਮਝ ਸੇ ਬਾਹਰ। ਸਮਝ ਸੇ ਬਾਹਰ। ਨਹੀਂ ਉਹਨੂੰ ਭੁੱਲ ਗਈ ਮਿਸਾਲ। ਨਾਟੀ ਦਾ ਸੋਚਣਾ ਆ ਕੇ ਟੇੜਾ ਨਾਲੀ ਦਾ ਸੋਚਣਾ ਤੇ ਬੱਚੇ ਗਵਾਚੇ ਦਾ ਲਾਂਗ। अनाड़ी का सोचना गुठलियों के दाम। ਹਾਂ ਚੇਤ ਭੁੱਲ ਗਿਆ ਨਾਲੇ ਨਾ ਉਸਤਾਦ ਜੀ ਭਲਾ ਕੀ ਹੋਇਆ, ਰਾਤੀ ਮੈਂ ਖਾਬ ਕਸਮ ਨਹੀਂ ਗੱਲ ਕਹਿਣਾ ਨਹੀਂ ਚਾਹੀਦਾ, ਇਹ ਦੇਖ ਰਹੇ 3 ਦਿਨ ਹੋ ਗਏ ਮੈਂ ਖਾਬ ਦੇਖਣੇ ਆ, ਮੇਰੀ ਤੇ ਉਸਤਾਦ ਜੀ ਦੀ ਲੜਾਈ ਹੋ ਗਈ। ਅੱਛਾ ਮੈਂ ਕਹਿਣ ਲੱਗਾ ਸੀ 3 ਦਿਨ ਹੋ ਗਏ ਮੈਂ ਵੀ ਇੱਕੋ ਹੀ ਬੰਦੇ ਦੀ ਸੇਮ ਖਾਬ ਦੇਖ ਰਿਹਾ, ਔਰ ਮੈਂ ਸੌਣ ਦਾ ਟਾਈਮ ਬਦਲ ਕੇ ਵੀ ਵੇਖਿਆ ਫਿਰ ਉਹੀ ਆ ਰਹੀ ਹੈ। ਉਹ ਇਹੀ ਤੇ ਆ ਰਿਹਾ। 3 ਦਿਨ ਹੋ ਗਏ ਮੇਰੇ ਉਸਤਾਦ ਜੀ ਨਾਲ ਮੇਰੀ ਖਾਬ ਦੇ ਵਿੱਚ ਲੜਾਈ ਹੋਈ ਆ, ਮੇਰੇ ਫੈਨਾਂ ਨੇ ਬਾਹਰ ਜਲੂਸ ਕੱਢੇ, उस्ताद जी के खिलाफ ਉਸਤਾਦ ਨੇ ਬੰਦੇ ਵੀ ਸੱਦ ਲਏ, ਤੁਹਾਡੇ ਲਈ ਮੇਰੇ ਲਈ ਬੰਦੇ ਸੱਦੇ ਖਾਬ 'ਚ, ਮੇਰੇ ਵੀ ਬਾਹਰ ਫੈਨ ਆ ਗਏ। ਉਸਤਾਦ ਦੇ ਮੁਹਤਰਮ ਬਹੁਤ ਉਹਨਾਂ ਨੇ ਦੇਰਾਂ ਚੋਂ ਕਸਮ ਵਾਲੀ ਗੱਲ ਜੇ ਮੇਰੇ ਤੇ ਪੈਟਰੋਲ ਪਾਤਾ,
ਮੈਂ ਸੱਦ ਲਿਆ, ਚਲੋ ਚੰਗਾ ਹੀ ਰਸ਼ ਥੋੜਾ ਲੱਗਾ ਸੀ ਇੱਥੇ, ਮੈਂ ਬਾਹਰ ਸੱਦ ਲਿਆ, ਮੈਂ ਕਿਹਾ ਭਾਜੀ ਇੱਧਰ ਆ ਜਾਓ। ਉਹ ਮੇਰੇ ਫੈਨ ਸੀ, ਉਹਨਾਂ ਨੇ ਮੇਰੇ ਤੇ ਪੈਟਰੋਲ ਪਾਤਾ। ਤੇ ਭਾਜੀ ਉਹਨਾਂ ਨੇ ਉਹ ਫੈਨ ਆਏ ਸੀ, ਹਾਂ, ਤੇ ਮੈਂ ਬਾਹਰ ਸੱਦ ਲਏ। ਇਸ ਤਰ੍ਹਾਂ ਮਾੜਾ ਕੀਤਾ। ਬੜਾ ਕੀਤਾ। ਆਹ, ਅੱਛਾ ਫੈਨ ਹੈ, ਪੈਟਰੋਲ ਪਾਤਾ ਧਰਤੇ, ਫਿਰ ਤੁਸੀਂ ਕਿੰਨਾ ਲੀਟਰ ਕੀਤਾ? ਇਹ ਕਿੰਨੇ ਕਿਲੋਮੀਟਰ ਕਿੰਨਾ ਕਿਲੋਮੀਟਰ? ਉਹਨਾਂ ਨੇ ਭਾਈ ਮੈਨੂੰ ਕਹਿੰਦੇ ਅੱਗ ਲਾ ਉਸਤਾਦ ਦੇ ਸਾਹਮਣੇ। ਆਪਣੇ ਆਪ? ਆਹ, ਲਓ ਜੀ ਤੂੰ ਆਪਣੇ ਆਪ ਨੂੰ ਨਹੀਂ ਉਹਨਾਂ ਨੇ ਲਾ ਦੇਣਾ। ਜਿਹੜੇ ਫੈਨ ਨਹੀਂ ਹੈ ਨਹੀਂ, ਫੈਨ ਤੇ ਤੇਰੇ ਆਏ, ਆਹੋ, ਕੀ ਕਰਨ? ਲੜਨ ਆਏ, ਹੋਰ ਕੀ ਕਿਹਦੇ ਕਰਨਾ ਨਾਲ? ਤੁਹਾਡੇ ਨਾਲ। ਉਹਨਾਂ ਨੇ ਕਿਹਾ ਉਹਨਾਂ ਨੇ ਮੇਰੇ ਤੇ ਕਿ ਪੈਟਰੋਲ ਪਾਤਾ। ਇhtਜਾਜ ਇਹ ਹੀ ਬਣਦਾ ਵਾ ਕਿ ਤੂੰ ਆਪਣੇ ਆਪ ਨੂੰ ਅੱਗ ਲਾ, ਖੁਦ ਸੋਚੀ ਕਰ। ਫਿਰ ਨਹੀਂ। ਉਸਤਾਦ ਜੀ ਨੂੰ ਆਹ, ਬੰਦੇ ਵੀ ਇਹਨਾਂ ਨੇ ਬੁਲਾਇਆ, ਪੈਟਰੋਲ ਵੀ ਧਰਤੇ ਪਾ ਕੇ। ਪੈਟਰੋਲ ਮੇਰੇ ਤੇ ਪਾਤਾ। ਐਂ ਜੋ ਤੀਜੀ ਲਾਉਣ ਲੱਗੇ ਤੇ ਉੱਠ ਗਏ। ਉਹ ਨਹੀਂ, ਉਹ ਸਿਰਫ ਮੈਨੂੰ ਸੀੜੀ ਬਣਾ ਕੇ ਇਹਨਾਂ ਤੇ ਖੜਾਉਣਾ ਚਾਹ ਰਹੇ ਸੀ। ਪੈਟਰੋਲ ਨੂੰ ਅੱਗ ਲਾ ਕੇ। ਪੈਟਰੋਲ ਮੇਰੇ ਤੇ ਪਾਤਾ। ਇਹ ਜੀ ਨਹੀਂ ਤੁਸੀਂ ਉਹਨਾਂ ਦੀ ਗੱਲ ਨਹੀਂ ਮੰਨੀ। ਉਸਤਾਦ ਜੀ ਕਿੱਦਾਂ ਇੱਕ ਕੀਤਾ? ਸਵਾਲ ਮੈਂ ਪੁੱਛਣਾ ਚਾਹੁੰਦਾ ਵਾਂ। ਫੈਸਲ ਸਾਹਿਬ ਕਹਿੰਦੇ ਨੇ ਮੈਂ ਉਸਤਾਦ ਜੀ ਕਦੀ ਤੁਹਾਡੇ ਅੱਗੇ ਸੀ ਨਹੀਂ ਕੀਤੀ, ਕਿ ਉਹ ਓਏ ਉਹ ਗੁਸਤਾਖ ਹੁੰਦੇ ਨੇ ਸ਼ਾਗਿਰਦ ਵੀ, ਔਲਾਦ ਵੀ, ਜਿਹੜੇ ਆਪਣੇ ਮਾਪਿਓ ਕੀ ਬੋਲਦੇ ਨੇ। ਇਹਦੇ ਵਿੱਚ ਤੁਸੀਂ ਝੂਠੇ ਹੋ ਭਾਈ ਫੈਸਲ ਨਹੀਂ, ਨਹੀਂ, ਤੁਸੀਂ ਨਹੀਂ ਕਹਿੰਦੇ, ਤੁਸੀਂ ਐਂ ਨਹੀਂ ਕਰਦੇ ਆ ਤੇ ਉਹ ਚੁੱਪ ਕਿੰਨੇ ਸ਼ੋਅ ਉਹ ਤੂੰ ਵੀ ਠਹਿਰ ਜਾ। ਉਹ ਤੇ ਚਲੋ ਇੱਕ ਮੇਰਾ ਮਤਲਬ ਢਿੱਡੋਂ ਤੇ ਨਹੀਂ ਨਾ, ਮੈਂ ਤੁਖਮ ਤੇ ਨਹੀਂ ਨਾ ਮੇਰਾ, ਤੁਖਮ ਕੀ ਤੇਰੀ ਹਾਂ ਜ਼ਖਮ ਤੋਂ ਥੋੜਾ ਵੱਡਾ ਹੁੰਦਾ। ਕਹਿੰਦੇ ਤੁਖਮ ਮਲੰਗਾ ਨਹੀਂ। ਇੱਕ ਮਿੰਟ ਯਾਰ, ਹਾਂਜੀ ਇਹ ਸਕੀ ਮਾਂ ਦਾ ਬਦਤਮੀਜ਼ ਆ। ਉਹ ਤੂੰ ਤੇ ਚਲੋ ਮੇਰਾ ਇੱਕ ਰਿਸ਼ਤਾ ਬਾਅਦ ਚ ਬਣਿਆ ਨਾ 2-5-7 ਸਾਲ ਪਹਿਲੇ, ਜਿਹਨਾਂ ਨੂੰ ਢਿੱਡੋਂ ਜੰਮਿਆ ਉਹਦਾ ਬਦਤਮੀਜ਼ ਆ, ਤੈਨੂੰ ਪਤਾ? ਸਾਜੀ ਲੇਕਿਨ ਇਹਨੂੰ ਕਰਨਾ ਨਹੀਂ ਚਾਹੀਦਾ। ਮਾਂ ਅੱਗੇ ਤੇ ਕੌਣ ਬੋਲਦਾ ਤੇ ਕੌਣ ਮਾਰਦਾ। ਇਹ ਅੱਲਾ ਤੇਰੇ, ਮੈਂ ਕਹਿੰਦਾ ਤੇਰੇ ਹੱਥ ਟੁੱਟਣੇ। 70,000 ਵਾਰੀ ਉਹਨੇ ਮੈਨੂੰ ਉਹ ਉਦੋਂ ਮੈਨੂੰ ਇੱਕ ਨਾ ਬੰਦਾ ਮੈਂ ਲਾਈਵ ਹੋਣਾ ਨਾ YouTube ਤੇ ਮੈਂਬਰਸ ਨਾਲ, ਉਹ ਮੇਰੇ ਨਾ ਲਾਈਵ ਤੇ ਇੱਕ ਦੋਸਤ ਆਏ ਨੇ, ਤੇ ਉਹਨਾਂ ਨੇ ਨਾ ਮੈਨੂੰ ਕਿਹਾ, ਜਿਹੜੀ ਮੈਂ ਮੈਂਬਰਸ ਨਾਲ ਲਾਈਵ ਜਾਣਾ, ਤੇ ਉਹਨਾਂ ਨੇ ਮੈਨੂੰ ਕਿਹਾ ਕਿ ਉਹਨਾਂ ਨੇ ਜੁਆਇਨ ਕੀਤਾ ਤੇ ਆਏ ਤੇ ਕਹਿੰਦੇ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ। ਮੈਂ ਕਿਹਾ ਕਰੋ। ਕਹਿੰਦੇ ਮੈਂ ਤੁਹਾਨੂੰ ਇੱਕ ਵਾਰੀ ਮੇਲ ਕੀਤੀ ਸੀ ਕਿ ਅਸੀਂ 4-5 ਭਰਾ ਵਾਂ ਤੇ ਮੇਰੇ ਵਾਲਦ ਸਾਹਿਬ ਮੇਰੇ ਕੋਲ ਰਹਿੰਦੇ ਨੇ, ਤੇ ਮੈਂ ਕਿਸੇ ਵਜ੍ਹਾ ਤੋਂ ਪਰੇਸ਼ਾਨ ਆ, ਕੁਛ ਇਸ ਤਰ੍ਹਾਂ, ਮਤਲਬ ਮੈਨੂੰ ਸਮਝ ਨਹੀਂ ਆ ਰਹੀ। ਕੋਈ ਵਾਲਦ ਸਾਹਿਬ ਦੀ ਵਜ੍ਹਾ ਤੋਂ, ਮਤਲਬ ਇਹ ਨਹੀਂ ਕਿ ਉਹਨਾਂ ਦੀ ਵਜ੍ਹਾ ਤੋਂ ਨਹੀਂ, ਯਾਨੀ ਕਿ ਉਹਨਾਂ ਦੇ ਰਹਿਣ ਤੋਂ ਕਿਤੇ 3-4 ਭਰਾਵਾਂ ਚੋਂ ਇੱਦਾਂ ਦਾ ਕੋਈ ਸੈਟਅਪ ਫੈਮਿਲੀ ਦਾ, ਤੇ ਉਹ ਪਰੇਸ਼ਾਨ ਸੀ। ਤੇ ਮੈਨੂੰ ਇਹ ਲੱਗਾ ਕੋਈ ਆਪਣੇ ਬਾਪ ਦੀ ਸ਼ਿਕਾਇਤ ਲਾ ਰਹੇ ਮੈਨੂੰ ਕਿ ਮੈਂ ਬਾਪ ਦਾ ਵੱਲੋਂ ਪਰੇਸ਼ਾਨ ਆ। ਹੈ ਵੀ ਇਦਾਂ ਦੀ ਗੱਲ ਸੀ, ਲੇਕਿਨ ਉਹ ਪਰੇਸ਼ਾਨੀ ਦੀ ਸ਼ਕਲ ਹੋਰ ਹੋ ਸਕਦੀ। ਤੇ ਮੈਂ ਅੱਗੇ ਉਹਨਾਂ ਨੂੰ ਲਿਖਿਆ ਹਾ ਤੰਜ਼ੀਆ, ਕਿ ਮੈਂ ਆਪਣੇ ਪਿਓ ਦੀ ਸ਼ਿਕਾਇਤ, ਆਪਣੇ ਬਾਪ ਦੀ ਸ਼ਿਕਾਇਤ ਤੂੰ ਮੈਨੂੰ ਲਾ ਰਿਹਾ ਯਾਰ। ਸਹੀ ਗੱਲ, ਵਾਹ ਵਾਹ ਵਾਹ, ਇੱਕ ਮਿਸਾਲ ਆ। ਵੱਡੀ ਗੱਲ। ਤੇ ਕਹਿੰਦੇ ਮੈਂ ਨਾ, ਉਹ ਜਦੋਂ ਤੁਹਾਡਾ ਰਿਪਲਾਈ ਪੜ੍ਹ, ਉਹਨਾਂ ਨੇ ਬੜੀ ਡਿਟੇਲ ਨਾਲ ਬੜਾ ਸੀਰੀਅਸ ਨੋਟਸ ਲਿਖਿਆ, ਤੇ ਮੈਂ ਥੱਲੇ ਹਾ ਤੇ ਕਹਿੰਦੇ ਮੈਨੂੰ ਬੜਾ ਗੁੱਸਾ ਚੜਿਆ। ਮੈਂ ਕਿਹਾ ਯਾਰ ਬੰਦਾ ਫਾਰਗ ਆ, ਇਹ ਤੋਂ ਬਾਅਦ ਮੈਂ ਇਹਨੂੰ ਕੀ, ਆਪਣੀ ਉਹ ਗੱਲ ਜਿਹੜੀ ਮੈਂ ਕਿਸੇ ਨਾਲ ਨਹੀਂ ਕਰ ਰਿਹਾ, ਮੈਨੂੰ ਐਡਾ ਵੱਡਾ ਸਮੇਂ ਕੀਤੀ, ਇਹਨੇ ਕੋਈ ਮਜ਼ਾਕ ਚੜਾਤੀ। ਕਹਿੰਦੇ ਫਿਰ ਨਾ ਤੁਸੀਂ ਅਗਲੇ ਦਿਨ ਸ਼ੋਅ ਦੇ ਵਿੱਚ ਉਹ ਡਿਸਕਸ ਕੀਤੀ ਕਿ ਮੈਂ ਕਿਉਂ ਹੱਸਿਆ ਸੀ। ਤੇ ਕਹਿੰਦੇ ਫਿਰ ਮੈਨੂੰ ਸਮਝ ਆਈ ਕਿ ਤੁਸੀਂ ਜਿਹੜਾ ਹੱਸੇ ਸੀ ਨਾ, ਉਹ ਤੰਜ਼ੀਆ ਮੇਰੇ ਤੇ ਹੱਸੇ ਸੀ ਕਿ ਮੇਰੇ ਆਪਣੇ ਪਿਓ ਦੀ ਸ਼ਿਕਾਇਤ ਮੈਨੂੰ ਲਾ ਰਹੇ। ਤੇ ਫਿਰ ਉਹ ਮੈਂ ਕਾਫੀ ਐਵੇਂ ਪਿਕ ਬਣਾ ਲੈਕਚਰ ਟਾਈਪ ਕੀਤਾ ਸੀ। ਤੇ ਉਹ ਹਿਸਾਬ ਆ ਉਹਨਾਂ ਦਾ ਵੇਖ ਲਾ। ਲੇਕਿਨ ਫਿਰ ਉਹਨਾਂ ਨੂੰ ਮੈਂ ਪੁੱਛਿਆ, ਕਿਉਂਕਿ ਮੇਰੇ ਰੂਬਰੂ ਆ ਗਏ ਸਾਹਮਣੇ, ਤੇ ਉਹ ਕਹਿੰਦੇ ਨਹੀਂ ਐਸਾ ਕੋਈ ਮਸਲਾ ਨਹੀਂ ਸੀ, ਇਹ ਏਦਾਂ ਰੌਲਾ ਸੀ। ਓਕੇ, ਲੇਕਿਨ ਇਹ ਨਾ ਸਾਜੀ ਹੁਣ ਮੈਂ ਦੱਸਦਾ, ਉਸ ਬੰਦੇ ਨੇ ਇੱਕ ਵਾਰੀ ਸ਼ਿਕਾਇਤ ਲਾਈ ਹੈ, ਮੈਨੂੰ ਲੱਗਾ ਇਹਨੇ 33,000 ਵਾਰੀ ਸ਼ਿਕਾਇਤ ਲਾਈ ਆ। ਅੰਮੀ ਇਦਾਂ ਕਰਦੀ, ਅੰਮੀ ਮੇਰੀ ਬੁੱਢੀ ਨੂੰ ਮਾਰਦੀ, ਅੰਮੀ ਫਲਾਂ ਕਰਦੀ, ਅੰਮੀ ਢੀਂਗ ਕਰਦੀ, ਅੰਮੀ ਇਦਾਂ ਕਰਦੀ, ਅੰਮੀ ਇਦਾਂ ਕਰਦੀ। ਉਹ ਅੱਲਾ ਦੇ ਬੰਦੇ, ਅੰਮੀ ਤੇਰੀ ਬੁੱਢੀ ਨੂੰ ਮਾਰਦੀ ਤੇ ਤੂੰ ਵੇਖਦਾ ਰਹਿਣਾ। ਜੀ ਮੈਂ ਉਹ ਗੱਲ ਕਰਦਾ, ਉਹ ਠਹਿਰ ਤੇ ਜਾ ਕੇ ਮੈਨੂੰ ਸਮਝ ਤਾਂ ਲੈਣ ਦੇ, ਗੱਲ ਨੂੰ ਤਾਂ ਸਮਝ ਲੈਣ ਦੇ, ਕੋਈ ਉਹਦਾ ਮਕੈਨ ਦਾ ਮਤਲਬ ਆ ਕੰਮ ਗੱਲ ਨੂੰ ਤਾਂ ਸਮਝ ਲੈਣ ਦੇ। ਠਹਿਰ ਜਾ ਵੈਰਾ ਉਹ ਤੋਂ ਪਹਿਲੇ ਤੂੰ ਮਾਰ ਦੇ। ਵਾਹ 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 ਵਾਹ, ਵਾਕਈ ਸਹੀ ਕਰ। ਮਾਂ ਨੂੰ ਤਕਲੀਫ ਦੇਣਾ ਕਿ ਮਾਂ ਵਿਚਾਰੀ ਬੁੱਢੀ ਉੱਠ ਕੇ ਉਹ ਬਾਹ ਚੁੱਕਿਆ ਕਰਕੇ ਵੀ ਠਾਪਾ, ਤੈਨੂੰ ਵੱਢਣਾ ਵਾ ਜਵਾਨ ਨੂੰ। ਨਹੀਂ ਮੈਂ ਨਹੀਂ ਮਾਰਦਾ ਉਸਤਾਦ। ਤੂੰ ਉੱਠ ਕੇ ਕਹ ਮਾਂ ਜੀ ਇੱਕ ਮਿੰਟ ਆ ਲੋ। ਸਾਜੀ ਮੈਂ ਅਜੇ ਤੱਕ ਨਹੀਂ ਮਾਰਿਆ ਆਪਣੀ ਘਰ ਨੂੰ, ਕੀ ਹੋ ਗਿਆ ਸਾਜੀ, ਮੈਂ ਬਦ ਕਰਦਾ ਮੈਂ ਯਾਰ ਮਾਂ ਜੀ ਉਹ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਸਾਜੀ, ਮਿਸਾਲ ਕੋਈ ਬਣਦੀ ਜੁੜਦੀ ਤੇ ਦੋ ਤੁਸੀਂ ਚੁੱਕੀ ਫਿਰਦਾ ਵਾ ਉਸਤਾਦ ਜੀ ਕਾਲੂ ਤੇ। ਕੀ ਹੋ ਗਿਆ ਹਾਂਜੀ ਕੋਈ ਸ਼ੈ ਹੱਥਾਂ ਤੇ ਲੈ ਕੇ ਫਿਰਦਾ ਮੈਂ ਆਪਣੀ ਹਾਂਜੀ। ਮੈਂ ਨਹੀਂ ਜਾ ਉਸਤਾਦ ਕੇ ਜੀ, ਫਿਰਦਾ ਮੈਂ ਆਪਣੀ ਮਾਂ ਜੀ ਜਿੰਨੀ ਮੈਂ ਕਹਿੰਦਾ ਖਿਦਮਤ ਪਲਕਾਂ ਦੀ। ਮਿੱਠੇ ਪੁਰੀਏ ਨੇ ਆਪਣੇ ਬਾਪ ਦੀ ਕੀਤੀ ਤੇ ਉਹਨੇ ਆਪਣੇ ਵਾਲਦੈਨ ਦੀ ਹਾਂਜੀ, ਕੀਤੀ। ਕਿਸੇ ਨੇ ਮੈਨੂੰ ਪੁੱਛ ਲਓ ਕੀ ਸਰ। ਬਾਤ। ਲਓ ਜੀ, ਮੇਰੀ ਤੈਨੂੰ ਕਿੱਦਾਂ ਪੁੱਛ ਲਈਏ? ਇਹਨੇ ਤੈਨੂੰ ਕਿੱਦਾਂ ਪਤਾ? ਇਹਨੇ ਵਾਲ ਸਾਹਿਬ ਤੋਂ ਫੋਨ ਕੀਤਾ ਵਾ। ਨਹੀਂ ਤੈਨੂੰ ਕਿੱਦਾਂ ਪਤਾ? ਮੈਨੂੰ ਇਹ ਪਤਾ ਹੈ। ਤੂੰ ਕਿੱਥੇ ਦੇਖਿਆ? ਮੈਂ ਇੱਕ ਵਾਰੀ ਉਹਦੇ ਘਰ ਗਿਆ ਵਾ ਅੱਛਾ, ਤੇ ਤੇ ਆਪਣੀ ਮਾਂ ਨਾਲ ਇਹ ਤੇ ਉਹ ਹਾਜੀ ਉਸਤਾਦ ਜੀ ਮਾਸ਼ਾਅੱਲਾ
ਇੰਜ ਬੈਠੇ ਹੋਏ ਸੀਗੇ ਸਰਾਣੇ ਤੇ ਘੁੱਟਣ ਦੇ ਸਨ ਕੌਣ? ਦੋਵੇਂ ਜਣੇ ਉਸਤਾਦ ਜੀ ਗਲਾ? ਨਹੀਂ ਜੀ, ਗੱਲ ਉਹ ਤਾਂ ਇਹ ਹੈਗੇ ਸੀਗੇ। ਤੇ ਸਾਡੀ। ਮੈਂ ਇਹਦੀ ਕੰਡੀਸ਼ਨ ਵੇਖੀ ਕਿ ਉਹ ਸੱਸ ਸੀ। ਸੱਸ ਜੀ ਮਾਂ ਜੀ ਉਹ ਸੀ ਜਿਹੜੇ ਚਾਹ ਬਣਾ ਕੇ ਲਿਆਏ ਸੀ ਇਹਨਾਂ ਧੋਖਾ। ਉਸਤਾਦ ਜੀ ਇੱਥੇ ਦੀ ਹਾਲਤ ਵੇਖਣ ਵਾਲੀ ਸੀ ਜਿਸ ਦਿਨ ਅਸੀਂ ਮੈਂ ਸਲਮਾਨ ਤੇ ਤੁਸੀਂ ਤੇ ਭਾਈ ਮਿੱਠਾ ਅਸੀਂ ਹਾਂਜੀ। ਇੱਥੋਂ ਉਸਤਾਦ ਜੀ ਮੈਂ ਜ਼ਿੰਦਗੀ 'ਚ ਨਹੀਂ ਇੰਨੀ ਗੱਡੀ ਤੇਜ਼ ਚਲਾਈ ਜਾਂ ਮੈਂ ਅੱਜ ਗੱਡੀ ਤੇਜ਼ ਚਲਾਈ ਜਾਂ ਮੈਂ ਉਸ ਦਿਨ ਗੱਡੀ ਤੇਜ਼ ਚਲਾਈ ਹਾਂ ਅੱਜ ਤੇ ਸ਼ੂਟਰ ਅਸੀਂ ਗਏ ਆ ਉਸਤਾਦ ਜੀ ਤੇ ਉਹ ਅੱਗੇ ਦੀ 32 ਤੱਕ ਲੈ ਗਏ ਮੀਟਰ। ਓਏ ਮੈਂ ਤੈਨੂੰ ਕਹਿੰਦੇ ਆ ਕਿ ਤੇਰੀ ਕੋਰੇ ਗੱਡੀ ਆ 5 ਲਾਸ਼ਾਂ ਵਿੱਚ ਬੈਠੀਆਂ, ਤੂੰ ਕਿੰਨੀ ਕੁ ਤੇਜ਼ ਚਲਾ ਲਈ ਓਏ? ਉਸਤਾਦ ਜੀ ਮੈਂ ਲੱਗੀ ਕਰਨ ਹੁਣ ਏਸੀ ਮੱਠਾ ਜਿਹਾ ਚਲਾਇਆ ਮੈਂ ਕਹਿੰਦਾ ਯਾਰ ਦਿਨ ਦੇ ਟਾਈਮ ਕੋਰੇ ਗੱਡੀ 'ਚ ਨਹਿਰ ਪੂਰਾ ਰੋਡ ਕਿੰਨੀ ਕੁ ਤੇਜ਼ ਤੂੰ ਚਲਾ ਸਕਦਾ, ਮੈਨੂੰ ਨਹੀਂ ਪਤਾ ਭਲਾ। ਫਾਰਗ ਹਲਕਾ ਜਿਹਾ ਮੈਂ 2 ਤੇ ਏਸੀ ਕੀਤਾ। ਹੁਣ ਮੇਰੀ ਵੀ ਤਬੀਅਤ ਸੀ ਸ਼ਰਾਬ ਪਿੱਛੇ ਐ ਕਰਨ ਡਿਆ, ਕਹਿੰਦਾ ਮਿੱਠੇ ਏਸੀ ਚੇਂਜ ਕਰਦੇ। ਮੈਨੇ ਕਰਕੇ 2 ਤੇ ਕੀਤਾ, ਭਾਈ ਨੇ ਏਸੀ ਫੁੱਲ ਬੰਦ ਕਰਕੇ ਤੇ ਸ਼ੀਸ਼ੇ ਥੱਲੇ ਕਰਦੇ, ਕਹਿੰਦਾ ਨਹੀਂ ਡਰਾਈਵ ਕਰੋ। ਹਾਂ ਨਹੀਂ ਚੰਗਾ ਸਗੋਂ ਸਹੀ। ਹੌਲੀ ਗੱਡੀ ਚਲਾ ਕੇ ਕਹਿੰਦੇ ਯਾਰ ਪੈਟਰੋਲ ਥੋੜਾ ਵਾ। ਏਸੀ ਨਹੀਂ ਸਹੀ ਆ, 5 ਬੰਦੇ ਬੈਠੇ ਏਸੀ ਕੋਰੇ 660 ਸੀਸੀ ਗੱਡੀ ਆ, ਚੰਗਾ ਕੀਤਾ ਆਰਾਮ ਨਾਲ ਏਸੀ ਬੰਦ ਕਰਕੇ ਦਰਾ ਸਕੂਨ ਨਾਲ ਜਾਣਾ ਸੀ। ਠੀਕ ਕੀਤਾ, ਚਲੋ ਛੱਡੋ ਇਸ ਗੱਲ। ਅੱਜ ਮੈਂ ਚੇਂਜ ਕਰਨ ਲੱਗਾ ਜੇਗਾ। ਤੇਰੀ ਮਾਂ ਤੇਰੀ ਖਿਦਮਤ ਨਹੀਂ ਕਰਦੀ ਬੁੱਢੀ ਦੀ? ਤੇਰੀ ਬੁੱਢੀ ਤੇਰੀ ਯਾਰ ਇਹਦੀ ਬੁੱਢੀ ਕਸਮੇ ਉਹ ਜਿਵੇਂ ਨਹੀਂ ਅਸੀਂ ਗੱਲਾਂ ਚ ਅੱਲਾ ਉਹ ਤੇ ਰੱਬ ਨੂੰ ਪਤਾ ਨਾ ਜੰਤੀ ਕੌਣ ਆ ਦੋਜ਼ਕੀ ਕੌਣ, ਜੇ ਲੇਕਿਨ ਅਸੀਂ ਕਹਿ ਦਈਦਾ ਵੀ ਪਿਆਰ ਨਾ ਕੇ ਯਾਰ ਮਾਸ਼ਾਅੱਲਾ ਉਹ ਜੰਤੀ ਰੂਹ ਸੀ, ਕਹਿ ਦਈਦਾ ਨਾ, ਐਵੇਂ ਬਿਆਨ ਦੇ ਦਈਦਾ। ਉਹ ਆਪਣੀ ਇੱਕ ਸਾਡੀ ਜਿੰਨਾ ਕ ਅਸੀਂ ਜਾਣਦੇ ਉਸ ਹਿਸਾਬ ਉਹ ਦੁਆ ਹੀ ਹੁੰਦੀ ਇੱਕ ਹਿਸਾਬ ਦੀ ਕਿ ਯਾ ਅੱਲਾ ਨੂੰ ਜੰਨਤ ਚ ਦਈ। ਇਹਦੀ ਟਰਮ ਇਹ ਆ ਕਿ ਇਹ ਜੰਤੀ ਹੈ ਯਾਰ, ਇਹ ਦੁਆ ਹੀ ਹੈ ਬੇਸਿਕ, ਠੀਕ ਹੈ ਨਾ। ਤੇ ਇਹਦੀ ਬੁੱਢੀ ਯਾਨੀ ਮੈਂ ਉਹ ਕਹਾਂਗਾ ਯਾਰ ਉਹ ਜੰਤੀ ਹੈ, ਹਾਏ ਹਾਏ ਯਾਨੀ ਅੱਲਾ ਨੂੰ ਜੰਨਤ ਚ ਦਵੇ ਕਰ। ਉਹ ਜੈਨੂਅਨ ਫਿਜ਼ੀਕਲੀ ਮਾਰ ਖਾਂਦੀ ਸੱਸ ਦੀ ਤੇ ਫਿਰ ਇਹਦੇ ਕੋਲ ਆ। ਉਸਤਾਦ ਜੀ ਸਬਰ ਵੀ ਬਹੁਤ ਕੀਤਾ ਉਹਨੇ। ਯਾਰ ਮੈਂ ਇਹ ਤੇ ਗੱਲ ਕਰਦੇ ਆ ਕਿ ਉਸ ਮੇਰੀ ਭੈਣ ਤੇ ਸਦਕੇ ਜਾਵਾਂ, ਸਹੀ ਗੱਲ ਉਸਤਾਦ ਕੀ ਉਹਦੀ ਪਰਵਰਿਸ਼ ਹੈ ਯਾਰ। ਤੁਸੀਂ ਯਕੀਨ ਕਰੋ ਉਸਤਾਦ ਜੀ ਅੱਲਾ ਜਾਣਦਾ, ਅੱਜ ਅਸੀਂ ਕਾਬੂਲ ਸ਼ੋਅ ਕਰਨ ਗਏ ਆ, ਮੈਨੂੰ ਤੁਹਾਡੀ ਕਸਮ ਲੱਗੇ ਮੈਂ ਝੂਠ ਬੋਲਾਂ ਮੈਂ ਫਾਰਗ ਹੋ ਜਾਵਾਂ, ਮੇਰਾ ਸਭ ਕੁਝ ਖਤਮ ਹੋ ਜਾਏ। ਹੋ ਗਏ ਹੋ ਇਨਸ਼ਾਅੱਲਾ। ਅੱਛਾ ਨਹੀਂ ਮੈਂ ਝੂਠੀ ਕਸਮ ਨਹੀਂ ਖਾ ਰਿਹਾ। ਹਾਂ ਝੂਠ ਬੋਲੇ ਤੇ ਸਾਡੀ ਉਹ ਮੇਰੀ ਭੈਣ ਹੈ, ਮੇਰੀ ਧੀ ਹੈ, ਮੇਰੀ ਭਰਜਾਈ ਵੀ ਹੈ, ਦੋਵੇਂ ਹੈ, ਜੋ ਮਰਜ਼ੀ ਸਮਝ ਲੈ। ਉਸਤਾਦ ਜੀ ਉਹਨੇ ਨਾ ਮੈਨੂੰ ਵਾਲਾ ਕਿਹਾ, ਕਹਿੰਦੀ ਮੈਂ ਨਾ ਇਹਨਾਂ ਨੂੰ ਸਮਝਾਇਆ। ਹਾਏ ਹਾਏ ਰੋਣ ਵੀ ਰਹੀ ਸੀ ਉਸਤਾਦ ਜੀ ਉਹਦੀ ਹੈਂ? ਇੱਕ ਮਿੰਟ ਨਾ ਭਾਈ ਅਸਲ ਇਹ ਗੱਲ ਜਿਹੜੀ ਗੱਲ ਉੱਥੇ ਹੋਈ ਆ ਉਹ ਕਰਨੀ ਆ, ਉਹ ਕਰਨੀ ਆ ਗੱਲ। ਇੱਥੇ ਲੜਾਈ ਨਹੀਂ ਬਣੀ, ਮੈਂ ਤੁਹਾਨੂੰ ਦੱਸਾਂ ਯਾਰ ਉਹ ਲੜਾਈ ਦਾ ਤੋਂ ਯਾਰ ਦੱਸਦਾ ਯਾਰ ਗੱਲ ਸੁਣਦਾ ਯਾਰ ਕੱਲ ਮੈਂ ਗੱਲ ਸੁਣ ਕਸਮ ਉਸਤਾਦ ਦੀ ਖਾ ਕੇ ਕਹਿਣ ਡਿਆ ਅੱਛਾ ਯਾਰ ਇੱਕ ਮਿੰਟ ਤੂੰ ਦੱਸ, ਤੂੰ ਵੀ ਤੁਸੀਂ ਉਸਤਾਦ ਜੀ ਵਾਕਈ ਸੀਰੀਅਸਲੀ ਪੌੜੀਆਂ 'ਚ ਬਹਿ ਕੇ ਭਰਜਾਈ ਸਾਡੀ ਰੋਈ ਆ। ਕਹਿੰਦੀ ਪਹਿਲੇ ਤੇ ਇਹ ਹੋਇਆ ਵੀ ਕਿਲੋ ਚੌਲ ਲਿਆ ਕੇ ਦੇ, ਕਹਿੰਦਾ ਇਹ 8 ਬੰਦੇ ਭੁਗਤਣੇ ਚਾਹੀਦੇ ਆ, ਇਹ ਹਿਸਾਬ ਨਾਲ ਪਕਾ। ਕਹਿੰਦਾ ਖਿਲੇ ਪਕਾਣ ਤੇ ਪੱਪਾ ਨਾ ਬਣਨ ਤੇ ਇੰਜ ਨਾ ਕਰਨ ਤੇ ਤੈਨੂੰ ਮੈਂ ਇੰਜ ਕਰ ਦਾਂਗਾ, ਤੈਨੂੰ ਮੈਂ ਉਂਝ ਕਰ ਦਾਂਗਾ, ਮੈਂ ਸ਼ੇਰ ਕਰ ਇਹ ਆ ਦਾਂਗਾ। ਤਾਂ ਸਾਜ ਮਹਿਮਾਨ ਆਣੇ ਆ ਤਾਂ ਉਹਨਾਂ ਨੂੰ ਬੰਦਾ ਰਾਜੀ ਹੋ ਕੇ ਜਾਵੇ ਮਹਿਮਾਨ। ਯਾਰ ਤੈਨੂੰ ਕੀ ਤਕਲੀਫ ਹੁੰਦੀ? ਇਹ ਵੀ ਨਾਲ ਹੀ ਸੀਗਾ ਨਾ, ਇਹਦੇ ਸਾਹਮਣੇ ਹੀ ਗੱਲ ਮੇਰੇ ਕੀਤੀ। ਸਾਹਮਣੇ ਸਾਰੀ ਗੱਲ ਉਹਨਾਂ ਨਾਲ ਇੱਕ ਹੋਰ ਗੱਲ ਵੀ ਕੀਤੀ ਸੀ, ਅੱਲਾ ਮਾਫੀ ਦੇਵੇ ਉਸਤਾਦ ਜੀ ਕਹਿਣਾ ਨਹੀਂ ਚਾਹੀਦਾ, ਸਾਡੀ ਉਹ ਭਰਜਾਈ ਹੈ, ਨੂੰਹ ਹੈ, ਤੁਹਾਡੀ ਵੀ ਨੂੰਹ ਹੈ, ਸਾਡੀ ਵੀ ਨਹੀਂ ਦੱਸ ਰਿਹਾ ਯਾਰ ਅੱਲਾ ਮਾਫੀ। ਮੇਰੇ ਕੋਲੋਂ ਨਹੀਂ ਉਹ ਜਿਹੜੀ ਕਸਮ ਐਡੀ ਪਾਈ ਆ ਉਹ ਗੱਲ ਤੇ ਦੱਸ। ਉਹ ਕਸਮ ਪੂਰੀ ਤਾਂ ਨਹੀਂ ਜੇ ਤੂੰ ਗੱਲ ਦੱਸੇਗਾ, ਕਸਮ ਪਾ ਕੇ ਗੱਲ ਉਹਦੇ ਤੇ ਮੇਰੇ ਵਾਪੀ ਫਰਕ ਹੋਈ ਨਾ ਮੇਰਾ ਨਾ ਕਸਮ ਵਾਲੀ ਗੱਲ ਉਸਤਾਦ ਜੀ, ਮੇਰਾ ਜ਼ੁਬਾਨ ਇਹ ਕੀ ਲੌਜੀਕ ਆ? ਲਓ ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ, ਮੈਂ ਤੁਹਾਡੀ ਕਸਮ ਆ ਮੈਂ ਗਰਕ ਹੋ ਕੇ ਮਰਾਂ ਜੇ ਮੈਂ ਝੂਠ ਬੋਲਾਂ 10 ਦਾਨਿਸ਼ ਮੇਰਾ ਉਹ ਤਾਂ ਜੋ ਮਾਰੀ ਝੂਠ ਬੋਲ। ਚਲੋ ਉਸਤਾਦ ਜੀ ਜੇ ਮੇਰੇ ਮੂੰਹ ਹੀ ਸੁਣਨਾ ਨਾ, ਤੇਰੇ ਮੂੰਹ ਹੀ ਸੁਣਨਾ ਮੈਂ ਤੈਨੂੰ ਗਰਕ ਕਰਨਾ ਵਾ। ਉਸਤਾਦ ਜੀ ਮੈਂ ਇੰਨਾ ਜ਼ਰੂਰ ਸੁਣਿਆ ਕਿ ਉਹਨਾਂ ਨੇ ਕਿਹਾ ਵਾ ਭਰਜਾਈ ਨੇ ਕਿ ਇਹਨੂੰ ਸਮਝਾਓ। ਅੱਗੋਂ ਮੈਂ ਬਾਹਰ ਆ ਗਿਆ ਸੀ ਫਿਰ ਨਹੀਂ ਅੱਗੋਂ ਮੇਰੇ ਕੰਨ ਜ਼ੇਬ ਜੀ ਨਹੀਂ ਦਿੰਦੇ ਕਿ ਮੈਂ ਬੋਲਾਂ, ਕਹਿੰਦੇ ਲੇਕਿਨ ਤੁਹਾਨੂੰ ਥੋੜਾ ਥੋੜਾ ਮੂੰਹ ਜ਼ੇਬ ਨਹੀਂ ਦਿੰਦਾ ਮੈਂ ਬੋਲਾਂ। ਉਸਤਾਦ ਮੁਹਤਰਮ ਉਹਦੀਆਂ ਅੱਖਾਂ 'ਚ ਓਏ ਨਾ ਮੋਤੀ ਨਹੀਂ ਹੈ ਹਯਾ ਹੈ, ਮੈਂ ਆਪ ਦੇਖੀ ਆ। ਨਹੀਂ ਵਿਆਹ ਦੀ ਗੱਲ ਨਹੀਂ ਕਰਨ ਡਿਆ, ਉਹਦੀਆਂ ਅੱਖਾਂ 'ਚ ਪਾਣੀ ਉਸਤਾਦ ਜੀ ਜਿਵੇਂ ਭਰ ਨਹੀਂ ਜਾਂਦਾ ਪਿਆ। ਓਏ ਉਦੋਂ ਤਾਂ ਗੰਡੇ ਕੱਟ ਕੇ ਆਈ ਸੀ ਵਿਚਾਰੀ। ਉਸਤਾਦ ਜੀ ਉਹਦੀਆਂ ਅੱਖਾਂ ਕੁਝ ਹੋਰ ਕਹਿਣਾ ਚਾਹ ਰਹੀਆਂ ਸੀ ਤੇ ਜ਼ੁਬਾਨ ਕੁਝ ਹੋਰ। ਸ਼ਿਕਵਾ ਹਾਂ ਉਹ ਇਹਦਾ ਤਾਂ ਮੈਨੂੰ ਪਤਾ ਵਾ। ਉਹਨਾਂ ਨੇ ਕਿਹਾ ਉਸਤਾਦ ਜੀ, ਉਹ ਤਾਂ ਵਿਚਾਰੀ ਕਈ ਵਾਰੀ ਇੱਥੇ ਆ ਕੇ ਮੇਰੇ ਕੋਲ ਰੋਈ ਆ। ਕਹਿੰਦੇ ਤੁਸੀਂ ਮੇਰੇ ਵੀਰ ਹੋ, ਮੇਰੇ ਵੱਡੇ ਭਰਾ ਹੋ, ਤੁਹਾਡਾ ਹਿਆ ਕਰਦਾ ਤੇ ਉਸਤਾਦ ਜੀ ਦਾ ਹਿਆ ਕਰਦਾ, ਬਾਕੀ ਹੋਰ ਕਿਸੇ ਦਾ ਹਿਆ ਨਹੀਂ ਕਰਦਾ। ਇਹਨੂੰ ਸਮਝਾਣਾ। ਮੈਂ ਕਿਹਾ ਪੁੱਤਰ ਦੱਸ, ਤੂੰ ਮੇਰੀ ਭੈਣ ਹੈ, ਮੇਰੀ ਧੀ ਹੈ, ਮੈਨੂੰ ਦੱਸ ਮੈਂ ਉਸਤਾਦ ਦੇ ਕੋਲੋਂ ਜਾ। ਤੁਸੀਂ ਉੱਥੇ ਸ਼ੋਅ ਕਰਨ ਗਏ ਸੀ ਜਾਂ ਪੰਚਾਇਤ ਤੇ ਗਏ ਸੀ? ਨਹੀਂ ਸ਼ੋਅ ਤੋਂ ਬਾਅਦ ਦੀ ਗੱਲ, ਸ਼ੋਅ ਜਦੋਂ ਲੰਗਰ ਕਰਨ ਲੱਗੇ ਇਜਾਜ਼ਤ ਲਈਏ ਨਾ, ਸ਼ੋਅ ਤੇ 20-25 ਮਿੰਟ ਦਾ ਸੀ, 2-2.5 ਘੰਟੇ ਪੰਚਾਇਤ 'ਚ ਭਗਤਾਈ। ਦੁੱਖੀ ਤੂੰ ਉੱਥੇ ਸੀ?
ਮੈਂ ਉਸਤਾਦ ਜੀ ਬਾਹਰ ਆ ਗਿਆ ਸੀ, ਮੈਂ ਉਹਨਾਂ ਦੇ ਨਹੀਂ ਨਹੀਂ ਉਹ ਪਰਦਾ ਨਾ ਪਾ ਪਰਦਾ ਨਾ ਇਹ ਪਾ ਬਾਹਰ ਨਹੀਂ ਗਿਆ, ਭਾਬੀ ਨੇ ਕਿਹਾ ਮੈਂ ਤਾਂ ਗੱਲ ਕਰਾਂਗੇ ਇਹਨੂੰ ਬਾਹਰ ਭੇਜੋ। ਅਸੀਂ ਕਿਹਾ ਭਾਬੀ ਨੇ ਕਰ ਦਿੱਤਾ। ਪਰ ਨਹੀਂ ਯਾਰ ਤੂੰ ਦੱਸ ਯਾਰ, ਤੂੰ ਮੈਨੂੰ ਸਹੀ ਤਾਂ ਲੱਗ ਰਿਹਾ ਦੱਸੇਗਾ। ਪੌੜੀਆਂ 'ਚ ਬੈਠੀ ਨੇ ਕਿਹਾ ਪੌੜੀ 'ਤੇ ਬੈਠੀ ਉਸਤਾਦ ਜੀ, ਪਹਿਲੀ ਗੱਲ ਤੇ ਜਦੋਂ ਮੈਂ ਇਹਦੀ ਬੇਟੀ ਨੂੰ 500 ਰੁਪਏ ਦਿੱਤਾ ਵਾ ਨਾ, ਹੈ ਇਹਨੇ ਜਿਹੜਾ ਝਪਟਾ ਮਾਰਨ ਕੀ ਪਤਾ ਨਹੀਂ ਕਿਹਾ ਪੂਰਾ। ਭਾਬੀ ਨੇ ਕਿਹਾ ਦੇਖਿਆ ਮੈਂ ਇਹਨਾਂ ਗੱਲਾਂ ਤੋਂ ਕਹਿੰਦੀ ਗੰਦਾ ਬੰਦਾ ਵਾ। ਹਾਂ ਅੱਲਾ ਮਾਫ ਕਰੀ 500 ਰੁਪਿਆ ਕਿਹੜੇ ਟਾਈਮ ਬਿਠੇ ਸਿਰ ਤੇ ਕਸਮ ਖਾਣੀਆਂ ਮਗਰੋਂ ਟਾਈਮ ਨਿਕਲਿਆ ਸੀ ਕਿਹੜੇ ਟਾਈਮ ਨੂੰ ਦਿੱਤਾ ਵਾ ਐ ਲੈ ਇਸੇ ਉਹ ਗੱਲ ਤੋਂ ਇਸਤਰੀ ਇੱਕ ਮਿੰਟ ਤਾਂ ਜੀ ਏਸੀ ਸਾਹਿਬ ਕੋਲ ਮੋਬਾਈਲ ਚਾਹੀਦਾ ਹੈ ਵਾ ਛਾੜੇ ਥੱਲੇ ਮੈਂ ਪੈਸੇ ਰੱਖੇ ਹੁੰਦੇ, ਇਹ ਵੀ ਰੋਲਾ ਬਣਿਆ ਓਏ, ਇੱਕ ਮਿੰਟ ਫੇਰ ਰੋਲਾ ਬਣ ਗਿਆ ਵਾ, ਤੂੰ ਉੱਥੇ ਗੇੜਾ ਦੇ ਕੇ ਆਇਆ ਵਾ ਇਹਨੇ ਇੰਜ ਕਰਕੇ ਮੋਬਾਈਲ ਚਾਹੀਦਾ ਲਾਇਆ ਵਾ, ਮੈਂ ਛਾੜੇ ਥੱਲੇ ਪੈਸੇ ਰੱਖੇ ਹੁੰਦੇ ਆ, ਉੱਥੇ ਰੋਲਾ ਬਣਿਆ। ਮੈਨੂੰ ਘਰ ਨੂੰ ਪੁੱਛਿਆ ਇੱਥੇ 500 ਪਿਆ ਸੀ, ਮੈਂ ਕਿਹਾ ਉਹ ਤਾਂ ਮੈਨੂੰ ਪਤਾ। ਮੈਨੂੰ ਮੇਰੀ ਭਾਬੀ ਉਹ ਤੂੰ ਉੱਥੋਂ ਤੱਕ ਕੇ ਮੇਰੀ ਕੁੜੀ ਨੂੰ ਲਿਆ ਮੇਰੀ ਭੈਣ ਨੇ ਕਿਹਾ ਸੀ, ਮੈਂ ਕਿਹਾ ਯਾਰ ਮੈਨੂੰ 500 ਰੁਪਏ ਲੋੜ ਵਾ ਇੱਥੇ ਤੇ 500 ਉਹਨੇ ਕਿਹਾ ਸੀ ਕਿ ਛੱਡ ਉੱਥੇ ਚੱਕ ਕੇ 500 ਦੇ ਕੇ ਤੁਸੀਂ ਅੱਛਾ ਉਹ ਤੇਰੀ ਇਸਤਰੀ ਸੈਮ ਦੇ ਜਿਹੜਾ ਛਾੜ ਦੇ ਥੱਲੇ ਹਾਂਜੀ। ਉਹ ਤੋਂ 500 ਚੁੱਕ ਕੇ ਕੁੜੀ ਨੂੰ ਦੇ ਕੁੜੀ ਨੂੰ ਆਇਆ ਪੜਾਇਆ ਤਾਂ ਤੇ ਇੱਥੇ ਕੁੜੀ ਨੂੰ ਕੋਲੋਂ ਦੇ ਗਿਆ ਜੇਬ 'ਚ ਪਾ ਲੈਂਦਾ ਤੇ ਫਿਰ ਆਹੋ ਜਦੋਂ ਨੇ ਉੱਥੋਂ 500 ਚੁੱਕਿਆ ਉਹ ਇਹਦਾ ਹੋ ਗਿਆ, ਘਰ ਦੇ ਪੈਸੇ ਉਹ ਬਾਹਰ ਚੱਲ ਜਾਂਦਾ। ਹੁਣ ਜਿਹੜਾ ਉਹਨੇ ਕੁੜੀ ਨੂੰ ਫੜਾਇਆ ਉਹਨੇ ਕੋਲੋਂ ਫੜਾਇਆ। ਭਾਈ ਫੈਸਲ ਨੇ ਗੱਡੀ ਨੂੰ ਸਲੋ ਮਾਰੇ ਤਾਂ ਭਾਬੀ ਪਿੱਛੇ ਬੈਠੀ, ਇਹਨੇ ਮੈਂ ਨਾ ਰਹਿਣਾ ਹੀ ਨਹੀਂ ਹੈ, ਮੈਨੂੰ ਤਾਂ ਰਾਜ ਲਾ ਦਿਓ। ਜੇ ਜ਼ੁਬਾਨ ਖੋਲਣੀ ਹੈ ਨਾ ਤੇ ਮੈਨੂੰ ਫਿਰ ਅੱਜ ਖੋਲਣੀ ਨਹੀਂ। ਉਹਦੇ ਪਿਆਰ ਦੇ ਤਬਰ ਜਾਈ ਦੇ ਕਹਿੰਦੀ ਐਂਜ ਉਹਨੇ ਕੀਤਾ ਐਡਾ ਰੋਬੜਾ ਬਣਿਆ ਸੀ ਸਾਰਾ। ਨਹੀਂ ਰੋੜਾ ਜੀ ਇਹ ਕਾਂਟਾ ਲਾਉਣ ਲੱਗੇ ਕਹਿੰਦੀ- ਪਿਆਰ ਦੇ ਲੱਗੇ। ਮੈਂ ਕਿਹਾ ਪੁੱਤਰ ਇੱਥੇ ਕੀ ਹੋਇਆ ਕਿੰਨਾ ਰੋਬੜਾ ਨਹੀਂ ਕਾਂਟਾ ਲਾਉਣ ਲੱਗਾ ਸੀ। ਤੇ ਮੈਂ ਕਿਹਾ ਇੱਥੇ ਪੁੱਤਰ ਕੀ ਹੋਇਆ, ਕਹਿੰਦੀ ਨਹੀਂ ਮੈਨੂੰ ਉਹਨਾਂ ਨੇ ਨਹੀਂ ਮਾਰਿਆ, ਮੈਂ ਪੌੜੀਆਂ ਤੋਂ ਇੰਜ ਕਰ ਕੱਢੀ ਗਈ ਸੀ। ਹਾਏ ਹਾਏ ਕੀ ਕਰਤਾ ਪਾਇਆ ਯਾਰ ਕਿੰਨੀ ਕਿੰਨੀ ਮਸ਼ੀਨ ਲਾਈ ਸੀਗੀ, ਪੈਰ ਸਲਿਪ ਹੋਇਆ ਵਾ, ਸਿਰ ਵੱਜਾ ਕੰਧ 'ਚ। ਪਰਸੋਂ ਦੀ ਗੱਲ, ਮੈਂ ਆਪ ਨਾਲ ਕੱਪੜੇ ਧੋਉਂਦੇ ਆ, ਉਹ ਤੇ ਉਸਤਾਦ ਜੀ ਇੱਥੇ ਨਾ ਉਹਦੇ ਵਿਚਾਰੀ ਦੇ ਨਾ ਦੰਦੀ ਦਾ ਨਿਸ਼ਾਨ ਸੀ ਉਸਤਾਦ ਜੀ, ਪੂਰੇ ਦੰਦ ਖੁੱਬੇ। ਦੋ ਬੱਚੀ ਦੇ ਨਿਸ਼ਾਨ ਸੀਗੇ ਬੱਚੀ। ਯਾਰ ਮੇਰੀ ਜ਼ੁਬਾਨ ਸੇਬ ਨਹੀਂ ਦਿੰਦੀ। ਭਾਈ ਲੇਕਿਨ ਤੁਸੀਂ ਗਰੀਬੀ ਜਾਣਦਾ ਉਹ ਹੈ। ਤੁਸੀਂ ਰਹਿਣ ਦੋ ਨਾ, ਫਿਰ ਪੂਰਾ ਕਰਾਓ ਗੇਮ ਕਿੱਦਾਂ ਦਾ ਸ਼ੋਅ ਹੁੰਦੇ ਆ ਬਈ। ਛੱਡੋ ਪਰੇ ਸਾਜ ਹੀ ਪੂਰਾ ਕਰਾਓ ਯਾਰ। ਕੀ ਹੈ ਬਾਜ਼ੂ ਤੇ ਐਡਾ ਛੋੜਾ ਦੰਦੀ ਦਾ ਨਿਸ਼ਾਨ। ਦੁੱਧ ਵਿੱਚ ਅਜੇ ਨਹੀਂ ਆ ਹੈ ਹਾਂਜੀ ਵਿੱਚ ਕੀ ਲਿਖਿਆ ਅਜੇ, ਕਹਿੰਦਾ ਵਿੱਚ ਅਜੇ ਲਿਖਿਆ। ਯਾਰ ਜਾਣਦੇ ਕਿਹਦੀ ਗੱਲ ਕਰੀ ਜਾਂਦੇ ਆ ਯਾਰ। ਯਾਰ ਕਿਦਾਂ ਵੱਡਾ ਲੈ ਮੇਰੇ ਲੰਬੇ ਰੁੱਖ ਵੱਡੀ ਹੈ ਯਾਰ ਇਹਨੂੰ ਬੰਦ ਕਰੋ ਯਾਰ ਟੌਪਿਕ ਨੂੰ। ਜੀ ਉਸਤਾਦ ਜੀ ਤੁਹਾਡੀ ਗੱਲ ਸੀਰੀਅਸ ਲੈਂਦੇ ਨੇ ਲੋਕ। ਤੁਸੀਂ ਉਹਨਾਂ ਨੂੰ ਮਜ਼ਾਕ 'ਚ ਕਿਹਾ ਕਿ ਆਪਣੀ ਅੰਮੀ ਦੇ ਨਾਲ, ਤੇ ਉਹ ਤੁਸੀਂ ਸਮਝਾਓ। ਉਹਨੇ ਨਹੀਂ ਮਜ਼ਾਕ ਹੀ ਕਰਨੇ ਯਾਰ, ਮੇਲਾ ਹੁੰਦਾ ਜਿਹੜੇ ਲੈਂਦੇ ਨੇ ਰਹਿਣ। ਆਹੋ ਜੋ ਤਾਂ ਦੱਸੋ ਚੋਲ ਦਾ ਉਸਤਾਦ ਜੀ ਤੁਹਾਨੂੰ ਫਿਰ ਅੱਜ ਇੱਕ ਚੌਲ ਬਹੁਤ ਮਜ਼ੇਦਾਰ ਸੀ, ਦਹਿ ਤਾਂ ਚਾਵਲ ਸੱਚੀ ਯਾਰ ਬਹੁਤ ਮਜ਼ਾ। ਸਹੀ ਹਦਾਇਤਾਂ ਦੇ ਸੀ। ਹਾਂ ਵਿੱਚ ਚਿਕਨ ਹੁੰਦਾ ਨਾ ਹੋਰ ਮਜ਼ੇਦਾਰ ਹੋਣਾ ਸੀ। ਹੈ ਚਿਕਨ ਹੈ ਨਹੀਂ ਸੀ ਚਿਕਨ ਹੈ। ਓਏ ਉਹਨੂੰ ਲਫਰਾਲੀ ਕਰ ਲਈ ਜੇ। ਇਹ ਫਿਰ ਨਹੀਂ ਤਾਂ- ਓਏ ਚਿਕਨ ਇੰਨਾ ਕਿਸੇ ਕਿ ਆਟੇ 'ਚ ਲੂਣ ਬਹੁਤਾ ਹੁੰਦਾ ਵਾ। ਓਏ ਹੋਏ ਨਹੀਂ, ਨਹੀਂ। ਸਾਨੂੰ ਤੇ ਭਰਮਾ ਦਿੱਤਾ ਉਹਨੇ। ਨਹੀਂ ਭਾਈ ਚਿਕਨ ਸਭ ਨਹੀਂ ਤੋਂ ਸੀ। ਐਂ ਲੱਗਾ ਵੀ ਸ਼ੁਤਰ ਮੁਰਗ ਨਹੀਂ ਪੂਰਾ ਨਹੀਂ ਭਾਈ ਨਹੀਂ ਕੱਲਾ ਚੌਲ ਸੀ, ਯਾਨੀ ਚਿਕਨ ਮੈਨੂੰ ਪਤਾ ਲੱਗ ਗਿਆ ਸੀ ਕਿ ਚਿਕਨ ਵਾਲੇ ਚਾਵਲ ਆ, ਲੇਕਿਨ ਚਿਕਨ ਹੈ ਨਹੀਂ ਸੀ ਵਿੱਚ। ਨਹੀਂ। ਉਸਤਾਦ ਜੀ ਨੋਨੀ ਨੇ ਤੁਹਾਨੂੰ ਪਲੇਟ ਰੋਟੀ ਸਾਹਿਬ ਗੇਮ ਪਾਤੀ ਆ। ਇਹ ਕਾਲੂ ਨੇ ਫਿਰ 2 ਨੰਬਰ ਕੀਤੀ ਹੋਣੀ ਆ। ਯਾਰ ਮੈਂ ਲੈ ਕੇ ਆਇਆ, ਮੈਂ ਵੱਡੇ ਟਿਫਨ 'ਚ ਲੈ ਕੇ ਇੱਥੇ ਫਿਰ ਆਇਆ। ਚਿਕਨ ਗਾਇਬ ਹੋਇਆ ਯਾਨੀ ਚੌਲ ਬਹੁਤ ਮਜ਼ੇਦਾਰ ਸੀ। ਚਿਕਨ ਦੀ ਕਿਹੜੀ ਗੱਲ ਆ, ਚੌਲ ਹੀ ਬਹੁਤ ਟੇਸਟੀ ਸੀ। ਤਾਈ ਦਾ ਰਾਇਤਾ ਸੀਗਾ, ਨਾਲ ਸਲਾਦ ਸੀਗਾ। ਨਹੀਂ ਇਹ ਕੁਝ ਨਹੀਂ ਸੀ ਹੈਗਾ, ਫਿਰਨੇ ਵੀ ਕੱਲੇ ਸੀਗਾ। ਚੌਲ ਹੀ ਸੀ ਬਸ। ਖਲੇ ਚਾਵਲ ਨਹੀਂ ਲੈ ਕਚਰ ਕੁਸ਼ਟਨ ਨਾਲ ਲੈਂਦਾ। ਉਹ ਰਾਇਤਾ ਖਤਮ ਹੋ ਗਿਆ ਸੀਗਾ ਯਾਰ, ਮਿੱਠੇ ਉੱਥੇ ਹੀ ਖਤਮ ਹੋ ਗਿਆ ਸੀਗਾ। ਕਸਟਰਡ। ਗਾੜਾ ਰਾਇਤਾ ਦੇ ਵਿੱਚ ਪਾਣੀ ਪਾ ਕੇ ਲਿਆਉਂਦਾ ਸਾਜਣਾ 2 ਨੰਬਰੀ ਕਰ। ਨਹੀਂ ਨਹੀਂ ਚੌਲ ਹੀ ਠੀਕ ਸੀ ਯਾਰ, ਭਾਵੇਂ ਨਹੀਂ ਸੀ ਚਿਕਨ ਹੈਗਾ, ਕੋਈ ਰੌਲਾ ਨਹੀਂ। ਮਜ਼ੇਦਾਰ। ਕੱਲੇ ਆਜੋ ਚੌਲ, ਹੁਣ ਚਿਕਨ ਪਾ ਕੇ ਉਹ ਚੋਲ। ਯਾਰ ਕੋਈ ਰੌਲਾ ਹੀ ਨਹੀਂ, ਕੱਲੇ ਚੌਲ ਹੀ ਸੀ, ਉਹ ਵੀ ਮਜ਼ੇਦਾਰ ਸੀ ਬਹੁਤ ਹੈ। ਬਸ ਠੀਕ ਆ, ਉਹ 1.5 ਲੱਖ ਹੋ ਗਿਆ ਕਹਿਣਾ ਤਾਂ ਤੇਰਾ। ਨਹੀਂ ਸੀ। ਯਾਰ ਕੁਝ ਨਹੀਂ ਹੁੰਦਾ ਇਹ 'ਚ ਕਿਹੜੀ ਗੱਲ। ਚਿਕਨ ਦਾ ਕੀ ਹੈ, ਬ੍ਰਾਇਲਰ ਚਿਕਨ ਨਾ ਹੀ ਖਾਓ ਚੰਗਾ ਸੀ। ਹਾਂ ਹਾਂ ਅੱਛਾ ਚੌਲ ਉਸਤਾਦ ਜੀ ਸਭ ਤੋਂ ਅੱਛਾ ਗੋਸ਼ਤ ਕਿਹੜਾ ਖਾਣ ਵਾਲਾ ਹੁੰਦਾ? ਪੱਲਿਓ ਬਹੁਤ ਅੱਛਾ ਹੁੰਦਾ। ਉਹ ਹੀ ਅੱਛਾ ਹੁੰਦਾ ਬਸ। ਉਹ ਪੱਲੇ ਨੂੰ ਹੀ ਖਾਣਾ। ਤੇ ਮੈਂ ਕਹਿੰਦਾ ਸਭ ਤੋਂ ਜ਼ਿਆਦਾ ਲਜ਼ੀਜ਼ ਗੋਸ਼ਤ ਕਿਹੜਾ ਹੁੰਦਾ? ਮੈਂ ਸੁਣਿਆ ਵਾ ਖਰਗੋਸ਼ ਦਾ ਤੇ ਹਿਰਨ ਦਾ। ਨਹੀਂ ਸਰ ਇਹਦਾ ਫਿਰ ਤੁਸੀਂ ਕੱਚੂ ਕੁੰਮਾ ਨਹੀਂ ਖਾਦੇ। ਨਹੀਂ ਖਾਦਾ। ਨਹੀਂ ਉਹ ਨਹੀਂ ਮੈਂ ਖਾਦਾ। ਪੱਗ ਦਾ ਮੱਗ ਦਾ ਬਾਗ ਕਿਹੜਾ ਆ ਗਿਆ? ਮੱਗ ਇੱਕ ਹੋਰ ਜਾਨਦਾਰ ਦਾ ਗੋਸ਼ਤ ਵੀ ਬਹੁਤ ਲਜ਼ੀਜ਼ ਹੁੰਦਾ, ਪਰ ਉਹਦਾ ਮੈਂ ਦੱਸਣਾ ਨਹੀਂ। ਕਿਹੜਾ? ਨਹੀਂ ਮੱਕ ਨਹੀਂ, ਡੱਗ ਮੱਕ ਖਾਦਾ ਜੇ ਕਦੀ? ਲੈ ਉਹ ਲੱਡਾ ਲੈ ਵਿੱਚ ਥੋੜਾ ਡੋਲ ਪਾ ਲਾ ਉੱਤੇ, ਉਸਤਾਦ ਜੀ ਡਗਮਗ ਪਕਾ ਕੇ ਉੱਤੇ ਡੋਲ ਪਾ ਲਾ। ਓਏ ਹੋਏ ਤਾਜੀ ਤਲੋਰ ਦਾ ਸਭ ਤੋਂ ਲਜ਼ੀਜ਼ ਹੁੰਦਾ। ਲਜ਼ੀਜ਼ ਹੁੰਦਾ। ਨਾ ਮੱਗ ਦਾ। ਮੈਂ ਕੋ ਗੱਲ ਕਰਦੀ ਖਰਗੋਸ਼ ਦਾ ਕਹਿੰਦੇ ਆ ਕਿ ਤੁਹਾਨੂੰ ਇੰਝ ਲੱਗੇਗਾ ਤੁਸੀਂ ਚਿਕਨ ਖਾ ਰਹੇ ਆ। ਫਿਰ ਉਹਦਾ ਫਾਇਦਾ ਗੱਲ ਤੇ ਉੱਥੇ ਹੀ ਆ ਗਈ। ਹਾਂ ਨਹੀਂ ਨਰਮ ਰੋਸਟ ਖਾਦਾ ਕਦੇ? ਨਹੀਂ ਤੁਸੀਂ ਮੂੰਹ ਝੋਲੀ ਸੁੱਟ ਯਾਰ ਖਰਗੋਸ਼ ਲਿਆ ਮਿੱਠੇ ਇੱਥੇ ਬਾਹਰ, ਮੈਂ ਕਿੱਥੋਂ ਲਿਆਵਾਂ ਜੀ? ਕਿੱਥੋਂ ਲੱਭ ਕੇ ਲਿਆ। ਮੈਂ ਉਸ ਉੱਤੇ ਖੁੱਡਾ ਰੱਖਣਾ ਵਾ ਵੀ ਕਦੀ ਉੱਤੇ ਨਹੀਂ ਰੱਖੀਦਾ ਖਰਗੋਸ਼, ਉਹ ਛੱਤ ਥਾਣੀ ਥੱਲੇ ਆ ਜਾਂਦੇ ਪਾੜ ਕੇ। ਥੱਲੋਂ ਵੀ ਜ਼ਮੀਨ ਦੀਆਂ ਨੀਆਂ ਨੀਆਂ ਖਰਾਬ ਉਹ ਤਾਂ ਥੱਲੇ ਹੀ ਜਾਣਾ ਜਿੱਥੇ ਜਾਣਾ ਉਹਨੇ। ਉਹ ਨਹੀਂ ਭਾਈ, ਛੱਤ ਤੇ ਖਰਗੋਸ਼ ਰੱਖੋ ਠਾਠਰ ਬਣਾ ਕੇ,
ਜਿਹੜਾ ਖੁੱਡਾ ਰੱਖ ਕੇ ਇਹ ਬਸ ਪੱਕੀ ਜਗ੍ਹਾ ਤੇ ਨਹੀਂ ਰਹਿੰਦੇ, ਇਹਨਾਂ ਨੇ ਬਾਹਰ ਜਿੱਦਾਂ ਦਾ ਸਾਡਾ ਨਹੀਂ ਸੈਟਅਪ, ਉੱਥੇ ਇੱਥੇ ਇਹਨਾਂ ਨੇ ਬਹੁਤ ਖੁਸ਼ ਰਹਿਣਾ। ਉਸਤਾਦ ਜੀ ਹੁਣ ਉਹਨਾਂ ਨੂੰ ਇਹ ਨਹੀਂ ਕਿ ਵੀ ਲੰਘ ਜਾਂਦੇ ਨੇ ਕਿਤੇ ਸੁਰੰਗ ਬਣਾ ਲੈਂਦੇ, ਉਹ ਖੁੱਡ ਜੀ ਆਪਣੀ ਬਣਾਉਂਦੇ ਉੱਥੇ ਹੀ ਰਹਿੰਦੇ ਆ। ਨਹੀਂ ਤੁਸੀਂ ਝੱਗ ਬਾਜ਼ਾਰ ਦੀ ਬੈਕ ਸਾਈਡ ਜਾ ਕੇ ਦੇਖੋ, ਹੁਣ ਪਿੰਜਰੇ ਰੱਖੇ, ਖੁੱਡੇ ਰੱਖੇ, ਹੁਣ ਨਹੀਂ ਉਹ ਗੱਲਾਂ ਰਹੀਆਂ। ਨਹੀਂ ਉਹ ਯਾਰ ਉਹ ਠੀਕ ਆ, ਲੇਕਿਨ ਉਹਦੀ ਜੈਨਵਨ ਉਹਨੇ ਕੱਚੀ ਜਗ੍ਹਾ ਤੇ ਹੀ ਰਹਿੰਦਾ ਵਾ, ਉੱਥੋਂ ਹੀ ਉਹ ਯਾਰ ਉਹਦੇ ਕੋਈ ਨਾਖਣ ਹੁੰਦੇ ਕਿੱਦਾਂ ਉਸ ਨੂੰ ਕੱਢ ਲੈਂਦਾ ਥੱਲੇ। ਉਸਤਾਦ ਜੀ ਉਹਦੇ ਪੰਜਿਆਂ ਦੇ ਅੱਗੇ ਥੋੜੇ ਥੋੜੇ ਸੱਬਲ ਲੱਗੇ ਆ। ਹਾਂ ਯਾਰ ਤੁਸੀਂ ਮਿਸਾਲ ਨਹੀਂ ਸੁਣੀ, ਖਰਗੋਸ਼ ਹੁਣ ਖੁੱਡ ਨਹੀਂ ਕੱਢਦਾ, ਚੂਹਾ ਹੁਣ ਰੁੱਡ ਨਹੀਂ ਕੱਢਦਾ, ਕੁਲਫੀ ਗਰਮਾ ਗਰਮ, ਉਹ ਹਿਸਾਬ ਤਾਂ ਹੁਣ ਉਹ ਨਹੀਂ ਗੱਲ ਰਹੀ। ਉਹ ਨਹੀਂ ਉਹ ਭਰਾਵਾ ਕੀ ਹੋ ਗਿਆ, ਮੈਂ ਆਪ ਪਿਛਲੇ ਦਿਨਾਂ 'ਚ ਵੀਡੀਓ ਵੇਖੀ, ਇੱਕ ਘਰ ਡਿੱਗ ਗਿਆ ਉਹ ਖਰਗੋਸ਼ ਨੇ ਉਸਤਾਦ ਜੀ, ਉਹ ਨੀਂਹ ਤੋਂ ਯਾਨੀ ਕਿ ਸ਼ੁਰੂ ਹੋਇਆ, ਥੱਲੋਂ ਸੁਰੰਗ ਖੋਦਦਾ ਗਿਆ। ਯਾਰ ਏਡਾ ਕਿਹੜਾ ਖਰਗੋਸ਼ ਨੇ, ਅੱਲਾ ਮਾਫੀ ਦੇ, ਨੀਹਾਂ ਥੱਲੇ ਚੰਗੀਆਂ ਭਲੀਆਂ ਨੀਹਾਂ ਹੁੰਦੀਆਂ ਸੀ। ਮੈਂ ਕੈਮਰੇ ਉਹਨਾਂ ਨੇ ਉਹ ਭਾਈ ਨੀਹਾਂ ਕਾਹਦੇ ਨਾਲ ਬਣੀਆਂ ਹੁੰਦੀਆਂ ਪਹਿਲਾਂ, ਇੱਟਾਂ ਨਾਲ ਡਬਲ ਇੱਟਾਂ ਨਾਲ 9 ਇੰਚ ਦੀ, ਹਾਂ ਚਲੋ 13 ਇੰਚ ਦੀਆਂ ਨੀਹਾਂ ਹੁੰਦੀਆਂ ਨੇ, ਸੀਮੈਂਟ ਦਾ ਪਾ ਕੇ ਥੱਲਿਓਂ ਚੁੱਕੀਆਂ ਨੇ, ਬਹੁਤ ਖਰਗੋਸ਼ ਹੋ ਚੁੱਕੇ ਤਾਂ ਲੰਘ ਗਿਆ। ਚਲੋ ਠੀਕ ਹੈ। ਨੀਹਾਂ ਕਿੰਨੇ- ਘਰ ਛਿੜ ਦਿੱਤਾ ਉਹਨੇ। ਕਿੰਨੇ ਫੁੱਟ ਤੋਂ ਬਣਦੀ ਹੈਗੀਆਂ ਨੀਹਾਂ? ਯਾਰ ਤੁਸੀਂ ਕਿਤੇ ਖਲੋਚ ਸੀਸੀਟੀਵੀ ਥੱਲੋਂ ਬਣਦੀ ਆ, ਥੱਲੋਂ ਬਣਦੀ 2 3 ਫੁੱਟ 2.5 ਫੁੱਟ ਚਾਲਾ। ਨੀਂਹ ਤੋਂ ਥੱਲੇ ਚਲਾ ਗਿਆ, ਉਹ ਚਲਾ ਗਿਆ, ਠੀਕ ਆ, ਇੱਥੋਂ ਨਹੀਂ ਸ਼ੁਰੂ ਹੋਈ, ਚਲਾ ਗਿਆ, ਫਿਰ ਵੀ ਮਕਾਨ ਨਹੀਂ ਡਿੱਗ ਸਕਦਾ। ਇੱਥੋਂ ਨਹੀਂ ਸ਼ੁਰੂ ਹੋਈ। ਮੈਂ ਕਹਿੰਦਾ ਉਹਦੇ ਥੱਲੇ ਪੂਰਾ ਇੰਜ ਖਾਲੀ ਕਰ ਮੈਂ ਫੇਰ ਵੀ ਨਹੀਂ ਡਿੱਗ ਸਕਦਾ, ਉੱਤੇ ਜਿਹੜਾ ਬਣਿਆ ਹੁੰਦਾ। ਉਹਨਾਂ ਕੋਲ ਸੁਭਾਅ ਲੋ ਮਕਾਨ ਹੈ ਕਿ ਕੋਈ ਗੱਲ ਹੋਣੀ ਆ। ਅੱਛਾ, ਜਾਂ ਫਿਰ ਮਕਾਨ ਕੱਚਾ ਕਰਨਾ ਪਿੰਡ 'ਚ ਇਕੱਲਾ ਹੀ, ਉਹਦੇ ਇੱਧਰ ਵੀ ਮਕਾਨ ਕੋਈ ਨਹੀਂ ਸੀ, ਇੱਧਰ ਵੀ ਕੋਈ ਨਹੀਂ ਸੀ। ਤੇ ਹੋ ਸਕਦਾ ਦੱਸ ਉਹਦੇ ਅੱਗੇ ਕਿੰਨੇ ਮਕਾਨ, ਉਹਦੇ ਪਿੱਛੇ ਕਿੰਨੇ ਮਕਾਨ? ਹਵੇਲੀ ਟੈਪ ਸੀ, ਹਾਂ ਗੋਇਆ ਮਿੱਟੀ ਨਹੀਂ ਜੇ ਫਿਰ ਇਦਾਂ ਤੇ ਫਿਰ ਬੰਦਾ ਲੱਖ ਲੱਖ ਖਰਗੋਸ਼ ਛੱਡ ਦੇ, ਉਹ ਸੁਰਮਾ ਜੇ ਕੱਢੀ ਜਾਣ ਪਹਾੜ ਦੇ ਵਿੱਚੋਂ, ਉਧਰੋਂ ਜਾ ਕੇ ਖਰਗੋਸ਼ ਨਿਕਲ ਆਏਗਾ। ਬਾਦਸ਼ਾਹਾਂ ਨੇ, ਮੁਗਲਾਂ ਦੇ ਬਾਦਸ਼ਾਹਾਂ ਨੇ ਇਹਨਾਂ ਨੇ ਖਰਗੋਸ਼ ਰੱਖੇ ਹੁੰਦੇ ਸੀ। ਇਧਰੋਂ ਖਰਗੋਸ਼ ਦੇ ਜੀਪੀਐਲ ਲਾ ਦਿੰਦੇ ਸੀ ਉਹਨੂੰ ਕਿ ਵੀ ਇਧਰੋਂ ਜਾ ਕੇ ਤੂੰ ਅੱਗੋਂ ਦਿੱਲੀ ਸਰੋਂ ਕੱਢ ਦੇ। ਬਲਕਿ ਖਰਗੋਸ਼ ਨੂੰ ਨਾਖੂਨ ਨਹੀਂ ਕਰਦਾ, ਨਹੀਂ ਕਿ ਗੈਂਤੀ ਬਣਾ ਕੇ ਚੀਜ਼ਾਂ ਖਰਗੋਸ਼ ਹੈ ਹਾਂ ਤੋੜ ਜਿਆਦਾ ਹੋ ਸਕਦਾ। ਤੇ ਖਰਗੋਸ਼ਣੀ ਜਿਹੜੀ ਹੁੰਦੀ ਹੈ ਨਾ, ਉਹ ਆਪਣੇ ਬੱਚੇ ਆਪ ਖਾਂਦੇ ਨੇ। ਓਏ ਭਾਈ ਸੱਪ ਵਾ ਐਨਾ ਕੌੜਾ ਸਭ ਬਜ਼ੁਰਗ ਸਾਹਿਬ ਖਰਗੋਸ਼ ਹੀ ਜਿਹੜੀ ਨਾ ਆਪਣੇ ਬੱਚੇ ਇੱਕ ਸਵਾਲ ਮੈਂ ਕੀਤਾ ਸੀ ਇਹ ਰੋਡ ਸ਼ੋਅ ਦੇ ਵਿੱਚ, ਬੜਾ ਮਜ਼ੇਦਾਰ ਟੈਕਨੀਕਲ ਸਵਾਲ ਸੀ ਕਿ ਇੱਕ 100 ਫੁੱਟ ਦੀ ਸੁਰੰਗ ਆ, ਕਿੰਨੀ 100 ਫੁੱਟ ਦੀ 100 ਫੁੱਟ ਦੀ ਸੁਰੰਗ ਆ, ਉਹਦੇ ਅੰਦਰ ਤੂੰ ਕਿੰਨੇ ਫੁੱਟ ਤੱਕ ਜਾ ਸਕਦਾ ਉਹਦੇ ਅੰਦਰ? ਸੁਰੰਗ ਤੱਕ ਜਾ ਸਕਦਾ ਨਹੀਂ ਨਹੀਂ, ਕਿੰਨੇ ਫੁੱਟ ਤੱਕ ਜਾ ਸਕਦਾ? 100 ਫੁੱਟ ਦੀ ਸੁਰੰਗ ਆ, ਸੁਰੰਗ ਤੂੰ ਉਹਦੇ ਅੰਦਰ ਕਿੰਨੇ ਫੁੱਟ ਤੱਕ ਜਾ ਸਕਦਾ? ਉਹਦੀ ਚੌੜਾਈ ਕਿੰਨੀ ਹੈ? ਤੂੰ ਤੇਰੇ ਨਾਪ ਦੀ ਆ, ਤੂੰ ਤੁਰ ਸਕਦਾ ਆਰਾਮ ਨਾਲ। 100 ਫੁੱਟ ਥੱਲੇ ਵੇ ਨਹੀਂ ਨਹੀਂ ਇੰਜ ਸਿੱਧੀ ਹੈ ਯਾਰ, ਬਾਈ- ਗਲੀ ਲਾਣਾ ਯਾਰ, ਗਲੀ ਆ ਹਾਂ ਇੱਕ ਗਲੀ ਆ 100 ਫੁੱਟ ਦੀ, ਆਹੋ ਅੱਗੋਂ ਕੰਧ ਆ ਯਾਨੀ ਅੱਗੋਂ ਕਿਸੇ ਹੋਰ ਪਾਸੇ ਨਿਕਲ ਜਾਂਦੀ ਹੈ। ਅਗੋ ਹੋਰ ਹਾਂ ਤੂੰ ਉਸ ਗਲੀ ਦੇ ਵਿੱਚ, ਗਲੀ ਦੇ ਅੰਦਰ ਹਾਂ ਕਿੰਨੇ ਫੁੱਟ ਤੱਕ ਜਾ ਸਕਦਾ? 100 ਫੁੱਟ ਤੱਕ ਹੀ ਹੋਣਾ। ਹਾਂ ਤੂੰ ਦੱਸ ਵੀ। ਇੱਕ ਸੁਰੰਗ ਆ, ਕੋਈ ਐਸੀ ਚੀਜ਼ ਆ 100 ਫੁੱਟ ਲੰਮੀ ਹੈ, ਸਾਹਮਣੇ ਨਜ਼ਰ ਆ ਰਿਹਾ ਕਿ ਇਧਰੋਂ ਵੰਡਾ ਉਧਰੋਂ ਨਿਕਲ ਜਾਣਾ, 100 ਫੁੱਟ ਦੀ ਹੈ, ਤੂੰ ਉਹਦੇ ਅੰਦਰ ਕਿੰਨੇ ਫੁੱਟ ਤੱਕ ਜਾ ਸਕਦਾ? ਸਵਾਲ ਜਨਰਲ ਨੌਲੇਜ ਦਾ ਵਾ, ਸੋਚ ਕੇ ਜਵਾਬ ਦੇਣਾ ਪੈਣਾ ਵਾ। ਲੌਜੀਕ ਨਾਲ ਸੋਚੀ ਜਾ ਯਾਰ 100 ਫੁੱਟ ਸਿੱਧੀ ਆ ਇਦਾਂ ਕਿ ਨਹੀਂ ਨਹੀਂ ਏਦਾਂ ਤੇਰੇ ਨਾਪ ਦੀ ਆ, 7 ਫੁੱਟ 8 ਫੁੱਟ ਆ, ਤੇ ਵਿੱਚ ਕੋ ਵਾਲਾ ਕੋਈ ਕੁਛ ਨਹੀਂ, ਤੂੰ ਆਰਾਮ ਨਾਲ ਤੁਰ ਸਕਦਾ ਉਹਦੇ ਪਾਣੀ ਕੁਛ ਨਹੀਂ। ਨਾਕਾਬਾਜ਼ੀ ਮੈਂ ਕਿਹਾ ਕੁਛ ਨਹੀਂ, ਕੋਈ ਜਾਨਵਰ ਨਹੀਂ, ਕੋਈ ਡਰ ਵਾਲੀ ਗੱਲ ਹੀ ਨਹੀਂ, ਤੂੰ ਆਰਾਮ ਨਾਲ ਜਾ, ਲੋਕੀ ਜਾ ਰਹੇ ਆ, ਤੂੰ ਵੀ ਜਾਣਾ। ਮੈਂ ਤੈਨੂੰ ਸਿਰਫ ਇਹ ਪੁੱਛ ਰਿਹਾ ਕਿ ਤੂੰ 100 ਫੁੱਟ ਦੀ ਸੁਰੰਗ ਦੇ ਵਿੱਚ ਅੰਦਰ ਕਿੰਨੇ ਫੁੱਟ ਜਾ ਸਕਦਾ? 99 ਫੁੱਟ ਜੀ। ਓਕੇ ਤੂੰ ਦੱਸ ਬਈ। ਬਿੱਲੀ ਮੂਲੀ ਹੈ ਮੂਲੀ ਸਾਦੀ ਹੈ ਮੂਲੀ ਨਹੀਂ ਯਾਰ, ਪਹਿਲੀ ਆ 100 ਫੁੱਟ ਹੀ ਜਾ ਸਕਦੇ ਆ ਅਸੀਂ। 10 ਯਾਰ 100 ਫੁੱਟ ਸਾਜੀ 105 ਫੁੱਟ 5 ਸ਼ਾਦੀ 100 ਫੁੱਟ ਤੇ ਤਾਂ ਮੁੱਕ ਜਾਂਦੀ ਹੈ। ਮੁੱਕ ਗਈ ਪੁੱਤ। ਨਹੀਂ ਆਪਣਾ ਦੇ ਵਿੱਚ ਐਡ ਕਰਨਾ ਬੰਦਾ ਨਹੀਂ ਉਹ ਤੂੰ ਅੰਦਰ ਤੇ ਨਹੀਂ ਨਾ ਜਾਣਾ, ਉਹਦੇ ਇੰਜ ਤੇ ਨਹੀਂ ਨਾ ਜਾਣਾ ਅੱਗੇ ਉਹ ਨੂੰ, ਵਿੱਚ ਤੈਨੂੰ ਤਾਂ ਮੈਂ ਕਿਹਾ ਹੀ ਨਹੀਂ। ਤੂੰ ਸਮਾਉਣਾ ਨਹੀਂ 100 ਫੁੱਟ ਤੋਂ ਬਾਅਦ ਜਦੋਂ ਤੂੰ ਇੰਜ ਬਾਹਰ ਪੈਰ ਰੱਖਿਆ ਮੁੱਕ ਗਈ। ਆਹੋ ਇਹ ਸਵਾਲ ਹੋਈ ਆ ਉਸਤਾਦ ਜੀ ਕਿ Logical ਜਿਵੇਂ ਯਾਰ ਕਦੇ ਜੇ ਹਾਂ। ਤੂੰ ਕਿੰਨੇ ਸੇਬ ਖਾ ਸਕਦਾ ਬਈ, ਉਸ ਤਰ੍ਹਾਂ ਦਾ ਸਵਾਲ ਉਦਾਂ ਦਾ ਵਾ, ਮੈਂ ਉਹੀ ਨਹੀਂ ਸੋਚਿਆ। ਇਹ ਚਲੋ ਸਿੰਪਲ ਸੋਚੋ। ਜਿਹਾ ਤੁਹਾਡਾ ਖੁੱਲੀ ਕਿਤਾਬ ਆ ਸਵਾਲ। 100 ਫੁੱਟ ਦੀ ਸੁਣੋਗਾ 100 ਫੁੱਟ ਕਿਹੜਾ ਯਾਰ ਇੱਕ ਕੁਕੜੀ ਨੇ ਅੰਡਾ ਦਿੱਤਾ ਗੱਤੇ ਤੇ ਉਹ ਹਿਸਾਬ ਆ, ਮੈਂ ਉਹ ਸੋਚਣ ਦਿਆਂ। ਚਲੋ ਦੱਸੋ ਉਹ ਸੋਚਣ ਦਿਆਂ। ਦੱਸੋ ਨਹੀਂ ਇਹ 100 ਫੁੱਟ ਦੀ ਸੁਣੋਗਾ ਹਾਂ। ਸਿੱਧੇ ਜਾਣ ਦੇ ਵਿੱਚ ਨਾ ਹਾਂ ਤੂੰ ਉਹਦੇ ਅੰਦਰ ਕਿੰਨੇ ਫੁੱਟ ਤੱਕ ਜਾ ਸਕਦਾ? ਫੁੱਟ ਹੈ ਫੁੱਟ ਹੈ ਫੁੱਟ ਹੈ ਫੁੱਟ 100 ਫੁੱਟ। ਉਹ ਯਾਰ ਪਹਿਲੇ ਬੱਕਰੀ ਲੈ ਕੇ ਜਾਏਗਾ ਸ਼ੇਰ ਫੁੱਲ, ਇਹ ਉਹ ਟਾਈਪ ਦਾ ਉਹ ਸਵਾਲ ਹੀ। 100 ਫੁੱਟ ਤੇ 100 ਫੁੱਟ ਹੀ ਬਣਦਾ ਇਸ ਹਿਸਾਬ ਨਾਲ ਸਾਜੀ, ਜੇ ਤੁਸੀਂ 100 ਫੁੱਟ ਹੀ ਆ ਯਾਰ ਉਹਨੇ ਹਰ 100 ਫੁੱਟ ਸੁਰੰਗ ਜਾ 100 ਫੁੱਟ ਦੀ ਆ। ਤੇ 100 ਫੁੱਟ ਹੀ ਜਾ ਸਕਦੇ ਆ। ਕਾਰੂ ਓਕੇ ਤੇਰਾ ਜਵਾਬ ਆ ਗਿਆ, ਗਲਤ ਜਵਾਬ ਅੱਛਾ ਆ। ਠੀਕ ਹੋ ਗਿਆ। ਤੂੰ ਦੱਸ ਬਈ। 1 ਫੁੱਟ ਤੇ ਬਾਕੀ 99 ਫੁੱਟ ਬਾਕੀ ਵੀ ਉੱਥੇ ਹੀ ਨੇ। ਅੱਛਾ ਮੈਂ ਉਹਦੇ ਅੰਦਰ ਨਹੀਂ ਜਾ ਸਕਦਾ।
ਓਏ ਕਿਉਂ ਕਾਲੂ ਤੈਨੂੰ ਕਿਹਾ ਸੀ ਨਾ ਪਾਗਲ ਹੈ ਨਹੀਂ ਮੈਂ ਨਹੀਂ ਯਾਰ ਕਿਉਂ ਠਹਿਰ ਜਾ ਕਿਉਂ ਕਿਉਂਕਿ ਸੁਰੰਗ ਪੱਕੀ ਹੈ ਮੈਂ ਉਹਦੇ ਅੰਦਰ ਕਿੱਦਾਂ ਜਾ ਸਕਦਾ ਨਹੀਂ, ਮੈਂ ਨਹੀਂ, ਉਹਦੇ 'ਚ ਚੱਲ ਸਕਦਾ ਨਹੀਂ ਹਾਂ ਚੱਲ ਸਕਦਾ ਆਹੋ ਅੰਦਰ ਨਹੀਂ ਜਾ ਸਕਦਾ ਉਹ ਯਾਰ ਸੁਰੰਗ ਦੇ ਅੰਦਰ ਹੀ ਚਾਹੀਦਾ ਵਾ ਅੰਦਰ? ਥੱਲੇ ਨਹੀਂ ਚਾਹੀਦਾ ਤੂੰ ਥੱਲੇ ਜਾਣ ਦੀ ਗੱਲ ਕਰਨ ਥੱਲੇ ਲੱਗਾ ਬੇਸਮੈਂਟ 'ਚ ਜਾ ਉਹ ਬੇਸਮੈਂਟ ਹੁੰਦੀ ਸੁਰੰਗ ਇੰਜ ਸਿੱਧੀ ਆ ਸਿੱਧੀ ਲੋਕੀ ਲੰਘ ਰਹੇ ਆ ਹਾਂ। ਯਾਨੀ ਤੂੰ ਕਹਿ ਲਾ ਕਿ ਸੁਰੰਗ ਆ ਛੋਟੀ ਜੀ ਨਦੀ ਆ ਉਹਦੇ ਉੱਤੇ ਉਹਨਾਂ ਨੇ ਗੋਲ ਜਿਹਾ ਇੰਜ ਸੁਰੰਗ ਬਣਾਤੀ ਆਹੋ। ਇਹਦੇ ਵਿੱਚੋਂ ਲੰਘ ਜਾਓ ਪੁੱਲ ਕਹਿ ਲਓ ਸੁਰੰਗ ਦੇ ਅੰਦਰ ਚਾਹੀਦਾ ਨਾ ਪੁੱਲ ਦੇ ਉੱਤੇ ਤੁਰੀਦਾ ਵਾ ਸੁਰੰਗ ਉਹਨਾਂ ਨੇ ਗੋਲ ਬਣਾਤੀ ਹਾਂ। ਠੀਕ ਆ ਇਧਰੋਂ ਬੰਦੇ ਜਾ ਵੀ ਰਹੇ ਆ ਇਧਰੋਂ ਜਾਈ ਜਾ ਰਹੇ ਉਧਰੋਂ ਨਿਕਲੀ ਜਾ ਰਹੇ ਜਾਈ ਜਾ ਰਹੇ ਨਿਕਲੀ ਜਾ ਰਹੇ। ਤੂੰ ਇਹਦੇ ਸੁਰੰਗ ਦੇ ਅੰਦਰ ਜਾ ਰਿਹਾ ਮੈਂ ਜਾ ਰਿਹਾ ਤੇ ਬੰਦੇ ਨਿਕਲਣ ਦੇ ਉਹ ਯਾਰ ਯਾਰ ਬੰਦੇ ਕਿਹੜਾ ਈਦ ਪੜ ਕੇ ਇਹਦੇ ਵਿੱਚ ਹੀ ਜਵਾਬ ਹੀ ਅੱਛਾ ਇਹਦੇ ਵਿੱਚ ਨਹੀਂ ਗਾ ਜਵਾਬ ਯਾਰ ਸਿੰਪਲ ਵਾ ਸਿੰਪਲ ਗੱਲ ਆ, ਤੂੰ ਉਹਦੇ ਅੰਦਰ ਤੁਰ ਸਕਦਾ ਕੋਈ ਰੌਲਾ ਨਹੀਂ ਕੋਈ ਡਰ ਨਹੀਂ ਕੋਈ ਖੌਫ ਨਹੀਂ ਕੋਈ ਬਿੱਛੂ ਠੂਆ ਪਾਣੀ ਬਿਜਲੀ ਕੁਛ ਨਹੀਂ 1% ਵੀ ਖਤਰਾ ਨਹੀਂ ਤੂੰ ਜਾ ਸਕਦਾ ਅੰਦਰ ਤੂੰ ਇਹ ਦੱਸਣਾ 100 ਫੁੱਟ ਦੀ ਸੁਰੰਗ ਦੇ ਅੰਦਰ ਤੂੰ ਕਿੰਨੇ ਫੁੱਟ ਤੂੰ ਅੰਦਰ ਜਾ ਸਕਦਾ 2 ਫੁੱਟ ਉਸਤਾਦ ਜੀ 100 ਫੁੱਟ 2 ਨਹੀਂ ਦੋ ਯਾਰ ਫੁੱਟ। ਖੁੱਲਾ ਸਵਾਲ ਆ ਯਾਰ ਖੁੱਲਮ ਖੁੱਲੀ ਸਿੱਧਾ ਸਵਾਲ ਆ ਵੀ 100 ਫੁੱਟ ਦੀ ਸੁਰੰਗ ਆ ਤੁਸੀਂ 100 ਫੁੱਟ ਦੀ ਸੁਰੰਗ ਕਿਹਨਾਂ ਜਾ ਸਕਦੇ 100 ਫੁੱਟ ਜਾ ਸਕਦੇ ਡਾਕਟਰ ਦਿਗਾੜਾ ਸਾਹਿਬ ਸਿੱਧਾ ਗੱਲ ਵਾ ਸਿੱਧੀ ਗੱਲ ਨਹੀਂ ਇਹ ਹੀ ਹੈ ਜਵਾਬ ਸਾਹਿਬ ਜੀ ਹੋਰ ਕੋਈ ਬਣਦਾ 104 ਨਹੀਂ ਫੁੱਟ ਯਾਰ ਮੰਨ ਲਓ ਯਾਰ ਮੰਨ ਲਓ ਬਣਦਾ 100 ਫੁੱਟ 4 ਫੁੱਟ ਆਪਣੇ ਕੋਲੋਂ ਜਾਣ ਡਿਆ ਖੁਸ਼ੀ ਦੋ ਨਾਲ ਇਧਰੋਂ ਨਹੀਂ ਲਿਆ ਇਹਨਾਂ ਤੇ ਮੈਂ ਵੀ ਕਿਹਾ ਵਾ ਕਿ ਇੱਕ ਚਲੋ ਜੀ ਦੱਸੋ ਜੀ ਹਾਰ ਗਏ? ਹਾਰ ਗਏ 50 ਫੁੱਟ ਅੰਦਰ ਜਾ ਸਕਦੇ ਹੋ ਤੁਸੀਂ ਕਿੱਧਰ? 51ਵਾਂ ਫੁੱਟ ਜਿਹੜਾ ਨਾ ਤੁਹਾਡਾ ਉੱਥੇ ਤੋਂ ਬਾਹਰ ਜਾਣ ਲਈ ਹੋਣਾ ਉਹਦੇ ਅੰਦਰ ਤੁਸੀਂ 50 ਫੁੱਟ ਜਾ ਸਕਦੇ ਕਿੱਦਾਂ ਉਸਤਾਦ ਜੀ ਤੁਸੀਂ ਕਿ 100 ਫੁੱਟ ਦੀ ਸੁਰੰਗ ਵਾ ਵਾਹ ਵਾਹ 51 ਫੁੱਟ ਬਾਹਰ ਨਿਕਲਣ ਵਾਲਾ ਵਾ ਉਧਰੋਂ ਸ਼ੁਰੂ ਹੋ ਗਿਆ ਫਾਸ ਗੁੱਜਰ ਜੀ ਇਹ ਗੱਲ ਕਰ ਐਵੇਂ ਨਹੀਂ ਦੁਨੀਆ ਓ ਯਾਰ ਤੂੰ ਐਵੇਂ ਕਹੀ ਜਾਂਦੇ ਹੋ ਗੱਲ ਸੁਣ ਲਾ ਉਹ ਖੈਰ ਉਹ ਤੋਂ ਪਹਿਲਾਂ ਸਮਝ ਛੋੜੀ ਆਖੇ ਜੀ ਮੈਂ ਛੱਡੇ ਪੀਰ ਦਾ ਸੈਸਦਾਰ ਆ ਨਾਲ ਤੂੰ ਐਵੇਂ ਦੁਨੀਆ ਉਸਤਾਦ ਇੱਕ ਮਿੰਟ ਆ ਜਾਓ ਭਾਜੀ ਹਾਂਜੀ ਦੱਸੋ ਤੁਸੀਂ ਕਹਿੰਦੇ 100 ਫੁੱਟ ਦੀ ਸੁਰੰਗ ਵਾ ਠੀਕ ਆ ਹੋ ਗਈ 100 ਫੁੱਟ ਤੂੰ ਕਿੰਨੇ ਫੁੱਟ ਜਾ ਸਕਦਾ ਇਹਦੇ ਚ ਕਿੱਥੇ ਆਇਆ ਅੱਛਾ ਮੈਂ ਤੁਹਾਨੂੰ ਦੱਸਦਾ ਤੂੰ ਸੁਰੰਗ ਦੇ ਅੰਦਰ ਵੜ ਗਿਆ ਬਾਹਰ ਵੀ ਤਾਂ ਨਿਕਲਣਾ ਨਾ ਉਧਰੋਂ ਬਾਹਰ ਨਹੀਂ ਨਿਕਲਣਾ ਹਾਂਜੀ ਨਿਕਲ ਗਏ ਬਾਹਰ ਨਹੀਂ ਨਿਕਲਣਾ ਉਧਰੋਂ ਗੱਲ ਹੈ ਫਿਰ ਤੁਸੀਂ 100 ਫੁੱਟ ਦੀ- ਸੁਣ ਲਾ ਨਾ ਪਹਿਲੇ ਇਸ ਗੱਲ ਤੇ ਗੌਰ ਕਰ ਤੂੰ ਬਾਹਰ ਨਿਕਲਣਾ ਕਿ ਨਹੀਂ ਹਾਂਜੀ। ਠੀਕ ਆ ਆਹ ਸੁਰੰਗ ਆ ਇਧਰੋਂ ਦੀ ਤੂੰ ਵੜਿਆ ਆਹ 100 ਫੁੱਟ ਆ ਹਾਂਜੀ ਠੀਕ ਆ ਤੂੰ ਇਧਰੋਂ ਦੀ ਵੜਿਆ ਤੂੰ ਇਹਦੇ ਅੰਦਰ ਜਾ ਰਿਹਾ ਜਦੋਂ 50 ਫੁੱਟ ਆ ਗਿਆ ਨਾ ਉਦੋਂ ਤੂੰ ਮੈਕਸਿਮਮ ਉਹਦੇ ਅੰਦਰ ਤੱਕ ਆ ਗਿਆ ਜਿਹੜਾ ਹੁਣ ਤੂੰ 51ਵਾਂ ਫੁੱਟ ਲਾਉਣਾ ਨਾ ਉਹ ਤੂੰ ਅੰਦਰ ਨਹੀਂ ਜਾ ਰਿਹਾ ਉਹ ਤੂੰ ਬਾਹਰ ਜਾ ਰਿਹਾ ਉਧਰੋਂ ਇਹ ਬਾਤ ਇਹ 50 ਫੁੱਟ ਤੱਕ ਤੂੰ ਅੰਦਰ ਜਾ ਰਿਹਾ 50 ਫੁੱਟ ਤੋਂ ਬਾਅਦ ਤੂੰ ਬਾਹਰ ਜਾ ਰਿਹਾ ਉਧਰ ਨੂੰ ਹਾਂਜੀ ਲਾ ਤਾੜੀ ਨਹੀਂ, ਲਾ ਅਸੀਂ ਤਾਂ ਕਹਿੰਦੇ ਆ। ਤਾੜੀ ਜਰਾ ਕਿੰਨਾ ਫੁੱਟ ਬਾਹਰ ਨੂੰ ਆ ਇੱਕ ਮਿੰਟ ਯਾਰ 20 ਫੁੱਟ ਤੱਕ ਤਾਂ ਜੀ ਇੱਥੇ ਬੰਦਾ ਬੰਦਾ ਉਹਦੇ ਇਹਨੂੰ ਹੋ ਗਿਆ 20 ਫੁੱਟ ਤੱਕ ਵੀ ਤਾਂ ਅੰਦਰ ਨਹੀਂ 20 ਫੁੱਟ ਤੱਕ ਨਹੀਂ ਨਾ ਤੂੰ ਹਲੇ ਅੰਦਰ ਜਾਣ ਦਾ ਤੇ ਕੋ ਮਾਰਜਨ ਹੈਗਾ ਨਹੀਂ ਜੇ ਉਸਤਾਦ ਜੀ ਬੰਦਾ ਪਹਿਲਾਂ ਹੀ ਫੁੱਟ ਅੰਦਰ ਵੜ ਕੇ ਕਹੇ ਕਿ ਮੈਂ ਨਿਕਲਣ ਲੱਗਾ ਤੇ ਉਹ ਫਿਰ ਤੇ ਬਾਕੀ ਨਹੀਂ, ਨਹੀਂ, ਅੱਛਾ ਇਹ ਤਾਂ 50-50 ਤੂੰ ਇਹ ਗੱਲ ਸੁਣੀ ਆ ਇਧਰੋਂ ਵੜਨਾ ਉਧਰੋਂ ਨਿਕਲਣਾ ਹਾਂਜੀ ਹਾਂਜੀ ਇਹ logic ਹੈਗੀ ਨਾ। logic ਹੈਗੀ ਸਾਜੀ ਮੈਂ ਸਮਝ ਇਹਦਾ ਮਤਲਬ ਹੈ ਕਿ ਇਧਰੋਂ ਵੜਨਾ ਨੂੰ ਇਹ ਵੀ ਕਵਾਂਗੇ ਅੰਦਰ ਜਾ ਜਾ ਰਿਹਾ ਰਿਹਾ। ਮੈਂ ਸੁਰੰਗ ਦੇ ਅੰਦਰ ਜਾ ਰਿਹਾ ਮੈਂ ਸੁਰੰਗ ਚੋਂ ਬਾਹਰ ਨਿਕਲ ਰਿਹਾ ਹਾਂਜੀ ਸਮਝ ਆ ਗਈ? ਉਹ ਕੰਟੀਨਿਊਟੀ ਸ਼ੁਰੂ ਮੈਂ ਸੁਰੰਗ ਦੇ ਅੰਦਰ ਜਾ ਕੇ ਉਧਰੋਂ ਬਾਹਰ ਨਿਕਲ ਰਿਹਾ ਵਾਹ 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 ਸਮਝ ਗਿਆ ਹੁਣ ਜਿਹੜਾ ਅੰਦਰ ਜਾਣ ਵਾਲਾ ਨਾ ਉਹ 50 ਫੁੱਟ ਆ ਜਿਹੜਾ ਤੂੰ ਕਹਿੰਦਾ ਨਾ ਮੈਂ ਉਧਰੋਂ ਬਾਹਰ ਨਿਕਲ ਰਿਹਾ ਉਹ 51ਵੇਂ ਫੁੱਟ ਤੋਂ ਸ਼ੁਰੂ ਹੋਣਾ ਆਹੋ ਇਹ ਗੱਲ ਤਾਂ ਸਹੀ ਹੈ। ਨਹੀਂ ਗੱਲ ਯਾਨੀ ਅਗਰ ਇਧਰੋਂ ਅੰਦਰ ਚਲेंगे ਅਸੀਂ ਉਧਰੋਂ ਬਾਹਰ ਨਿਕਲਣਾ ਬਾਹਰ ਹੁਣ ਤੂੰ ਜਦੋਂ 50 ਫੁੱਟ ਹੋ ਗਿਆ ਉਹ ਤੋਂ ਅੰਦਰ ਨਹੀਂ ਜਾ ਕਿਉਂਕਿ ਤੂੰ ਅੰਦਰ ਜਾਏਗਾ ਨਾ ਹਾਂ ਤੇ ਉਹ ਅੰਦਰ ਵਾਲਾ ਹੈ 50 ਫੁੱਟ ਤੱਕ ਤੂੰ 48 ਫੁੱਟ ਤੇ ਖੜਾ ਨਾ ਤੇ ਮੈਂ ਤੈਨੂੰ ਕਹਾਂਗਾ ਤੂੰ 2 ਫੁੱਟ ਹੋਰ ਸੁਰੰਗ ਦੇ ਅੰਦਰ ਜਾ ਸਕਦਾ ਵੀ ਹਾਫ ਹਾਫ ਲੈਣਾ ਹਾਂਜੀ ਤੇ 2 ਫੁੱਟ ਤੋਂ 50 ਫੁੱਟ ਤੋਂ ਬਾਅਦ ਜਦੋਂ ਤੂੰ ਅੱਗੇ ਨੂੰ ਕਦਮ ਪੁੱਟਣਾ ਨਾ ਉਹ ਬਾਹਰ ਉਹ ਤੂੰ ਅੰਦਰ ਨਹੀਂ ਜਾ ਰਿਹਾ ਬਾਹਰ ਜਾਣ ਜਾਣਾ ਵਾਸਤੇ। ਉਹ ਤੂੰ ਬਾਹਰ ਨੂੰ ਜਾ ਰਿਹਾ ਹੁਣ ਕਿਉਂਕਿ ਪਿੱਛੋਂ ਫਾਸਲਾ ਘਟ ਗਿਆ ਤੇ ਯਾਰ ਗੁਰੂ ਜੀ ਦਾ ਸਵਾਲ ਨਾ ਉਸਤਾਦ ਜੀ, ਤੁਸੀਂ ਕੋਈ ਦੁਨੀਆ ਤੇ ਮੈਨੂੰ ਲੱਗਦਾ ਕੋਈ ਚੰਨ ਚੜ ਜਾਣਾ ਵੱਡਾ ਉਹ ਛੱਡ ਦਿੱਤੇ ਯਾਰ ਮੇਰੇ ਚੰਨ ਸੁਣਦਾ ਚੜੇ ਇਹਨਾਂ ਨੇ ਲੱਗਣ ਦੇ ਕੋਈ ਉਸਤਾਦ ਜੀ ਨੇ ਹਰ ਪਾਸੋਂ ਬਾਚੇਗਾ ਉੱਪਰ ਇਸ ਸਬਜੈਕਟ ਤੋਂ ਕੋਈ ਬੜੇ ਜਣੇ ਬਿਲਾ ਵਜਾਈ ਕਿਉਂ ਨਹੀਂ ਇਦਾਂ ਦੇ ਬੜੇ ਸਵਾਲ ਮੈਂ ਲੱਭਦਾ ਸੀ ਯਾਰ ਬੜੇ ਬੜੇ ਮਜ਼ੇਦਾਰ ਸਵਾਲ ਹੁੰਦੇ ਸੀ। ਟੈਕਨੀਕਲ ਸਵਾਲ ਬੜੇ ਬੜੇ ਸਵਾਲ ਸੀ ਅਸੀਂ ਬੱਚੇ ਡਾਕਟਰ ਕਲੇਟੂ ਸਾਹਿਬ ਰਹਿ ਗਏ ਆ ਉਹ ਨਹੀਂ ਯਾਰ ਮੈਂ ਮੈਨੂੰ ਨਹੀਂ ਸਮਝ ਆਇਆ ਬੰਦਾ ਜੇ ਅਗਰ ਕਿਸੇ ਨੇ ਕਹਿਤਾ ਉਹਨੂੰ 10 ਫੁੱਟ ਤੋਂ ਹੀ ਕਾਲ ਆ ਗਈ ਤੇ ਉਹ ਵਾਪਸ ਆ ਗਿਆ ਤੇ ਉਹ ਵੀ ਬਾਹਰ ਨਿਕਲ ਗਿਆ ਸਰੋਂਗੇ ਸਿਗਨਲ ਹੀ ਨਹੀਂ ਆਉਂਦੇ ਉਹ ਮੈਂ ਤੇ ਇਦਾਂ ਦੇ ਸਵਾਲ ਖਲੋਤੇ ਵੀ ਕਈ ਬਣਾ ਲੈਣਾ ਸਾਂ ਵੀ ਇੱਕ ਜਾਨਵਰ ਆ ਨਾ ਉਹ ਇੱਕ ਪਰਿੰਦਾ ਵਾ ਉਹਦੇ ਪਰ ਵੀ ਸਹੀ ਆ ਸਾਰਾ ਕੁਝ ਸਹੀ ਆ ਉਹ ਉੱਡ ਨਹੀਂ ਸਕਦਾ ਦੱਸੋ ਕਿਉਂ ਇਹਦੇ ਕਿੰਨੇ ਹੀ ਜਵਾਬ ਜੋ ਮਰਜ਼ੀ ਬਣਾ ਲਓ ਉਹਦੇ ਪਰ ਬੰਨੇ ਆ ਐਵੇਂ ਮੈਂ ਕਹਿ ਦੇਣਾ ਅਗਲੇ ਨੇ ਮੇਰੇ ਸਿਰ ਹੋਣਾ ਯਾਰ ਆ ਕੀ ਗੱਲ ਹੈ? ਚਲੋ ਇੱਕ ਸਵਾਲ ਸਾਡਾ ਨਵਾਂ ਪੁੱਛਣਾ ਉਹ ਸੁੱਤਾ ਵਾ ਉਹ ਮਰਿਆ ਵਾ ਉਹਨੂੰ ਕੈਦ ਕੀਤਾ ਵਾ ਉਹਨੂੰ ਛਾਪਰ ਚ ਲਪੇਟਿਆ ਵਾ ਉਹਦੇ ਪਰ ਸਹੀ ਆ ਹੈ ਆਹੋ ਇਹ ਕਹਿ ਦਿੰਦੇ ਸੀ ਸਾਰੇ ਇਹ ਸਾਰੇ ਕਹਿੰਦੇ ਸੀ ਉਹ ਮਰਿਆ ਵਾ ਹੋਣਾ ਉਹ ਮੈਂ ਕੋਲੋਂ ਨਵੀਂ ਗੱਲ ਸੁਣ ਜਿਹੜੀ ਮੇਰੇ ਦੇਹ ਚ ਹੋਣੀ ਨਾ ਉਹ ਕਿਸੇ ਨੇ ਕਹਿਤੀ ਨਾ ਮੈਂ ਅਗਲੀ ਸੋਚ ਲੈਣਾ ਸੀ ਮੈਂ ਉਹਨੇ ਫਿਰ
ਹਾਰ ਕੇ ਭਾਈ ਦੱਸੋ। ਮੈਂ ਕਹਿੰਦਾ ਭਾਜੀ ਪਰਿੰਦਾ ਵਾ, ਉਹਦੇ ਪਰ ਵੀ ਸਹੀ ਆ, ਜਾਨਦਾਰ ਵੀ ਆ, ਮਤਲਬ ਜਾਨ ਵੀ ਉਹਦੇ ਚ ਜ਼ਿੰਦਾ ਵੀ ਆ, ਪਰ ਵੀ ਬਿਲਕੁਲ ਸਹੀ ਆ, ਲੱਤਾਂ ਵੀ ਸਹੀ ਆ, ਉੱਡ ਵੀ ਸਕਦਾ ਵਾ, ਲੇਕਿਨ ਨਹੀਂ ਉੱਡਦਾ। ਹਾਰ ਗਏ। ਜਦੋਂ ਹਾਰ ਕੇ ਨਾ ਤੂੰ ਕਹਿ ਦੇਣਾ ਭਾਜੀ ਉਹ ਮਰਿਆ ਵਾ, ਮੈਂ ਕਹਿਣਾ ਨਹੀਂ। ਤੂੰ ਕਹਿਣਾ ਜੀ ਉਹ ਪਰ ਕੱਟੇ। ਬੰਨਿਆ ਵਾ, ਮੈਂ ਕਹਿਣਾ ਨਹੀਂ। ਤੂੰ ਕਹਿਣਾ ਉਹਦੇ ਪਰ ਕੱਟੇ ਆ, ਮੈਂ ਕਹਿਣਾ ਨਹੀਂ ਪਰ ਵੀ ਸਹੀ। ਯਾਨੀ ਹਰ ਪਾਸੇ ਤੂੰ ਆ ਗਿਆ ਨਾ, ਤੇ ਮੈਂ ਕਹਿਣਾ ਨਹੀਂ ਭਾਜੀ। ਉਹ ਇੱਕ ਛਾਪਰ ਲੈ ਕੇ ਨਾ, ਇੱਕ ਕੱਪੜਾ ਲੈ ਕੇ, ਕੱਪੜੇ ਦੇ ਵਿੱਚ ਲਵੇਟ ਕੇ ਨਾ, ਇੱਕ ਬੰਦੇ ਨੇ ਇੱਥੇ ਆ ਜਾਣਾ, ਕਮਲੇ ਬੰਦੇ ਨੇ ਮੇਰਾ ਦੇ ਯਾਰ ਆ ਕੀ ਬਕਵਾਸ ਹੈ ਭਾਈ, ਤੁਸੀਂ ਕਹਿ ਦਿੰਦੇ ਹੋ ਇਹ 'ਚ ਕਿਹੜੀ ਗੱਲ ਆ। ਉਸਤਾਦ ਜੀ ਇੱਕ ਨਾ ਨਹਿਰ ਤੇ ਹੈ ਨਾ, ਉਹ ਪਾਈਪ ਜਿਹਾ ਹੈਗਾ, ਪੈਪਾਂ ਨਾ ਭੁੱਲ। ਪੈਪਾਂ ਦਾ ਪੁੱਲ ਨਹੀਂ ਚਲੋ ਜੀ, ਪੈਪ ਆ ਨਹਿਰ ਤੇ, ਪੈਪ ਹੈ, ਉੱਥੇ ਨਾ ਇੱਕ ਕਬੂਤਰੀ ਹੈ, ਨਾ ਉਹ ਉੱਡ ਸਕਦੀ ਹੈ, ਹਾਂ ਨਾ ਕੋਈ ਗੱਲਬਾਤ, ਨਾ ਕੋਈ ਉਹ ਮੈਂ ਐਸੀ- ਦੇਖੀ ਉਹ ਪੱਥਰ ਦੀ ਬਣੀ ਸੀ ਬੰਦੀ। ਨਹੀਂ ਓਰੀਜਨਲ। ਉਹਨੇ ਆਂਡਾ ਦੇਣਾ ਕਿਦਾਂ ਦਾ? ਉਹ ਕਬੂਤਰ ਆ। ਨਹੀਂ ਉਹ ਤਾਂ ਪੁਰਾਣੀ ਗੱਲ ਹੈ ਨਾ, ਹਾਂ। ਇਹ ਕਬੂਤਰੀ ਹੈ। ਇਹ ਪਰਸੋਂ ਦੀ ਗੱਲ ਆ। ਅੱਛਾ, ਕਬੂਤਰੀ ਬਾਤੀ ਉੱਤੇ ਉਹਨੇ ਆਂਡਾ ਦੇਣਾ ਕਿੱਦਾਂ ਦੇਗੀ? ਕਿੱਦਾਂ ਦੇ ਮਿਸਤਾ ਏਦਾਂ ਨਹੀਂ ਉਸਤਾਦ ਜੀ ਫਿਰ ਆਇਆ ਤਾਂ ਨਾ ਯਾਰ ਕਬੂਤਰੀ ਹੁਣ ਇੱਥੇ ਏਦਾਂ ਨਾ, ਹੀ ਹੁੰਦੀ ਇਹਦੇ ਕਿੰਨੇ ਜਵਾਬ ਪੜਦੇ, ਫਿਰ ਤੁਸੀਂ ਗੁੱਸਾ ਕਰਨਾ ਵਾ, ਇਹਦੇ ਤਾਂ ਜਦ ਜਵਾਬ ਤੋਂ ਕਬੂਤਰੀ ਪਹਿਲੇ ਵੋਈ ਨਾ ਸਹੀ ਕਰੋ, ਕਬੂਤਰ ਨੂੰ ਮੈਂ ਅੰਡਾ ਦੇਣ ਲੱਗੀ ਹੈ ਨਾ। ਕਬੂਤਰੀ ਪਹਿਲੇ ਤੁਹਾਡਾ ਪੇਪਰ ਦੇਖੇਗੀ ਸਵਾਲ, ਫਿਰ ਉਹਦੇ ਹਿਸਾਬ ਨਾਲ। ਨਹੀਂ ਇਹ ਤੇ ਕੋਲੋਂ ਬਣਾ ਲਿਆ ਨਾ। ਇਹ ਕੋਲੋਂ ਨਹੀਂ ਬਣਾਇਆ, ਇਹ ਓਰੀਜਨਲ ਜੇ। ਜਿਹੜਾ ਸਹੀ ਦੱਸੇਗਾ ਮੈਂ ਉਹਨੂੰ ਇਨਾਮਾਤ ਦੇਵਾਂਗਾ। ਕਬੂਤਰੀ ਪੈਪ ਤੇ ਬੈਠੀ ਹੈ। ਨਹੀਂ ਉਹ ਭਾਈ ਲਓ ਜੀ, ਮੈਂ ਸਵਾਲ ਬਣਾਇਆ ਨਵਾਂ ਇੱਥੇ ਬੈਠੀ। ਇੱਕ ਪਤੰਗ ਆ, ਹਾਂ ਉਹ ਇੱਕ ਬੰਦਾ ਉਡਾ ਰਿਹਾ ਵਾ, ਕਾਈਟ ਫਲਾਈਂਗ। ਉਡਾ ਰਿਹਾ ਵਾ ਹਵਾ ਦੇ ਵਿੱਚ ਆ ਪਤੰਗ, ਲੇਕਿਨ ਡੋਰ ਨਹੀਂ ਹੈਗੀ, ਕੈਮੀਕਲ ਵੀ ਨਹੀਂ ਆ, ਵਾਈਫਾਈ। ਵਾਈਫਾਈ ਵੀ ਨਹੀਂ, ਨਹੀਂ ਜੈਨੂਇਨ ਪਤੰਗ ਆ। ਲੈ ਵਾਈਫਾਈ ਨਾਲ ਉੱਡਦੀ ਪਤਾ ਨਹੀਂ। ਨਹੀਂ ਉੜਦੀ ਹੋਏਗੀ ਲੇਕਿਨ ਨਹੀਂ ਉੜਦੀ। ਕਾਲੇ ਨੂੰ ਵਾਲੀ ਆ। ਨਹੀਂ ਸਹੀ ਹੈ ਯਾਰ, ਏਦਾਂ ਦੇ ਐਵੇਂ ਨਾ ਉਧਰ ਨਾ ਜਾਓ। ਜੈਨੂਇਨ ਸਵਾਲ। ਡਰੋਨ ਪਤੰਗ ਹੋਣੀ। ਸਰਾਵ ਨਜ਼ਰ ਆ ਰਿਹਾ ਕਿ ਪਤੰਗ ਸਾਹਮਣੇ ਉੱਡ ਰਹੀ ਆ, ਉਹ ਬੰਦੇ ਨੇ ਫੜੀ ਵੀ ਆ, ਤੁਣ ਕੇ ਵੀ ਮਾਰ ਰਿਹਾ, ਲੇਕਿਨ ਉਹਦੇ ਹੱਥ 'ਚ ਡੋਰ ਨਹੀਂ ਹੈਗੀ, ਔਰ ਪਤੰਗ ਦੇ ਨਾਲ ਵੀ ਤਲਾਵਾਂ ਨਹੀਂ ਹੈਗੀਆਂ। ਮਰੂਦੀ ਦਾ ਸਵਾਲ ਆ। ਜਦੋਂ ਕਿ ਉਸਤਾਦ ਜੀ ਨੇ ਉਹ ਐਨਕ ਜੀ ਲਈ ਨਾ ਇੱਧਰ। ਉਹ ਸੱਚ ਐਨਕ ਵਾਲਾ ਸ਼ੋਅ ਕਰਨਾ ਸੀ ਯਾਰ, ਅਗਲਾ ਕਰਾਂਗੇ। ਅਗਲਾ ਐਨਕ ਵਾਲਾ ਕਰਦੇ ਆ। ਅੱਛਾ ਵੀ ਉਹ ਯਾਰ ਸੌਰੀ ਯਾਰ। ਤੁਣਕਬਾਜ਼ੀ ਵੀ ਹੋਣ ਰਹੀ ਆ। ਹਾਂਜੀ ਸਾਰਾ ਕੁਝ। ਬੰਦਾ ਮਸਤਵਾਈ ਜਾਣ ਕੇ ਲੱਗਾ। ਨਹੀਂ ਐਨੂੰ ਮੋੜਨ ਵੀ ਦਿਆ, ਉਹ ਡੋਰ ਤੋਂ ਬਗੈਰ ਡੋਰ ਤੋਂ ਬਗੈਰ। ਉਹ ਡਰੋਨ ਹੋਣੀ ਆ। ਧਾਗਾ ਨਲਕੀ ਕੁਛ ਨਹੀਂ। ਡਰੋਨ ਸਹੀ ਕਹਿੰਦੇ। ਨਹੀਂ ਜੈਨੂਇਨ ਗੁੱਡੀ ਆ, ਯਾਨੀ ਜਿਹੜੀ ਕਾਗਜ਼ ਦੀ ਗੁੱਡੀ ਹੁੰਦੀ ਇਹ ਗੁੱਡੀ ਹੈ। ਵਾਇਰਲੈਸ ਡੋਰ। ਨਹੀਂ ਉਸਤਾਦ ਜੀ, ਡੋਰ ਹੈ ਨਹੀਂ। ਮੈਨੂੰ ਪਤਾ ਲੱਗ ਗਿਆ, ਸੈਲਾਂ ਵਾਲੀ ਆ। ਉਹ ਖਾਬ ਚ ਉਦਾਹਰਨ ਲਿਆ। ਜੈਨੂਇਨ ਉਡਾ ਦੇ, ਮੈਂ ਤੈਨੂੰ ਉਡਾ ਕੇ ਠਾ ਦੂੰਗਾ। ਅੱਛਾ ਉਹਦੇ ਹੱਥ ਨੂੰ ਕੱਟੀ ਆਉਣ ਰਹੀ ਆ। ਨਹੀਂ ਖੜੀ ਆ ਕਰਕੇ ਦੇਖ ਰਿਹਾ ਨੂੰ, ਹਲਾ ਵੀ ਰਿਹਾ ਜਿਵੇਂ ਗੁੱਡੀ ਡਾਈ ਦੀ ਯਾਰ। ਅਲਟੀ ਨਹੀਂ ਫਸੀ ਆ। ਯਾਰ ਉਹ ਜਦੋਂ ਇੰਜ ਕਰਦਾ ਤਾਂ ਵੀ ਜਾਂਦੀ ਹੈ, ਐਨੂੰ ਵੀ ਮੋੜ ਲੈਂਦਾ, ਐਨੂੰ ਵੀ ਮੋੜ ਲੈਂਦਾ। ਹਾਰ ਗਏ ਅਸੀਂ ਤਾਂ ਮਰ ਗਏ ਜੀ। ਹਾਰ ਗਏ ਇਹ ਅਸੀਂ ਸਵਾਲ ਸੁਣ ਕੇ ਹੀ ਹਾਰ ਗਏ ਸੀ। ਭਾਜੀ। ਉਹਨੇ ਇੱਕ ਲੰਮੀ ਸੋਟੀ ਲੈ ਕੇ ਨਾ, ਸੋਟੀ ਦੇ ਕੇ ਤੇ ਪਤੰਗ ਲਾਈ ਆ, ਤੇ ਉਹ ਇੰਜ ਕਰਕੇ ਖੜਾ ਵਾ ਸੋਟੀ ਲੈ, ਉਹ ਇੰਜ ਕਰੀ ਜਾ ਰਿਹਾ ਸੋਟੀ। ਹਾਰ ਗਏ ਤੁਸੀਂ। ਇਹ ਯਾਰ ਸਾਜੀ ਕਿਹੜੀ ਗੱਲ ਆ। ਚਲੋ ਠੀਕ ਆ ਮਿੱਠਾ ਜੀ। ਹਾਂਜੀ ਇੱਧਰ ਮੂੰਹ ਨਾ ਵਿੰਗਾ ਕਰ, ਯਾਰ ਕਿਉਂ ਜੀ? ਮੂੰਹ ਵਿੰਗਾ ਚਿਪਣਾ ਕਰ, ਦਲੀਲ ਦੇ ਨਾਲ ਮੈਨੂੰ ਝੂਠਾ ਕਰ। ਤੁਸੀਂ ਕਿਹਾ ਕੁਛ ਵੀ ਨਹੀਂ ਲੱਗਾ ਉਹਨੂੰ, ਮੈਂ- ਤੁਸੀਂ ਕਿਹਾ ਕੋਈ ਸ਼ੈ ਨਹੀਂ ਹੈਗੀ। ਤੁਸੀਂ ਵਿੱਚ ਨਹੀਂ ਤੁਸੀਂ ਇਹ ਪਿੱਛੇ ਕਿਹਾ ਪਿੱਛੇ ਕਰਕੇ ਦੇਖ ਲਓ। ਮੈਂ ਕਿਹਾ ਡੋਰ ਨਹੀਂ ਹੈਗੀ, ਮੈਂ ਨਹੀਂ ਕਿ ਉਹਦੇ ਹੱਥ ਖਾਲੀ ਆ, ਮੈਂ ਕਿਹਾ ਤੁੜ ਕੇ ਵੀ ਮਾਰ ਰਿਹਾ ਵਾ, ਗੁੱਡੀ ਨੂੰ ਇੱਧਰ ਉੱਧਰ ਵੀ ਕਰ ਰਿਹਾ। ਹੁਣ ਤੂੰ ਐ ਇੱਕ ਮਿਸਾਲ ਆ, ਲੰਮੀ ਬਾਂਸ ਲੈ ਲਾ। ਔਰ ਮੈਂ ਵੀ ਨਹੀਂ ਕਿਹਾ ਕਿ ਉਹ, ਮੈਂ ਕਿਹਾ ਆਹ ਸਾਹਮਣੇ ਉੱਡਣ ਦਈ ਆ, ਜਿੱਦਾਂ ਕਿ ਬਾਂਸ ਸੀ ਮੈਂ ਉਹਨਾਂ ਕੀ ਕਿਹਾ ਵਾ। ਹਾਲਾਂਕਿ ਨਹੀਂ ਬਾਂਸ ਦੇ ਨਾਲ ਇੰਜ ਅੱਗੇ ਗੁੱਡੀ ਲਾ ਕੇ, ਗੁੱਡੀ ਜਿੱਧਰ ਮੋਰੀਆਂ ਕਰਕੇ ਇਧਰੋਂ ਬਾਂਸ ਨਾਲ ਬੰਨਤੀ ਹੈ, ਐ ਲੈ ਕੇ ਖਲੋਤਾ ਉਹ ਇੰਜ ਵੀ ਕਰੀ ਜਾ ਰਿਹਾ, ਇੰਜ ਵੀ ਕਰੀ ਜਾ ਰਿਹਾ, ਇੰਜ ਵੀ ਕਰੀ ਜਾ ਰਿਹਾ। ਯਾਰ ਪੇਚੇ ਨਹੀਂ ਲੱਗ ਰਹੇ, ਪੇਚੇ ਲੱਗ ਨਹੀਂ ਪੇਚਾ ਲੱਗ ਵੀ ਉਹਨੂੰ ਕਿੱਥੇ ਕੱਟਣਾ। ਏਡੀ ਤਲਾਮਾ ਵੀ ਹੈ ਨਹੀਂ, ਆ ਸਾਹਮਣੇ ਗੁੱਡੀ ਏਡੀ ਮੋਟੀ। ਤਲਾਵਾਂ ਨਹੀਂ ਨਾ ਹੈਗੀਆਂ, ਉਹਦੇ ਦਰਮਿਆਨ ਚ ਉਹਨੇ ਲਾਈ ਆ। ਇੱਥੋਂ ਕੰਮ ਖਰਾਬ ਹੋਇਆ। ਤਲਾਮਾ ਇਹਦੇ ਹੈ ਇੱਥੇ ਆ ਤਲਾਵਾਂ ਤੇ ਹੋਰ ਚੀਜ਼ ਹੁੰਦੀ ਆ। ਅਸੀਂ ਝੂਠਾ ਨਹੀਂ ਕਰ ਸਕਦੇ, ਉਂਝ ਤੁਸੀਂ ਹੈ ਗਲਤੀ। ਹਾਂਜੀ ਕਿਉਂਕਿ ਅਸੀਂ ਝੂਠਾ ਨਹੀਂ ਕਰ ਸਕਦੇ, ਲੇਕਿਨ ਇਹ ਮੰਨਣ ਚ ਨਹੀਂ ਆ ਰਹੀ ਗੱਲ। ਐਵੇਂ ਤਾਂ ਨਹੀਂ ਦੁਨੀਆ ਮੇਰੇ ਸਵਾਲ ਕਹਿ ਰਹੀ ਸਵਾਲ ਦਾ ਜਵਾਬ ਨਾ ਲੱਭਿਓ, ਦੂਜੇ ਪਾਸੇ ਟੁਰ ਪਿਓ। ਉਹ ਯਾਰ ਇਹ ਤਾਂ ਉਸਤਾਦ ਜੀ। ਲੌਜੀਕ ਕੋਲੋਂ ਜਿੱਦਾਂ ਮਰਜ਼ੀ ਬਣਾ। ਇੱਕ ਬੰਦੇ ਨੇ ਬੂਟ ਪਾਏ ਜਾਂ ਜੈਨੂਇਨ ਬੂਟ ਪਾਏ ਆ, ਆਹੋ ਠੀਕ ਹੈ, ਸਹੀ। ਲੇਕਿਨ ਜਿਹੜਾ ਉਹਨੂੰ ਵੇਖ ਰਿਹਾ ਨਾ, ਉਹਨੂੰ ਕਹਿ ਰਿਹਾ ਯਾਰ ਤੂੰ ਜੁੱਤੀ ਨਹੀਂ ਪਾਈ। ਕਿੱਦਾਂ? ਉਹਨਾਂ ਨੇ ਵੀ ਬੂਟ ਪਾਏ। ਨਹੀਂ ਯਾਰ ਲੌਜੀਕ ਦਾ ਸਵਾਲ ਹੈ, ਮਰੂਜੀ ਦਾ ਭਾਈ ਸਵਾਲ ਫਾਸਲੇ ਇੱਕ ਹੈ। ਮੈਨੂੰ ਕੋਣਾ ਪੈਂਦਾ ਵਾ ਸੱਚ, ਇਹ ਜਵਾਬ ਤੁਹਾਡਾ ਦੂਰ ਨਹੀਂ। ਉਹਨੇ ਬੂਟ ਪਾਇਆ, ਜਿਹਨੇ ਪਾਇਆ ਉਹਨੂੰ ਕਹਿਣ ਡਿਆ ਵਾ ਤੂੰ ਜੁੱਤੀ। ਹਾਂ, ਯਾਨੀ ਉਹਦਾ ਦੋਸਤ ਕੋਈ ਕਹਲਾ ਜਾਂ ਉਹਦੇ ਘਰ ਵਾਲੇ ਨੂੰ ਕਹਿ ਰਿਹਾ ਕਿ ਤੂੰ ਜੁੱਤੀ ਕਿਉਂ ਨਹੀਂ ਪਾਈ। ਵੈਰੀ ਸਿੰਪਲ। ਕਿੱਦਾਂ? ਇਹਦੇ ਤਾਂ ਪੱਕਾ ਖਪਣ ਦੀ ਲੋੜ ਹੀ ਨਹੀਂ। ਬੂਟ ਹੋਰ ਚੀਜ਼ ਆ। ਨਹੀਂ ਮਤਲਬ ਤੂੰ ਨੰਗੇ ਪੈਰੀ ਕਿਉਂ ਆ, ਤੂੰ ਪੈਰਾਂ 'ਚ ਪਾਇਆ ਕਿਉਂ ਨਹੀਂ ਕੁਛ। ਹਰ ਬੰਦੇ ਨੂੰ ਹੀ ਕਹਿਣ ਡਿਆ
ਉਹਨੂੰ ਕਹਿੰਦੇ ਆ, ਜਿਹਨੇ ਬੂਟ ਪਾਏ ਆ ਉਹਨੂੰ ਕਹਿੰਦੇ ਹਾਂ ਲੋਕੀ, ਉਹਦੇ ਯਾਨੀ ਘਰ ਦੇ ਜਾਂ ਉਹਦਾ ਦੋਸਤ ਕੋਈ ਜਾਂ ਜਿਹੜਾ ਮੈਨੂੰ ਦੇਖ ਰਿਹਾ। ਕਿ ਤੂੰ ਨੰਗੇ ਪੈਰੀ ਕਿਉਂ ਆ ਤੇ ਜੁੱਤੀ ਕਿਉਂ ਨਹੀਂ ਪਾਈ ਤੇ ਬੂਟ ਨੇ ਪਾਏ। ਉਹਨੇ ਬੂਟ ਪਾਏ ਆ। ਅੱਜ ਖਪਣ ਵਾਲਾ ਪ੍ਰੋਗਰਾਮ ਯਾਰ ਇਹਦਾ ਕੋਈ ਸਮਝ ਨਹੀਂ ਆਉਂਦੀ। ਮੈਂ ਨਹੀਂ ਪੀਣੀ ਯਾਰ। ਇੱਥੇ ਤੁਸੀਂ ਫਸ ਗਏ। ਸਾਜੇ ਨੇ ਬੂਟ ਫੇ ਪਾਏ ਨਹੀਂ, ਉਹਨੇ ਬੂਟ ਪਾਏ ਬੂਟ ਉਹਨੇ ਪਾਏ। ਹਾਂ ਅਰੇ ਜਿਹੜਾ ਬੂਟ ਬੈਗ 'ਚ ਪਾਏ ਹੋਏ ਆ। ਹਾਂ ਨਹੀਂ ਪੈਰਾਂ 'ਚ ਬੂਟ ਪਾਏ ਆ ਯਾਰ, ਉਹਨੇ ਪੈਰਾਂ 'ਚ ਬੂਟ ਪਾਏ ਆ। ਜੇ ਬੈਗ 'ਚ ਉਹਨੇ ਪਾਏ ਫਿਰ ਤਾਂ ਸਹੀ ਕਹਿ ਰਹੇ ਸਾਰੇ, ਫਿਰ ਤਾਂ ਜਰਮਨ ਸਹੀ ਕਹਿ ਰਹੇ ਕਿ ਤੂੰ ਕਿਉਂ ਨਹੀਂ ਪਾਏ। ਇਸ ਗੱਲ ਤੋਂ ਛਿੜਦਾ ਵੀ ਆ ਉਹ। ਉਹਨੇ ਉਸਤਾਦ ਜੀ ਸਕਿਨ ਕਲਰ ਦੇ ਬੂਟ ਪਾਏ ਆ ਬਿਲਕੁਲ। ਤਸਮੇ ਵੀ ਆ, ਸਾਰਾ ਕੁਝ ਆ, ਚਿੱਟੇ ਕਲਰ ਦੇ ਪਾਏ, ਕਾਲੇ ਦੇ ਪਾਏ। ਇੱਕ ਮਿੰਟ ਜੀ ਤੁਸੀਂ ਚਾਹ ਪੀਓ, ਆਪਾਂ ਕਿਹੜਾ ਜਿੱਤਣਾ ਵਾ, ਚਾਹ ਦਾ ਪੀਓ ਨਾ ਪੜੋ। ਆ ਬਾਕੀ ਮੋੜ ਦਿਓ ਮੈਂ ਹਾਰ ਕੇ ਯਾਰ, ਅੱਗੋਂ ਮੈਨੂੰ ਸਵਾਲ ਹੋਰ ਆਮਦ ਹੋ ਰਹੀ ਹੈ। ਇੱਕ ਮਿੰਟ ਜੀ ਮੈਨੂੰ ਨਾ ਸੀਮਟ ਵਾਲੇ ਬੂਟ ਆ ਸਾਜੀ, ਨਹੀਂ ਯਾਰ ਇਹ ਮਰੂਦ ਸੀਮਟ ਵਾਲੇ ਬੂਟ ਜਿਹੜੇ ਅੱਛਾ, ਲੈਂਟਰ ਨਹੀਂ ਪਾਉਂਦੇ। ਮੈਨੂੰ ਲੱਗੀ ਸਮਝ ਰਬਟ ਵਾਲੇ ਉਹਨੂੰ ਬੂਟ ਨਹੀਂ ਕਹਿੰਦੇ। ਨਹੀਂ ਬੰਦਾ ਪਾਗਲ ਆ, ਮਸਤਾ ਉਹਨੂੰ ਛਾਪਰ ਚੜਾਇਆ ਵਾ ਤੇ ਉਹ ਆਪਣਾ ਬੂਟ ਸਮਝ ਲਿਆ ਵਾ। ਉਹਨੂੰ ਬੂਟ ਨਹੀਂ ਕਹਿੰਦੇ, ਉਹਨੂੰ ਕਹਿੰਦੇ ਆ ਸੇਫਟੀ ਸ਼ੂਜ਼। ਉਹਨੂੰ ਯਾਰ। ਬੂਟ ਨਹੀਂ ਕਹਿੰਦੇ, ਉਹ ਪਾਏ ਆ ਯਾਰ ਮੈਂ ਕਹਿ ਰਿਹਾ, ਉਹਨੂੰ ਕਹਿ ਰਿਹਾ ਕਿ ਤੂੰ ਨੰਗੇ ਪੈਰੀ ਕਿਉਂ ਫਿਰਨ ਡਿਆ। ਅੱਛਾ ਉਹਨੇ ਬੂਟ ਪਾਏ ਨੇ। ਬੂਟ ਫਿਰ ਉਹਨਾਂ ਤਾਂ ਹੀ ਪਾਏ ਹੋਏ ਆ। ਨਹੀਂ ਯਾਰ ਪੈਰਾਂ 'ਚ ਪਾਏ ਸਾਹ ਉਹ ਕਹਿ ਯਾਰ ਦਿੰਦੇ ਆ ਬੂਟ ਉਹਨੇ ਬਿਸਤਰੇ 'ਚ ਪਾਏ ਆ ਨਹੀਂ, ਉਹਦੇ ਪੈਰਾਂ ਨੂੰ ਵੇਖ ਕੇ ਕਹਿ ਰਿਹਾ ਕਿ ਤੂੰ ਨੰਗੇ ਪੈਰੀ ਕਿਉਂ ਆ। ਤੇ ਬੂਟ ਉਹਨੇ ਨਾਲ ਪਾਏ ਤੇ ਹੋਏ। ਫਿਰ ਉਹ ਕਹਿ ਦੇਵੇ ਕਿ ਭਾਜੀ ਬੂਟ ਆ, ਮੇਰੇ ਕੋਲ ਬੂਟ ਇੱਥੇ ਪਏ ਆ। ਉਹ ਹੈਰਾਨ ਆ ਕਿ ਮੈਂ ਪਾਏ ਆ, ਫਿਰ ਮੈਨੂੰ ਕਿਉਂ ਕਹੀ ਜਾਂਦੇ। ਉਹ ਬੰਦਾ ਅੰਨਾ ਵਾਲਾ ਕਹਿਣ ਡਿਆ। ਓਏ ਉਹ ਚੇਤੇਬਾਜ਼ ਸੀ, ਓਏ ਉਹ ਚੇਤੇਬਾਜ਼ ਤੇ ਉਹਦਾ ਫਿਰ ਮਜ਼ਾਕ ਆ ਚੱਲਦਾ ਜਵਾ ਉਹਦਾ ਉਹ 3-4 ਜਣੇ ਉਹਦੇ ਨਾਲ ਚੇਦਾ ਕਰ ਰਹੇ। ਓ ਜੀ ਉਹਦਾ ਜੀਓ ਦਾਨਸ਼ ਬੂਟ ਉਹਨੇ ਪਾਣੀ 'ਚ ਪਾਏ ਹੋਣੇ। ਉਹ ਉਹਨੇ ਦੇ ਬਹੁਤ ਭਾਜੀ ਮੈਂ ਜਵਾਬ ਦੇਤਾ, ਮੋਗੀ ਗੱਲ। ਦਵਾਈ ਚੱਲਦਾ। ਇਹੀ ਜਵਾਬ ਸੀ। ਹਾਂ, ਜੋ 3-4 ਜਣੇ ਉਹਦੇ ਨਾਲ ਚੇਦਾ ਕਰ ਰਹੇ ਆ। 3 ਕੀੜੀਆਂ ਤੁਰੀਆਂ ਜਾਂਦੀਆਂ ਨੇ। ਹਾਂ ਦਰਮਿਆਨ ਵਾਲੀ ਕਹਿੰਦੀ ਮੇਰੇ ਅੱਗੇ ਵੀ 2 ਕੀੜੀਆਂ, ਮੇਰੇ ਪਿੱਛੇ ਵੀ 2 ਕੀੜੀਆਂ। ਕਿੱਦਾਂ? ਨਹੀਂ ਜਾਣ ਤਾਂ ਤਿੰਨ ਲੱਗਿਆ ਵਾ। ਹਾਂ ਇਹੀ ਤੇ ਗੱਲ ਆ। ਉਹ ਕਿੱਦਾਂ ਕਹਿ ਰਹੀ ਕਿ ਮੇਰੇ ਅੱਗੇ ਵੀ 2 ਪਿੱਛੇ ਵੀ 2 ਇੱਕ ਹਟਵੀਂ ਆਉਂਦੀ ਹੀ ਹੋਣੀ ਹੈ ਪਿੱਛੇ। ਆਦਰ ਦੂਰ ਹਾਂਜੀ ਨਹੀਂ ਯਾਰ ਮੇਰੇ ਅੱਗੇ ਵੀ ਅੱਗੇ ਨਿਕਲ ਗਈ ਹੋਣੀ। ਨਹੀਂ ਉੱਤੇ ਨਹੀਂ ਨੇ। ਦੁਨੀਆ 'ਚ ਸਿਰਫ 3 ਕੀੜੀਆਂ ਨੇ ਬਸ, ਚੌਥੀ ਕੀੜੀ ਨਹੀਂ ਆ ਦੁਨੀਆ 'ਚ। ਅੱਗੇ ਇਹ ਮਰੂਦੀ ਦਾ ਸਵਾਲ ਆ। ਹਾਰ ਗਿਆ। ਨਹੀਂ ਅਸੀਂ ਆ ਵੀ ਹਰ ਗਏ। ਇੱਕ ਮਿੰਟ ਠਹਿਰੋ, ਸੋਚ ਅੱਧੀ ਕੀੜੀ ਹੋਣੀ ਆ ਸਾਜੀ, ਮੇਰੇ ਅੱਗੇ ਅੱਧੀ ਕੀੜੀ। ਪਿਛਲਾ ਹੀ ਥਾ ਹੈ ਨਹੀਂ 3 ਕੀੜੀਆਂ ਨੇ ਟੋਟਲ। 3 ਟੋਟਲ। ਦਰਮਿਆਨ ਵਾਲੀ ਕੀੜੀ ਕਹਿੰਦੀ ਆ ਮੇਰੇ ਅੱਗੇ ਵੀ 2 ਕੀੜੀਆਂ ਵਾ, ਮੇਰੇ ਪਿੱਛੇ ਵੀ 2 ਕੀੜੀਆਂ। ਆ ਗਿਆ ਉਹ, ਕਦੀ ਭੱਜ ਕੇ ਅੱਗੇ ਹੁੰਦੀ ਹੈ, ਕਦੀ ਭੱਜ ਕੇ ਪਿੱਛੇ ਹੁੰਦੀ ਹੈ। ਹਾਂ ਗਿਰਾ ਦੇ ਦੇ। ਉਹ ਤਿੰਨੀ ਕੀੜੀਆਂ ਨੇ। ਹਾਂ ਕੀੜੀਆਂ। ਆਹ ਓਕੇ ਇਹੀ ਜਵਾਬ। ਤੇ 2 ਅਗਲੀਆਂ ਕਿਹੜੀਆਂ? 2 ਅਗਲੀਆਂ ਕੀੜੀਆਂ ਨਾ, ਵਿੱਚੋਂ ਇੱਕ ਕਾਢਾ। ਤੇ ਅਸੀਂ ਕਦੋਂ ਕਹਿੰਦੇ ਮੋਰ ਜਾੜਾ ਕੀੜੀਆਂ ਕਹਿਣ ਡਿਆ ਭਾਈ। ਇੱਕ ਕੀੜਾ ਹੈ। ਇੱਕ ਮਿੰਟ, ਉਹ ਜਿਹੜੀ ਕੀੜੀ ਕਹਿੰਦੇ ਸਾਜ ਨੂੰ 2 ਨਜ਼ਰ ਆਉਂਦੀਆਂ। ਉਹ ਭੈਂਗੀ ਆ, ਉਹਦੀ ਨਜ਼ਰ ਨਹੀਂ ਠੀਕ। ਨਜ਼ਰ ਹਾਂ ਨਹੀਂ। ਇਹ ਵੀ ਚਲੋ ਠੀਕ ਹੈ ਜਵਾਬ। ਬਰਲੇ ਦਾ ਜਵਾਬ ਹੈ ਦਰਮਿਆਨ ਵਾਲੀ ਕੀੜੀ ਝੂਠ ਬੋਲਦੀ। ਜੀ ਉਹ ਸਵਾਲ ਹੀ ਆ। ਯਾਰ ਇੱਕ ਗਾਣਾ ਸੀਗਾ ਯਾਰ, ਇਹ ਗਾਣਾ ਸੀਗਾ ਇੱਕ। ਜਵਾਬ ਯਾਰ। ਮੇਰਾ ਨਾਮ ਹੈ ਚੋਕਰ ਫਿਲਮ ਦਾ ਗਾਣਾ ਹੈ। तीतर के तो आगे तीतर, तीतर के 2 पीछे, तीतर आगे तीतर पीछे, तीतर बोलो कितने तीतर। ਲੱਗਾ ਮੇਰੇ ਮੂੰਹ ਸੁਣਨ। ਇਹ ਗਾਣਾ ਸੀਗਾ। ਇੱਕ 10 ਮਰਲੇ ਦਾ ਘਰ ਆ, ਡਬਲ ਸਟੋਰੀ ਬਣਿਆ, ਲੇਕਿਨ ਪੂਰੇ ਚਾਰੋਂ ਪਾਸੇ ਉਹਦੇ ਚ ਦਰਵਾਜ਼ਾ ਕੋਈ ਨਹੀਂ ਅੰਦਰ ਜਾਣ ਵਾਲਾ ਤੇ ਬਾਹਰ ਜਾਣ ਵਾਲਾ, ਔਰ ਉੱਥੇ ਲੋਕ ਰਹਿ ਵੀ ਰਹੇ ਆ, ਰੋਜ਼ ਜਾਂਦੇ ਵੀ ਆਉਂਦੇ ਵੀ ਆ। ਕਿੱਦਾਂ? ਉੱਤੋਂ ਬਾਟਾ ਹੁਣ 10 ਮਰਲੇ ਦਾ ਮਕਾਨ ਹੈ। ਹਾਂ ਡਬਲ ਸਟੋਰੀ ਬਣਿਆ, ਲੇਕਿਨ ਰਸਤਾ ਕੋਈ ਨਹੀਂ ਹੈ, ਨਾ ਅੰਦਰ ਜਾਣ ਲਈ ਨਾ ਬਾਹਰ ਆਉਣ ਲਈ, ਦਰਵਾਜ਼ਾ ਕੋਈ ਨਹੀਂ, ਪੂਰੇ ਚਾਰੋਂ ਪਾਸੇ। ਜੇਲ੍ਹ ਜੇਲ੍ਹ ਦਾ ਰਸਤਾ ਹੁੰਦਾ ਵਾ ਯਾਰ। ਇਹ ਦਰਵਾਜ਼ਾ ਵੀ ਹੁੰਦਾ, ਖਿੜਕੀ। ਕੰਧਾਂ ਟੱਪ ਕੇ ਜਾਂਦੇ ਹੋਣੇ ਸਾਰੇ। ਲੋਕ ਆ ਜਾ ਰਹੇ ਹਾਂ ਰਹਿ ਰਹੇ ਰਹਿਸ਼ ਅੰਦਰ। ਹੈਲੀਕਾਪਟਰ ਤੋਂ ਆਉਂਦੇ ਨੇ। ਨਹੀਂ ਉਹਨਾਂ ਨੇ ਲਿਫਟ ਕੱਢੀ ਹੋਈ ਤਾਂ। ਨਹੀਂ, ਉਹ ਹੀ 100 ਫੁੱਟ ਵਾਲੀ ਸਰੋਂਗ ਉਧਰ ਤੇ। ਜਿੱਦਾਂ ਦਰਮਿਆਨ ਵਾਲੀ ਕੀੜੀ ਨਹੀਂ ਝੂਠ ਬੋਲਦੀ, ਐਵੇਂ ਮੈਂ ਵੀ ਝੂਠ ਬੋਲਦਾ। ਅੱਛੀ ਗੱਲ। ਇਹ ਫਿਰ ਆਓ ਭਾਈ ਫਿਰ। ਇਹ ਫਿਰ ਸਵਾਲ ਤਾਂ ਝੂਠ ਸ਼ੁਰੂ ਹੋ ਗਿਆ ਭਾਜੀ। ਆਹੋ ਠੀਕ ਹੈ ਰਾਜੀ, ਗਰਮੀ ਬਹੁਤ। ਤਾਜੀ ਬਾਹਰ ਸੈਂਟੀਗ੍ਰੇਡ ਕਿੰਨਾ ਪੈਣ ਡਿਆ ਵਾ 52। ਉਹ ਨਹੀਂ ਹੋਏ ਉਹ ਨਹੀਂ 52 44 ਸੀਗਾ 43 43। ਅੱਜ ਉਸਤਾਦ ਜੀ ਕੱਲ ਬਹੁਤ ਯਾਰ ਦੁਬਈ ਦੇ ਬਾਰੇ ਚ ਕਿਹਾ ਜਾਂਦਾ ਸੀ ਕਿ ਦੁਬਈ ਤੋਬਾ ਗਰਮੀ ਆ, 50 ਤੱਕ ਚਲੀ ਜਾਂਦੀ ਹੁੰਦੀ ਸੀ, ਤੇ ਹੁਣ ਉੱਥੇ ਆਏ ਨਹੀਂ। ਇੱਥੇ ਹੀ ਕਿਉਂ? ਇੱਥੇ ਜ਼ਿਆਦਾ, ਉੱਥੇ ਘੱਟ ਆ। ਸਾਡੀ ਗਲੋਬਲ ਵਾਰ ਆ ਨਾ। ਉਹ ਭਾਈ ਉਹ ਕੋਈ ਗੇਮ ਇੰਟਰਨੈਸ਼ਨਲ ਪਈ ਆ ਐਟਮੋਸਫੇਅਰ ਘੁੰਮ ਰਿਹਾ। ਯਾਰ। ਆਸਟ੍ਰੇਲੀਆ ਦਾ ਮੈਲਬਰਨ ਦਾ ਮੌਸਮ ਆ ਯਾਰ, 4 ਮੌਸਮ ਆਉਂਦੇ ਸੀ। ਇੱਕੋ ਦਿਨ ਚ 4 ਮੌਸਮ, ਇੱਕ ਦਿਨ। ਇੱਕੋ ਦਿਨ ਚ 4 ਮੌਸਮ। ਦਾਨੇ ਸਾਹਿਬ ਤੁਸੀਂ ਐ ਗਏ ਆ ਤੇ ਧੁੱਪ ਲੱਗੀ ਪਈ ਹੈ ਤੇ ਤੂੰ ਕਹ ਰਿਹਾ ਯਾਰ ਗਰਮੀ ਆ, ਬਾਜ਼ੂ ਪਾ ਲਵਾਂ, ਤੇ 3 ਘੰਟੇ ਬਾਅਦ ਤੂੰ ਨਿਕਲਿਆ ਵਾ ਤੇ ਹੁੰਦੇ ਆ ਇਦਾਂ ਹੀ ਸੱਚ ਇੰਜ ਦਾ ਮੌਸਮ। ਬਸ ਹੀ। ਸੁਭਾਨ ਅੱਲਾਹ ਸਿਟੀ ਹੋ ਜਾ। ਵਾਹ ਵਾਹ। ਨੈਕਸਟ ਕੁਐਸਚਨ। ਹਾਂਜੀ ਅੱਛਾ ਅਗਲਾ ਕੁਐਸਚਨ। ਅੱਛਾ ਉਸਤਾਦ ਜੀ ਅਸੀਂ ਮਾਸ਼ਾਅੱਲਾ ਚਾਰ। ਅਗਲਾ ਕੁਐਸਚਨ ਭਾਜੀ, ਇੱਕ ਬੰਦਾ ਕਹਿੰਦਾ ਜੀ ਮੇਰੇ ਹੱਥ ਦੀ ਇੱਕੋ ਹੀ ਉਂਗਲ ਆ, ਦੱਸੋ ਕਿਉਂ, ਕਿੱਦਾਂ?
ਬਾਕੀ ਟੁੱਟੀਆਂ ਹੋਣੀਆਂ। ਯਾਰ ਅਸੀਂ ਪਾਗਲ ਨਾ ਟੁੱਟੀਆਂ ਨਾ ਲੱਥੀਆਂ ਨਾ ਜ਼ਖਮ ਹੋਇਆ ਨਾ ਛਿੱਗਾ ਵਾ ਨਾ ਪਦੈਸ਼ੀ ਆ, ਬਸ ਉਹ ਕਹਿੰਦਾ ਮੇਰੇ ਹੱਥ ਦੀ ਇੱਕ ਉਂਗਲ ਆ। ਇਹ ਚੀਜ਼ ਆ ਆਹ ਔਰ ਨਹੀਂ ਯਾਰ ਉਂਗਲ ਇੱਕ ਹੀ ਹੁੰਦੀ ਹੈ, ਦੋ ਅੰਗੂਠੇ ਹੁੰਦੇ ਇਹ ਚੀਚੀ ਹੈ, ਹਾਂ ਇਹ ਅੰਗੂਠਾ ਹੈ। ਹਾਂ ਇਹਨੇ ਕਿਹੜਾ ਬਾਕੀ ਤਿੰਨ। ਆ ਇੱਕ ਉਂਗਲ ਹੈ, ਆ ਵੱਡੀ ਉਂਗਲ ਹੈ, ਆ ਛੋਟੀ ਉਂਗਲ। ਉਹ ਕਹਿੰਦਾ ਮੇਰੇ ਇੱਕੋ ਹੀ ਉਂਗਲ ਆ, ਮਰਦ ਦੇ ਇੱਕੋ ਉਂਗਲ ਹੁੰਦੀ ਆ। ਮਰਦ ਦੀ ਇੱਕ ਉਂਗਲ ਤੇ ਆ। ਹੱਥ ਦੇ ਵਿੱਚ ਇੱਕ ਉਹ ਲੱਸ ਗਿਆ ਹੋਣਾ ਸਾਡੀ ਤਰ੍ਹਾਂ ਨਿਯਮ। ਨਹੀਂ ਨਾ ਸੱਟ ਤੋਂ ਕੁਝ ਵੀ ਨਹੀਂ ਹੋਇਆ। ਜਿਸ ਬੰਦੇ ਤੋਂ ਸਵਾਲ ਕਰਨ ਉਹਦਾ ਹੱਥ ਆ ਗਿਆ ਫਲੈਸ਼ਰ ਦੇ ਵਿੱਚ, ਉਹਦਾ ਆਹੀ ਰਹਿ ਗਿਆ ਫੋਟਾ ਜਿਹਾ। ਨਹੀਂ ਭਾਈ, ਉਹ ਕਹਿੰਦਾ ਮੇਰੇ ਹੱਥ 'ਚ ਇੱਕ ਉਂਗਲ ਆ ਬਸ। ਲੋਹਾ ਸਿੱਟੋ ਫਿਰ ਹਾਂ ਬਸ ਛੱਡ ਦੇ, ਪਤਾ ਲੱਗ ਗਿਆ ਵਾ ਪਹੁੰਚ ਗਿਆ। ਓਕੇ ਤੂੰ ਦੱਸ ਦੇ ਪਹਿਲੇ ਕਹਿ ਦੋ। ਉਹ ਜਿਹੜਾ ਐ ਕਰਕੇ ਸਬਕ ਪੜੀ ਦਾ ਇੱਕ ਪਹਿਲਾਂ ਉਹਦੇ ਹੱਥ 'ਚ ਇੱਕ ਉਂਗਲ ਆ, ਹੱਥ 'ਚ। ਹਾਂ ਭਾਈ ਉਹਨੇ ਦਸਤਾਨਾ ਪਾਇਆ। ਦੂਜੀ ਉਂਗਲ ਨਹੀਂ ਹੈਗੀ ਉਹਦੇ। ਉਹ ਚਿੜੀ ਉੜੀ ਖੇਲਣ ਡਿਆ ਵਾ ਉਹ ਯਾਰ ਉਹਦੇ ਹੱਥ 'ਚ ਮਿੱਠੇ, ਉਹਦੇ ਹੱਥ ਦੇ ਨਾਲ, ਉਹਦੇ ਹੱਥ ਦੇ ਨਾਲ ਇੱਕ ਉਂਗਲ ਲੱਗੀ ਹੈ, ਸਿਰਫ ਇੱਕ ਉਂਗਲ। ਤੇ ਵੈਰੀ ਸਿੰਪਲ, ਦਸਤਾਨਾ ਪਾਇਆ ਉਹਨੇ, ਯਾਰ ਉਂਗਲ ਬਾਹਰ ਆਈ। ਯਾਰ ਕੈਸੀ ਬਕਵਾਸ ਗੱਲ ਆ। ਤੁਹਾਨੂੰ ਪਤਾ ਬੜੀ ਮਿਲਦਾ ਨਹੀਂ ਹੋਰ ਕੀ ਯਾਰ, ਕਿੱਦਾਂ ਦਾ ਲੌਜਿਕ ਹੀ ਆ ਯਾਦ ਗਲਤ ਕਹੀ ਜਾਣ ਡੇ ਯਾਰ। ਉਹਦੇ ਹੱਥ ਦੇ ਵਿੱਚ ਇੱਕ ਉਂਗਲ ਮਤਲਬ ਕਿ ਤਿੰਨ ਵੱਡੀਆਂ ਵਾਂਗ ਅੰਗੂਠਾ ਫੜਿਆ, ਇਹ ਰਹਿ ਉਹਦੇ ਗਿਆ ਹੱਥ 'ਚ ਇੱਕੋ ਹੀ ਉਂਗਲ ਲੱਗੀ ਆ। ਲੱਗੀ ਆ। ਹਾਂ ਲੱਗੀ ਆ, ਕੀ ਹੈ ਹਾਂ ਇੱਕ ਉਂਗਲ ਲੱਗੀ ਹਾਂ ਅੰਪਾਇਰ ਦਾ ਉਹਦੇ ਹੱਥ 'ਚ। ਨਹੀਂ ਅੰਪਾਇਰ ਨੇ ਬਾਕੀ ਚਾਰ ਬੰਦ ਨਹੀਂ ਕੀਤੀਆਂ ਹੁੰਦੀਆਂ। ਉਹ ਅੱਲਾ ਉਹ ਕਈਆਂ ਦੇ 6 ਹੁੰਦੀਆਂ, ਕਈਆਂ ਦੇ ਇੱਕ ਵੀ ਹੋ ਸਕਦੀ। ਨਾ ਉਹਦੇ ਸੱਟ ਲੱਗੀ, ਨਾ ਪਦੈਸ਼ੀ ਉਹਦੇ ਕੋਈ ਮਸਲਾ ਵਾ, ਨਾ ਉਹ ਲੱਥੀਆਂ ਨੇ ਨਾ ਕੱਟੀਆਂ ਨੇ, ਕੁਛ ਨਹੀਂ। ਲੇਕਿਨ ਉਹ ਸਾਜੀ ਕੋਈ ਲੌਜਿਕ ਦਾ ਸਵਾਲ ਹੋ ਇਹ ਗਿਆ, ਹਾਰ ਤੁਸੀਂ ਗਏ। ਤੇ ਬਿਲਕੁਲ ਗਲਤ ਹੈ। ਤੁਹਾਨੂੰ ਦੱਸਣਾ ਹੈ ਇਹਦਾ ਕਿ ਇੱਕ ਉਂਗਲ ਹੈਗੀ। ਇਹ ਜੇ ਫਰਕ ਇਹ ਉਂਗਲ ਹਾਂ ਆ ਮੇਰੇ ਹੱਥ 'ਚ ਕਿੰਨੀ ਉਂਗਲਾਂ ਭਾਈ? ਇੱਕ ਉਂਗਲ ਹਾਂ ਤੇ ਬਸ। ਆਹੋ ਆ ਬੂਥੀ ਨਹੀਂ ਬਣਾਉਣੀ, ਟੈਕਨੀਕਲ ਮੈਨੂੰ ਗਲਤ ਕਰਨਾ ਵਾ, ਲੌਜਿਕ ਨਾਲ ਗਲਤ ਕਰ ਮੈਨੂੰ। ਅਸੀਂ ਸਾਦਾ ਸਾਦਾ ਵੀ ਤੁਹਾਨੂੰ ਗਲਤ ਕਰ ਪਾ ਰਹੇ। ਆਹ ਉਸਤਾਦ ਜੀ, ਇਹ ਕਿਹੜੀ ਗੱਲ ਆ? ਆ ਮੇਰੇ ਹੱਥ 'ਚ ਕਿੰਨੀਆਂ ਉਂਗਲਾਂ ਭਾਜੀ? ਇੱਕ ਆ ਨਾਲ ਲੱਗੀ ਹੈ ਮੇਰੇ ਹੱਥ 'ਚ ਉਂਗਲ ਨਾਲ ਲੱਗੀ ਇੱਕ ਲੱਗੀ। ਹਾਂ ਮੈਂ ਕਹਿਣੀ ਮੇਰੇ ਹੱਥ ਨਾਲ ਇੱਕ ਉਂਗਲ ਲੱਗੀ, ਆ ਮੇਰੇ ਹੱਥ ਨਾਲ ਇੱਕ ਉਂਗਲ ਲੱਗੀ ਆ। ਲੱਗੀ ਆ। ਤੁਸੀਂ ਕਿਹਾ ਸੀ ਫਿਰ ਵੀ ਮੈਂ ਕਿਹਾ ਮੇਰੇ ਹੱਥ 'ਚ ਇੱਕ ਉਂਗਲ ਆ, ਉਹ ਕਹਿੰਦਾ ਮੇਰੇ ਹੱਥ 'ਚ ਇੱਕ ਉਂਗਲ ਆ। ਤੁਸੀਂ ਕਿਹਾ ਉਹਦੇ ਹੱਥ 'ਚ ਇੱਕ ਉਂਗਲ ਆ। ਹਾਂ ਤੇ ਆ ਕੀ ਆ ਮੇਰੇ ਹੱਥ 'ਚ ਕਿੰਨੀਆਂ ਉਂਗਲਾਂ ਵਾ? ਆ ਮੇਰੇ ਹੱਥ 'ਚ ਕਿੰਨੀਆਂ ਉਂਗਲਾਂ? ਮੈਂ ਮਾਰ ਕੇ ਦੰਦ ਕੱਢਦੇ ਨੇ, ਮੇਰੇ ਹੱਥ 'ਚ ਕਿੰਨੀਆਂ ਉਂਗਲਾਂ ਵਾ? ਉਹ ਇਹਦੀ ਉਂਗਲ ਵਾ ਨਾ। ਮੈਂ ਕਿਹਾ ਸੀ ਵੀ ਇਹਦੀ ਆ ਉਹਦੀ। ਇਹ ਮੈਂ ਕਿਹਾ ਸੀ ਉਹ ਕਹਿੰਦਾ ਮੇਰੇ ਹੱਥ 'ਚ ਇੱਕ ਉਂਗਲ ਆ। ਹੁਣ ਮੈਂ ਕਹਾਂ ਮੇਰੇ ਹੱਥ 'ਚ ਇੱਕ ਉਂਗਲ, ਭਾਜੀ ਅੱਲਾ ਦੀ ਕਸਮ ਹੈ ਮੇਰੇ ਹੱਥ 'ਚ ਇੱਕ ਉਂਗਲ ਆ। ਸੱਚ ਨਹੀਂ ਜੀ ਤੁਸੀਂ ਪਹਿਲੇ ਕੋ ਆਪਣੇ ਨਹੀਂ ਪਾਉਣੀਆਂ। ਤੂੰ ਵੀ ਬੋਲ, ਉਹ ਬਾਤ ਕਰਿਆ ਕਰੋ ਉਹ ਬੋਲ। ਇੰਜ ਤਾਂ ਮੈਂ ਜਿੱਦਾਂ ਆ ਮੇਰੇ ਹੱਥ 'ਚ ਠਹਿਰ, ਆ ਮੇਰੇ ਹੱਥ 'ਚ ਕਿੰਨੇ ਵਾਲ ਨੇ? ਭਾਜੀ ਜਿੰਨੇ ਵੀ ਮੇਰੇ ਆ 1100 ਨੇ। ਤੇਰੇ ਹੱਥ 'ਚ ਇਸ ਟਾਈਮ 15,947। ਕਿਉਂ? ਹਾਂ, ਕਿੰਨਾ ਨਹੀਂ ਗਲਤ ਹੈ। ਚਲੋ ਗਿਣ ਲਓ। ਮੈਂ ਕਿਥੋਂ ਗਿਣ ਲਵਾਂ? ਉਹ ਇੰਨੇ ਇਨਸਾਨ ਦੇ ਦਿਮਾਗ 'ਚ 20 ਕਰੋੜ ਵਾਲ ਹੁੰਦੇ ਨੇ। ਇਹ ਟੋਟਲ ਵਾਲ ਸਾਜੀ 20 ਕਰੋੜ ਯਾਰ। ਮੈਂ ਸਰਚ ਕੀਤੀ, ਮੈਂ ਨਹੀਂ 20 ਕਰੋੜ ਨਹੀਂ ਹੋਣੇ। ਜ਼ਿਆਦਾ ਨਹੀਂ 20 ਕਰੋੜ ਨਹੀਂ ਹੋਣੇ, 20 ਕਰੋੜ ਬਹੁਤ ਹੁੰਦੇ ਆ। 2 ਕਰੋੜ ਗਿਆ ਸੀ ਤੇ 20 ਕਰੋੜ ਗਿਆ। ਤੁਹਾਡੇ ਕੋਲ ਨਹੀਂ ਪੰਟੀ ਸਾਰੇ ਕਿਸਮ ਵਾਲੇ ਬਣਾ ਕੇ ਉਸਤਾਦ ਜੀ ਛਾਤੀ ਤੇ ਪਿੰਨੀਆਂ ਦੇ ਕੋਈ ਸ਼ਹਿਰ ਹੁੰਦੇ ਹੋ। ਆਹੋ ਸਾਜੀ ਸਿਰਫ 2 ਕਰੋੜ ਵਾਲ ਤੁਹਾਡੇ ਸਿਰ ਦੇ ਵਿੱਚ ਇੱਥੇ। ਯਾਰ ਕਿੰਨੇ ਗਿਣੇ? ਚਲੋ ਠੀਕ ਹੈ, ਓਕੇ 20 ਕਰੋੜ ਤੋਂ 2 ਚਲੋ ਠੀਕ ਹੈ ਭਾਜੀ। ਪੂਰੇ ਜਿਸਮ ਦੇ 20 ਕਰੋੜ ਆ। ਚਲੋ 18 ਕਰੋੜ ਦਾ ਫਰਕ ਕੋਈ ਏਡਾ ਹੈ ਤੇ ਭਾਜੀ ਇਹਦੇ ਵਾਲ ਨਹੀਂ ਲਾਉਂਦੇ ਆ ਜਿਹੜੇ ਟ੍ਰਾਂਸਪਲਾਂਟ ਕਰਦੇ, ਵਾਲੇ ਪਰ ਵਾਲ ਪੈਸੇ ਲੈਂਦੇ ਆ। 2.5 ਰੁਪਏ ਪਰ ਵਾਰ। ਇੱਕ ਵਾਲ ਦੇ ਪੈਸੇ ਲੈਂਦੇ ਆ ਉਸ ਹਿਸਾਬ ਨਾਲ ਕਿ ਇੱਕ ਇਹਨੇ ਦਾ ਇੱਕ ਵਾਲ ਲਾਵਾਂਗੇ, ਲੱਖ ਵਾਲ ਲਾ ਦਿਓ ਜੀ, 10,000 ਲਵਾ ਦਿਓ, 20,000 ਲਵਾ ਦਿਓ, ਏਦਾਂ ਲਵਾਉਂਦੇ। ਤੇ ਉਹ ਵਾਲ ਵੀ ਆਪਣੇ ਨਹੀਂ ਲੈ ਕੇ ਆਉਂਦੇ, ਥੋੜੇ ਇੱਥੋਂ ਪਿੱਛੇ ਚੁੱਕਦੇ ਆ ਵਾਲ। ਹਾਂਜੀ ਪਿੱਛੋਂ ਚੁੱਕਦੇ। ਥੋੜੀ ਗੁੱਤੀ ਚੋਂ ਵਾਲ ਲੈਣੇ ਆ ਥੋੜਾ ਹਾਂਜੀ ਲੇਕਿਨ ਹੁਣ ਉਹ ਵੀ ਨਹੀਂ ਰਿਹਾ। ਉਹ ਅੱਗੇ ਪੱਟੀ ਜੀ ਪੂਰੀ ਆਪਰੇਸ਼ਨ ਕਰਕੇ ਕੱਢਦੇ, ਹੁਣ ਉਹ ਵੀ ਨਹੀਂ। ਹੁਣ ਕੱਲਾ ਕੱਲਾ ਹੀ ਪੁੱਟਦੇ, ਕੱਲਾ ਕੱਲਾ ਹੀ ਲਾਉਂਦੇ। ਹੁਣ ਪਿੱਛੋਂ ਵੀ ਨਹੀਂ ਉਹ ਜ਼ਖਮ ਨਹੀਂ ਹੁੰਦਾ। ਹਾਂਜੀ ਔਰ ਉਹ ਜਿਹੜੇ ਪਿੱਛੋਂ ਪੁੱਟਦੇ ਨਾ 200 ਸਾਲ ਵੀ ਤੇਰੀ ਉਮਰ ਹੋ ਜੂਗੀ, ਉਹ ਲੱਥਣਗੇ ਨਹੀਂ। ਵਧਣਗੇ ਵੀ। ਹਾਂਜੀ ਵਧਣਗੇ ਵੀ। ਔਰ ਤੇਰੀ ਬਾਡੀ ਦੇ ਤੇਰੇ ਡੀਐਨਏ ਦੇ ਤੇਰੇ ਉਹ ਚ ਕੋਈ ਸਾਈਡ ਇਫੈਕਟ ਨਹੀਂ। ਹਾਂ ਲਾਉਂਦਿਆਂ ਨਾ ਕੋਈ ਤਾਈਪੁਣਾ ਹੋ ਜੇ, ਕੋਈ ਇਨਫੈਕਸ਼ਨ ਹੋ ਜੇ, ਨਹੀਂ ਤੇ ਓਕੇ। ਜੀ ਉਹਦੇ ਕਿੰਨੇ ਇੱਕ ਦਿਨ ਚ ਲੱਗ ਜਾਂਦੇ ਹੋਣਗੇ? ਨਹੀਂ ਉਹ ਕਹਿੰਦੇ ਸੈਸ਼ਨ ਹੁੰਦੇ ਆ। ਭਰਾਵਾ ਸੈਸ਼ਨ ਆ। ਲੱਖ ਵਾਲ ਲਾਉਂਦੇ ਨੇ ਭਾਜੀ। ਮੇਰਾ ਲੱਖ ਵਾਲ ਲਾ ਦਿਓ, 2.5 ਰੁਪਏ ਦਾ ਵਾਲ ਆ 2.5 ਲੱਖ ਰੁਪਇਆ, 5 ਰੁਪਏ ਦਾ ਵਾਲ ਆ 5 ਲੱਖ ਰੁਪਏ। ਇਸ ਟਾਈਪ ਦਾ ਮੇਰਾ ਕੰਮ ਦਾ ਇੱਕ ਕਾਪੀ ਲੈ ਕੇ ਤੁਸੀਂ ਬਹਿਣੀ ਦੱਸਾਂ ਲਈ ਇੱਕ ਵਾਰ ਲੱਗਿਆ ਦੱਸ ਦੇ। ਆਹ ਇਧਰ 10,000 ਵਾਲ ਲਵਾ ਲਿਆ, ਮੁੜ ਕੇ ਪੈਸੇ ਤੁੜ ਗਏ, ਕਹਿੰਦਾ ਭਾਈ 400 ਲਾ ਲਓ ਉੱਤੇ। ਉਹਦੇ ਪੋਟ ਲੋ। ਨਹੀਂ ਬੜਾ ਤਕਲੀਫ ਦੇ ਬੜਾ ਦਿਮਾਗ ਸੁੰਨ ਹੋ ਜਾਂਦਾ ਵਾ। ਆਹ ਨਹੀਂ ਹੈ ਤੇ ਜ਼ਾਹਰੀ ਗੱਲ ਆ। ਅੱਲਾ ਕਿਸੇ ਦੇ ਵਾਲ ਹੁਣ ਤਾਂ ਕਰੀ, ਲੇਕਿਨ ਰੱਬ ਨੇ ਵੀ ਦੇਖ ਅੰਦਰ ਕੀ ਰੱਖਿਆ ਨਿਜ਼ਾਮ ਕਿ ਤੁਸੀਂ ਇੰਜ ਵੀ ਕਰ ਸਕਦੇ ਆ। ਲੇਕਿਨ ਸਿੰਪਲ ਉਹ ਹਿਸਾਬ ਆ ਵੀ ਤੁਸੀਂ ਮਿੱਟੀ ਸਮੇਤ ਪੌਦਾ ਪੁੱਟ ਕੇ ਤੇ ਕਿਤੇ ਹੋਰ ਲਾ ਦੋ ਤਾਂ ਉੱਥੇ ਹੁੱਕ ਪੈਂਦਾ। ਸਿੰਪਲ ਇਹ ਹਿਸਾਬ। ਸਾਰੀ ਸਾਇੰਸ ਨੇ ਰੂਹ ਨੇ ਤਰੱਕੀ ਕੀਤੀ ਹੈ ਕਿ ਤੁਸੀਂ ਉਂਗਲ ਤੁਹਾਡੀ ਉਂਗਲਾਂ ਹੀ ਵਾਪਸ ਆ ਸਕਦੀਆਂ। ਤੁਹਾਡੀ ਉਂਗਲ ਵੱਡੀ ਗਈ ਨਾ ਟੁੱਟ ਗਈ, ਉਹ ਤੋਂ ਉੱਗ ਸਕਦੀ ਹੈ। ਹਾਂ ਕਿਸਾਨ ਨੂੰ ਕੀ ਪਾਉਣਾ ਭਾਈ?
ਹਾਂਜੀ। ਜਿੱਦਾਂ ਚੌਲਾਂ ਵਾ ਉਸਤਾਦ ਜੀ ਨਾਲੇ ਤੁਹਾਨੂੰ ਪਤਾ ਹੈ ਕਿ ਗੱਲ ਅੱਲਾ ਮਾਵੀ ਉਹ ਕਹਿਣਾ ਨਹੀਂ ਹੈਗਾ ਦੁਨੀਆ 'ਚ ਸਭ ਤੋਂ ਮਹਿੰਗਾ ਦੁੱਧ ਕਿਹਦਾ ਦੱਸੋ? ਹੈ ਆਲ ਪਰ ਮਹਿੰਗਾ ਦੁੱਧ ਆਲ ਪਰ ਨੈਸਲੇ ਵਾਲਿਆਂ ਦਾ 2 ਕਰੋੜ ਰੁਪਏ ਦਾ 1 ਲੀਟਰ ਦੁੱਧ ਜਿਹਦਾ ਦੁੱਧ ਇੰਨਾ ਮਹਿੰਗਾ ਯਾਰ ਉਹ ਚਲੋ ਹਾਂਜੀ ਸਾਹਿਬ ਜੀ 2 ਕਰੋੜ ਦਾ 2 ਕਰੋੜ ਰੁਪਏ ਦਾ ਵਕੀਲ ਮਛਲੀ ਦਾ ਇਹਦਾ ਵਕੀਲ ਮਛਲੀ ਵਕੀਲ ਮਛਲੀ ਦਾ ਨਹੀਂ, ਨਹੀਂ। ਉਹ ਵੇਲ ਮਛਲੀ ਦਾ ਵਹੀਲ ਵਹੀਲ ਨਹੀਂ ਅੱਛਾ ਚਲੋ ਮਛਲੀ ਦਾ ਦੁੱਧ ਸਭ ਤੋਂ ਮਹਿੰਗਾ ਦੁੱਧ ਤੇ ਕੈਸੀ ਗੱਲ ਹੈ ਪਾਣੀ 'ਚ ਹੱਲ ਹੁੰਦਾ ਨਹੀਂ ਉਹ ਕਿੱਥੇ ਦਿੰਦੀ ਸਮੁੰਦਰ 'ਚ ਦੁੱਧ ਯਾਰ ਇਹਦਾ ਦਿਮਾਗ ਖਰਾਬ ਹੈ ਯਾਰ ਸਮੁੰਦਰ ਇਹਨਾਂ ਉਹਦੇ ਬੱਚੇ ਪੀਂਦੇ ਹੋਣਗੇ ਉਹਦੇ ਬੱਚੇ ਹੀ ਪੀਂਦੇ ਨੇ ਹਾਂ ਤੇ ਇਹਨੂੰ ਕਿੱਥੋਂ ਦੇ ਦੇਣਾ ਲੀਟਰ ਲੇਕਿਨ ਕਰੋੜ ਰੁਪਏ ਦਾ ਲੀਟਰ ਉਸਤਾਦ ਜੀ ਜਿਹੜੇ ਸਾਇੰਸਦਾਨ ਹੁੰਦੇ ਨੇ ਨਾ ਉਹ ਰਿਸਰਚ ਕਰਦੇ ਨੇ ਉਹ ਚੋਂਦੇ ਮਛਲੀ ਖਿਲਾਰ ਕੇ ਥੱਲੇ ਚੋਰੇ ਨਹੀਂ ਥੱਲੇ ਬਾਲਟੀ ਰੱਖ ਕੇ ਉਹਦੇ ਨਹੀਂ ਉਹ ਇੱਕ ਟਾਈਮ ਹੁੰਦਾ ਹੈ ਕਿ ਉਹਦਾ ਬੱਚਾ ਯਾਨੀ ਕਿ ਥੱਲੇ ਮੂੰਹ ਕਰਦਾ ਤੇ ਉਹਦੇ ਵਿੱਚ ਯਾਨੀ ਕਿ ਨਾ ਉਹ ਡ੍ਰੌਪ ਕਰਦੀ ਹੈਗੀ ਉਹ ਫਿਰ ਬੱਚਾ ਘਰਾਂ ਘਰਾਂ ਪਾ ਕੇ ਜਾਂਦਾ ਵਾ ਉਹ ਨਹੀਂ ਯਾਰ ਮਿੱਠੇ ਘਰਾਂ ਦਾ ਉਸਤਾਦ ਜੀ ਵੀਨ ਮਛਲੀ ਦੇ ਦੁੱਧ ਦਾ ਨਾ ਦੇਲਾ ਵਾਲ ਨਹੀਂ ਹਾਰ ਦਾ ਵਾਲ ਉਹ ਬਣਦਾ ਉਹ ਮਹਿੰਗਾ ਬਹੁਤ ਹੁੰਦਾ ਵਾ ਉਹ ਕਿੰਨੇ ਦਾ ਕਿਲੋ ਆ 2 ਕਰੋੜ ਰੁਪਏ ਦਾ ਲੀਟਰ ਕਿਲੋ ਨਹੀਂ ਉਹ ਹੀ ਨਹੀਂ ਹੁੰਦਾ ਵਾ। ਨਹੀਂ ਲੀਟਰ ਹੋਰ ਹੁੰਦਾ ਹੈ ਇਹਦਾ 900 ml ਹੁੰਦਾ ਵਾ ਚਲੋ ਠੀਕ ਹੈ ਤੇ ਉਸ ਤੋਂ ਬਾਅਦ ਉਸਤਾਦ ਜੀ ਜਿਹੜਾ ਕਬੂਤਰ ਹੈ ਕਬੂਤਰ ਵੀ ਆਪਣੇ ਬੱਚੇ ਨੂੰ ਦੁੱਧ ਪਿਲਾਉਂਦਾ ਹੈ ਸਭ ਤੋਂ ਗਾਲਾ ਤੇ ਸਭ ਤੋਂ ਮਹਿੰਗਾ ਦੁੱਧ ਹਾਂਜੀ ਚੋਰੀ ਦਾ ਲਿਆ ਕੇ। ਕਬੂਤਰ ਦਾ ਕਬੂਤਰ ਦਾ ਅੱਜ ਤੱਕ ਕਦੀ ਨਹੀਂ ਵੇਖਿਆ ਉਹ ਕਬੂਤਰੀ ਦਾ ਦੁੱਧ ਹੁੰਦਾ ਓਏ ਨਹੀਂ ਕਬੂਤਰ ਤੇ ਕਬੂਤਰੀ ਦੋਵੇਂ ਜਣੇ ਨਾ ਆਪਣੇ ਬੱਚਿਆਂ ਨੂੰ ਫੀਡ ਕਰਾਉਂਦੇ ਆ ਤੇ ਉਹ ਚੋਗਾ ਦਿੰਦੇ ਆ ਉਹ ਦਾਣੇ ਚੋਗਾ ਚੁੱਕ ਕੇ ਉਹ ਆਪ ਖਾ ਲੈਂਦੇ ਨੇ ਚੋਗਾ ਹਾਂਜੀ ਫੇਰ ਉਹ ਮੂੰਹ ਤੇ ਚ ਫਿਰ ਉਹਨਾਂ ਦੇ ਇੱਥੇ ਇੱਕ ਨਾ ਤਾਲੂ ਦੇ ਕੋਲ ਕਰਕੇ ਇੱਕ ਫਿਲਟਰੇਸ਼ਨ ਹੁੰਦੀ ਹੈ ਤੇ ਉਹ ਦੁੱਧ ਹੁੰਦਾ ਵਾ ਦੁੱਧ ਦਿੰਦਾ ਵਾ ਮੈਂ ਜਾਨਵਰ ਕਰੇ ਮੈਂ ਯਾਰ ਵੀਡੀਓ ਵੇਖੀ ਮੈਂ ਮੇਰੀ ਗੱਲ ਸੁਣੋ ਤਾਜ ਜੀ ਮੇਰਾ ਓਏ ਇਹਨੂੰ ਨਾ ਜੋ ਮੈਂ ਕਹਿਣ ਡਿਆ ਵਾ ਤੋੜ ਤੂੜ ਦੇਣੀ ਛੱਡ ਦੇ। ਜਿਹੜਾ ਹੈ ਮੇਰੇ ਤੁਹਾਨੂੰ ਸਾਈਡ ਇਫੈਕਟ ਹੋਇਆ ਮੈਡੀਸਨ ਦਾ ਦੇ ਨਾਲ ਹੀ। ਯਾਰ ਹਾਰ ਜਿਹੜੀ ਤਹਿਕੀਕ ਤੁਸੀਂ ਲੈ ਕੇ ਆਏ ਆ ਇਹਦੀ ਕੋਈ- ਓਏ ਇਹਦੇ ਮਗਰ ਕਿਉਂ ਲੱਗਣ ਆ ਤੂੰ ਮੈਂ ਤਾਂ ਹੈਰਾਨ ਵੀ ਪੁੱਠੀ ਹੋਈ ਉਹ ਸੁਣੀ ਜਾ ਕਰ ਇਧਰੋਂ ਕੱਢੀ ਜਾ ਕਰ ਤੂੰ ਉਹ ਤਾਂ ਪਾਗਲ ਕਰਨ ਆਇਆ ਸਾਨੂੰ ਕਰੋ ਉਹ ਤਾਂ ਕਦੋਂ ਕਹਿੰਦੇ ਉਹਦੇ ਘਰ ਦੇ ਕੱਢ ਦਿੰਦੇ ਦੁਆਵਾਂ ਕਰਦੇ ਕਿ ਸ਼ੁਕਰ ਉੱਤੇ ਦਫ਼ਤਰ ਰਵੇ ਜਾ ਕੇ ਕਾਜੀ ਉਹ ਤੂੰ ਕੀ ਸਮਝਦਾ ਉਹ ਐਜ਼ ਅ ਆਰਟਿਸਟ ਹੁੰਦਾ ਵਾ ਐਜ ਪਾਗਲ ਦਾ ਐਸੇ ਉਹ ਐਜ਼ ਅ ਬੈਡ ਲੱਕ ਆਉਂਦਾ ਵਾ ਸਾਡੀ ਐਸੇ ਪੁਨਾਹ ਗੁਜ਼ੀਨ ਹੋ ਆਹੋ ਸਾਡੇ ਉਹਨੂੰ ਹੋਰ ਰੱਖਦਾ ਕੋਈ ਨਹੀਂ ਉਤਾਦ ਆਉਂਦਾ ਵਾ ਅੱਖਾਂ ਖੋਦੋ ਤੇ ਦਵਾਈ ਮੋੜ ਕੇ ਆਓ ਐਂਜ਼ਾਇਟੀ ਦੀ ਇਦਾਂ ਦਾ ਫਿਰ ਕਿਰਲੀ ਦੇ ਦੁੱਧ ਦਾ ਨਹੀਂ ਤੈਨੂੰ ਪਤਾ 1 ਅਰਬ ਰੁਪਏ ਦਾ 2 ml ਆ ਹਾਂਜੀ ਦੋਮਿੰਗ ਉਹ ਹਾਂਜੀ। ਕਿਰਲੀ ਦੇ ਆਂਡੇ ਦਿੰਦੀ ਏ ਉਸਤਾਦ ਜੀ ਹੈ ਕਿਰਲੀ ਦੇ ਆਂਡੇ ਦਿੰਦੀ ਏ ਉਹ ਕੀ ਬੈਕਰੀ ਤੇ ਲੱਗੀ ਹੈ ਆਂਡੇ ਦਿੰਦੀ ਹੈ ਇੱਧਰ ਕਬੂਤਰੀ ਲਾਮਾ ਦਿੰਦੀ ਹੈ ਕਬੂਤਰੀ ਵੀ ਆਂਡੇ ਦਿੰਦੀ ਹੈ ਉੱਲੀ ਦਾ ਦੁੱਧ ਸਭ ਤੋਂ ਮਹਿੰਗਾ ਵਾ ਉੱਲੀ ਕਿਹੜੀ ਏ ਉੱਲੂ ਦੇ ਘਰ ਵਾਲੀ ਹਾਂ ਉੱਲੀ ਦਾ ਦੁੱਧ ਉਸਤਾਦ ਜੀ ਇੱਧਰ ਬਾਹਰਲੇ ਮੁਲਕ ਚਮਗਾਦੜ ਦਾ ਵੀ ਹਾਂਜੀ ਉਹਨੂੰ ਪਤੀ ਨੀ ਲੱਗਦੀ ਸਾਜੀ ਚਮਗਾਦੜ 20 ਕਿਲੋ ਦੁੱਧ ਦਿੰਦੀ ਰੋਜ਼ ਹਾਂਜੀ ਜੀ ਇੰਨੀ ਕੀ ਗੱਲ ਪ੍ਰੋਡਕਸ਼ਨ ਲਾ ਰਿਹਾ ਮੇਰੇ ਸਾਈਵਾਲ ਦੀ ਚਮਗਾ ਤੇ ਪੂਰੀ ਚਮਗਾਦੜ ਉਹ ਬਸ ਕਰਿਆ ਫਿਰ ਉਸਤਾਦ ਜੀ ਨੀਲੀ ਮੈਂ ਬਾਤ ਤਾਂ ਦਾਦਾ ਦੋਵੇਂ 2 ਚਮਗਾਦੜਾਂ ਫੜ ਕੇ ਚੋਰੇ ਹੁੰਦੇ ਆ ਖਾਲੀ ਕਰਕੇ ਸਿੱਟ ਕੇ ਗੋਫੇ 2 ਫੜ ਕੇ ਆ ਜਾਂਦੇ ਹਲੀ ਵਾਲਿਆਂ ਦੀਆਂ ਚਮਕਾ ਆਹੋ ਤੇ ਚਮਕਾਦਲਾ ਕਰੀ ਭਾਈ ਮੈਂ ਖੁਦ ਚੋਈ ਗਈ ਆ ਉਹ ਕੱਛੂ ਕੁੰਮੇ ਦਾ ਦੁੱਧ ਜਿਹੜਾ ਵਾ, ਹਾਂ ਵਾਹ 96 ਲੱਖ ਰੁਪਏ ਕਿਲੋ ਆ ਹਾਂਜੀ ਲੇਕਿਨ ਤਾਕਤ ਓਏ ਹੋਏ ਹੋਏ ਲੇਕਿਨ ਉਹ ਕਿਲੋ ਦੁੱਧ ਦੇ ਕੇ ਫਿਰ ਆਪੇ ਤੈਰਨ ਲਾਈਨ ਦੇ ਵਿੱਚ ਤਾਜੀ ਆਪਕੋ ਟਕਸ ਦਾ ਜਿਹੜਾ ਦੁੱਧ ਨਾ ਉਹਨੂੰ ਵਾਲਾ ਨਹੀਂ ਹੁੰਦਾ ਗਰਮ ਨਹੀਂ ਹੁੰਦਾ ਹਾਂਜੀ ਤੁਸੀਂ ਮੇਰੇ ਨਾਲ ਆਓ ਤੁਹਾਨੂੰ ਇਲਣੀ ਦਾ ਦੁੱਧ ਪਿਆਵਾਂ ਇੱਲ ਦਾ ਇੱਲ ਦੀ ਘਰ ਵਾਲੀ ਇੱਲ ਨਹੀਂ ਉਹਦਾ ਨੁਕਸਾਨ ਆ ਤੇ ਮਲਾਈ ਨਹੀਂ ਹੁੰਦੀ ਹਾਂ ਲੇਕਿਨ ਇਹ ਹੈ ਕਿ ਉਹ ਗਰਮ ਬਹੁਤ ਆ ਹੀਟ ਬੜੀ ਕੌਣ ਇੱਲ ਨਹੀਂ ਕਿ ਦੁੱਧ 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 ਨਹੀਂ ਕਬੂਤਰ ਜਿਹੜਾ ਵਾਹਦ ਜਾਨਵਰ ਆ ਕਿ ਜਿਹਦੇ ਕੀ ਗੱਲ? ਮੈਂ ਕੁਛ ਕਿਹਾ ਲਾਲ ਭੱਬੂ ਦਾ ਦੁੱਧ ਦੇਖਿਆ ਕਦੀ ਲਾਲ ਪੱਬੀ ਲਾਲ ਭੱਬੀ ਨਹੀਂ ਲਾਲ ਭੱਬੂ ਵੀ ਉਹ ਦੁੱਧ ਨਹੀਂ ਉਹਨੂੰ ਤੂੰ ਮਾਰ ਦੇ ਉਹਦੇ ਚੋਂ ਵਾਈਟ ਦੁੱਧ ਨਿਕਲਦਾ ਉਹ ਤਾਂ ਖੂਨ ਨੇ ਹਾਂ ਨਿਕਲਦਾ ਉਹ ਨਹੀਂ ਸੈਸ ਦੇ ਰੂਹ ਨੇ ਉਹਦਾ ਗਲਤ ਕਿਹਾ ਵਾ। ਭਰਾਵਾ ਓਏ ਦੁੱਧ ਆ ਹੁਣ ਪਤਾ ਲੱਗਾ ਇਹਨਾਂ ਨੂੰ ਦੁਨੀਆ ਨੂੰ ਕਿ ਦੁੱਧ ਸੀ ਪਹਿਲੇ ਵਾਈਟ ਸੈਲ ਸੀਗਾ ਹੁਣ ਦੁੱਧ ਉਹਦੀ ਚਾਹ ਪਿਆਵਾਂ ਤੈਨੂੰ ਤੂੰ ਮੈਂ ਤਾਂ ਨਹੀਂ ਪੀਂਦਾ ਤੇਰੇ ਆ ਮੂੰਹ ਚ ਇੱਥੋਂ 2 ਵਾਲ ਐਡੇ ਲੰਮੇ ਨਿਕਲ ਆਉਣੇ ਆ ਅੱਛਾ ਹੁਣ ਭਾਈ ਫੈਸਲ ਬੜੀ ਤੁਸੀਂ ਕਹਾਣੀ ਦਾ ਦੁੱਧ ਪੀਤਾ ਕਦੀ ਕਾਣੀ ਕੌਣ ਕਾਂ ਦੀ ਘਰ ਵਾਲੀ ਯਾਰ ਮੈਨੂੰ ਉਹਦਾ ਫਾਰਮੈਟ ਸਮਝ ਆ ਗਿਆ ਤੈਨੂੰ ਨਹੀਂ ਆਇਆ ਕਾਂ ਦੀ ਘਰ ਵਾਲੀ ਕਹਾਣੀ ਕਹਾਣੀ ਉੱਲੀ ਵੀ ਮੈਂ ਪਹਿਲੀ ਵਾਰ ਸੁਣਿਆ ਤੇ ਤੂੰ ਕਵੀ ਕਹਿ ਦੇ ਨਹੀਂ ਕਹਾਣੀ ਮੈਂ ਕਹੀਂ ਕਵੀ ਨਾ ਬਣ ਜਾਉ ਕਾਣੀ ਦਾ ਪਾਂਡੀ ਦਾ ਦੁੱਧ ਪੀਤਾ ਪਾਂਡੀ ਦਾ ਅੱਛਾ ਉਹ ਪਾਂਡੇ ਦੇ ਘਰ ਵਾਲੀ ਦਾ ਓ ਯਾਰ ਕਾਲੂ ਦੀ ਪਾਂਡਾ। ਵੀ ਦੇ ਦੇ ਉਹ ਪਾਂਡਾ ਜਿਹੜਾ ਉਹ ਦੁੱਧ ਦਿੰਦਾ ਵਾ ਕਾਲੂ ਬਾਦਸ਼ਾਹ ਕਿਹੜਾ ਜਾਨਵਰ ਐਸਾ ਆਖਰੀ ਸਵਾਲ ਨਾਦਰਿਨ ਕਿਹੜਾ ਜਾਨਵਰ ਐਸਾ ਜਿਹਦੀ ਫੀਮੇਲ ਨਹੀਂ ਹੁੰਦੀ ਹੁਣ ਛੱਡਤੀ ਨਹੀਂ
ਜਿੰਸ ਹੀ ਨਹੀਂ ਹੁੰਦੀ ਫੀਮੇਲ ਉਹਦੇ 'ਚ, ਮੇਰੀ ਗੱਲ ਸੁਣੋ, ਮੈਂ ਦੁਨੀਆ ਨੂੰ ਉਹ ਕਹਿੰਦਾ, ਸਿਰਫ ਮੇਲ ਹੀ ਹੁੰਦਾ ਬਸ। ਮੈਂ ਕਹਿੰਦਾ ਮੈਂ ਦੁਨੀਆ ਨੂੰ ਕਿ ਮੇਰਾ ਜਿਹੜੇ ਉਸ ਮੈਂ ਤੈਨੂੰ ਕਹਿ ਰਿਹਾ ਇਹ ਜਵਾਬ ਗਲਤ ਮੈਂ ਦਵਾਂ, ਮੈਂ 10 ਲੱਖ ਰੁਪਇਆ ਨਾਮ ਦਊਂਗਾ ਔਰ ਮੈਂ ਔਨ 에ਅਰ ਕਹਿ ਰਿਹਾ ਵਾਂ ਕਿ ਜੋ ਕੋ ਦੇਣਾ ਜਾਂ ਪਰਚਾ ਕਰਾ ਦੇਣਾ ਮੇਰੇ ਤੇ। ਮੈਂ ਦੁਨੀਆ ਨੂੰ ਕਹਿੰਦਾ ਇੱਕ ਐਸਾ ਜਾਨਦਾਰ ਆ, ਜਾਨਵਰ ਜਿਹੜਾ ਕੱਲਾ ਹੀ ਆ। ਜਿਹਦੀ ਫੀਮੇਲ ਨਹੀਂ ਹੁੰਦੀ, ਜੋੜਾ ਨਹੀਂ ਹੁੰਦਾ ਉਹਦਾ। ਮੱਛਰ ਮੈਂ ਨਹੀਂ, ਮੱਛਰ ਦਾ ਮੈਂ ਵੀ। ਕਹਿ ਰਿਹਾ ਨਾ ਕਿ ਮੈਂ ਦੁਨੀਆ ਨੂੰ ਕਹਿੰਦਾ ਵਾ ਕਿ ਮੈਨੂੰ ਫਖਰ ਹੈ ਕਿ ਮੈਂ ਉਸਤਾਦ ਜੀ ਮੇਰੇ ਇਸ ਸਵਾਲ ਦੇ ਜਵਾਬ ਤੋਂ ਬਾਅਦ ਤੂੰ ਇਹਦੀ ਤਹਿਕੀਕ ਕਰੇਗਾ, ਤੇਰਾ ਫਖਰ ਡਬਲ ਹੋ ਜਾਏਗਾ ਓਏ। ਜ਼ਰਾਫਨ ਹੁੰਦੀ ਜ਼ਰਾਫਨ ਨੂੰ ਜ਼ਰਾਫਣ ਵੀ ਹੁੰਦੀ ਆ ਪਾਂਡਾ ਹੈ? ਪਾਂਡਾ ਨਹੀਂ, ਪਾਂਡਾ ਨਹੀਂ, ਉਹ ਪਾਂਡੀ ਹੁੰਦੀ ਆ। ਹਾਂ ਬੁੰਦ ਬੁੰਦ ਟੈਪੀ ਮੈਨੂੰ ਵੀ ਪਤਾ ਲੱਗ ਗਿਆ। ਜ਼ੈਬਰਨ ਨਹੀਂ ਹੁੰਦੀ, ਨਹੀਂ ਜ਼ੈਬਰੀ ਹੈ ਨਹੀਂ, ਉਹ ਵੀ ਹੁੰਦੀ ਆ ਯਾਰ ਸਾਜੀ ਤੁਸੀਂ ਨਾਂ ਨਹੀਂ ਲੈਂਦੇ ਹੁੰਦੇ ਉਹ ਬੁੰਦ ਟੈਪੀ। ਖੱਚਰ ਖੱਚਰ। ਹਾਂਜੀ, ਹਾਂ ਖਚਕੀ ਹੈ ਜੀ ਨਹੀਂ, ਖੱਚਰ ਸਿਰਫ ਮੇਲ ਪੈਦਾ ਹੁੰਦਾ ਸਾਰਾ ਦਾ ਟਾਈਮ ਜਿਹੜਾ ਮੇਲ ਹੋਵੇ ਉਹ ਹੀ ਖੱਚਰ ਨੂੰ। ਖੱਚਰ ਦੀ ਘਰ ਦੀ ਨਹੀਂ ਹੁੰਦੀ, ਖੱਚਰ ਦਾ ਫੀਮੇਲ ਨਹੀਂ ਹੁੰਦਾ। ਫੈਸਲ ਮੇਰਾ ਬਹੁਤੇ ਦਿਮਾਗ ਮੈਨੂੰ ਨਾਲ ਕਹਿੰਦੇ ਇਹ ਬੜੀ ਖਚਰੀ ਆ। ਉਹ ਵੈਸੇ ਕਹਿੰਦੇ ਆ। ਭਾਈ ਮੈਂ ਅਸਲ ਵਿੱਚ ਕਿਹੜਾ ਲਫ਼ਜ਼ ਕਹਿੰਦੇ ਨਹੀਂ, ਉਹ ਸਹੀ ਕਹਿੰਦਾ ਵਾ। ਸਹੀ ਕਿਹਾ ਉਹਨੇ ਕਹਣਾ ਕਹਣਾ ਖਚਰਾ ਹੀ, ਉਹਨੂੰ ਕਹਣਾ ਖਚਰੀ ਹੈ ਪੂਰੀ। ਲੇਕਿਨ ਖੱਚਰ, ਕਿਉਂਕਿ ਖੱਚਰ ਘੋੜੇ ਦਾ ਔਰ ਪਤਾ ਨਹੀਂ ਕੀ ਦਾ ਇਹਦਾ ਕ੍ਰਾਸ ਆ। ਹਾਂਜੀ ਹਾਂਜੀ ਤੋ ਇਸ ਤੋਂ ਉਹਦੀ ਅਗਰ ਫੀਮੇਲ ਹੋਵੇ ਨਾ ਤੇ ਉਹ ਖੱਚਰ ਨਹੀਂ ਬਣਦਾ। ਔਰ ਖੱਚਰ ਦੇ ਵਿੱਚ ਤਾਕਤ ਡਬਲ ਹੁੰਦੀ ਘੋੜੇ ਨਾਲੋਂ। ਖਿੱਚ ਅੱਜ ਜਿੰਨੇ ਤੁਸੀਂ ਇੱਟਾਂ ਪੱਠਿਆਂ ਵਾਲੇ ਵੇਲ ਉਹਨਾਂ ਨੇ ਅੱਗੇ ਖੱਚਰ ਲਾਏ ਹੁੰਦੇ। ਇਹਦਾ ਸਹੀ ਲਫ਼ਜ਼ ਮਾਨੀ ਹੈਗਾ ਖਿੱਚਰ। ਹਾਂ, ਖਿੱਚਰ, ਖਿੱਚਣ ਵਾਲਾ। ਹਾਂ ਜੀ, ਉਹ ਤੇਰੇ ਮਸਦ ਕੇ ਵਾਹ ਮਿੱਠਾ ਯਾਨੀ ਖਿੱਚਣ ਵਾਲਾ। ਆਹੋ ਖਿੱਚਰ ਦਾ ਖਿੱਚਰ ਉਥੋਂ ਵੇ ਥੱਲੇ ਖਿੱਚਰ ਖਿੱਚਰ ਕੇਚਰ ਕਰਦੇ ਕੈਚਰ ਬਣ ਗਿਆ। ਉਹ ਲੋਕਾਂ ਨੇ ਹਾਂ ਮੈਂ ਬਿਲਕੁਲ ਠੀਕ ਹੋ ਗਿਆ, ਮੈਨੂੰ ਪਤਾ ਲੱਗ ਗਿਆ। ਉਹਨਾਂ ਨੇ ਨਾ ਉਹ ਕਹਿੰਦੇ ਸੀਗੇ ਸਾਨੂੰ ਇਹ ਨਹੀਂ ਕਹਿੰਦਾ ਪਾਕਿਸਤਾਨ ਨੂੰ ਮਜ਼ਦੂਰ ਚਾਹੀਦੇ ਨੇ ਇੱਕ ਬਿਲਡਿੰਗ ਬਣਾਉਣੀ ਹੈ, ਅਸੀਂ ਉਹਨਾਂ ਨੂੰ ਇੰਨੀ ਦਿਹਾੜੀ ਦਾਂਗੇ ਇਹ ਉਹ ਫਲਾਂ ਢਮਕਾ। ਤੂੰ ਇੱਕ ਬੰਦੇ ਦੇ ਨਾਲ 10-10 ਖੱਚਰ ਭੇਜੇ ਜਿਹੜੇ ਕਿ ਇੱਟਾਂ ਲੋਡ ਕਰਦੇ ਸਨ ਤੇ ਖੱਚਰ ਵੀ ਵਾਪਸ ਆਏ। ਬੜੀ ਦਿਹਾੜੀ ਲਾਈ ਸੀ ਕਿਸੇ ਮੁਲਕ ਦਾ ਹਾਂਜੀ, ਖੱਚਰ ਬਹੁਤ ਕਰਦੇ ਮੈਂ। ਖੱਚਰੋਂ ਕੇ ਖਿਲਾੜੀ। ਲਓ ਜੀ ਭਾਜੀ, ਓਕੇ, ਰੱਬ ਰੱਖਾ ਜੀ ਭਾਜੀ। ਕਿਹੜੇ ਮੁਲਕ 'ਚ ਖੱਚਰ ਬਹੁਤ ਪਾਈ ਜਾਂਦੇ ਆ। ਕਿਸੇ 'ਚ ਨਹੀਂ ਪਾਈ ਜਾਂਦੇ ਰਹਿਣ ਦੇ। ਝੰਡਾ ਪੀਤ ਵੱਡੀ ਕੁਆਟਰ